सत श्री अकाल दर्शकों, मैं हाँ तुहाडा अपना होस्ट सतिंदर सिंह मीरथल। तुसीं देख रहे हो TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਆਪਣੇ ਇਸ ਸ਼ੋਅ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ ਨੇ ਤੇ ਮਾਣ-ਤਾਣ ਹਾਸਲ ਕੀਤਾ ਹੈ। ਤੇ ਜੀ ਹਾਂ, ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜੋ ਕਿਸੇ ਵੀ ਤਾਰੀਫ ਦੀ ਮੁਹਤਾਜ ਨਹੀਂ। ਜੀ ਹਾਂ, ਮੈਂ ਜ਼ਿਕਰ ਕਰ ਰਿਹਾ ਹਾਂ ਮੌਜੂਦਾ ਵਿਧਾਨ ਸਭਾ ਦੇ ਸਭ ਤੋਂ ਯੰਗੈਸਟ MLA ਹਲਕਾ ਦੱਖਣੀ ਅੰਮ੍ਰਿਤਸਰ ਤੋਂ ਸਰਦਾਰ ਇੰਦਰਬੀਰ ਸਿੰਘ ਬੁਲਾਰੀਆ ਜੀ ਦਾ। ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਕਰਾਂਗੇ ਉਹਨਾਂ ਦੇ ਨਾਲ ਕੁਝ ਸਿਆਸੀ ਗੱਲਾਂ ਬਾਤਾਂ ਤੇ ਜਾਣਾਂਗੇ ਉਹਨਾਂ ਦੇ ਇਸ ਪੂਰੀ ਜੀਵਨ ਜਾਚਨਾ ਦੇ ਵਿੱਚ ਉਹਨਾਂ ਦਾ ਸਿਆਸੀ ਦੌਰ ਕਿਸ ਤਰ੍ਹਾਂ ਦਾ ਰਿਹਾ। ਸੋ ਬੁਲਾਰੀਆ ਸਾਹਿਬ, ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣ ਤੇ ਨਿੱਘਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਦੀ ਪਿਆਰ ਭਰੀ ਸਾਂਝ ਪਾਈਏ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿੰਦਰ ਜੀ। ਬੁਲਾਰੀਆ ਸਾਹਿਬ, ਤੁਸੀਂ ਜਿਵੇਂ ਕਿ ਤੁਹਾਨੂੰ ਮਾਣ ਹਾਸਿਲ ਹੈ ਸਭ ਤੋਂ ਯੰਗੈਸਟ ਮੌਜੂਦਾ ਵਿਧਾਨ ਸਭਾ ਦੇ MLA ਦਾ, ਜਿਸ ਵੇਲੇ ਇਹ ਇੱਕ ਟੀਨੇਜ ਏਜ ਹੁੰਦੀ ਹੈ ਜਾਂ ਜਵਾਨੀ ਦੀ ਏਜ ਹੁੰਦੀ ਹੈ, ਬੱਚੇ ਦਾ ਸੁਪਨਾ ਹੁੰਦਾ ਕਿ ਮੈਂ ਇੰਜੀਨੀਅਰ ਬਣਾ, ਪਾਇਲਟ ਬਣਾ, ਵੱਖ-ਵੱਖ ਖੇਤਰ 'ਚ ਜਾ ਕੇ ਆਪਣਾ ਨਾਮਣਾ ਕਮਾਵਾਂ, ਤੁਹਾਡੇ ਮਨ ਦੇ ਵਿੱਚ ਪੋਲਿਟਿਕਸ ਵਾਲੇ ਪਾਸੇ ਆਉਣ ਦੀ ਜਿਹੜੀ ਸੋਚ ਹੈ ਇਹ ਕਿਸ ਤਰ੍ਹਾਂ ਆ ਗਈ? ਸਤਿੰਦਰ ਜੀ, ਜਿਹੜੀ ਵਿਰਾਸਤ ਹੈ ਇਹ ਇੱਕ ਪੰਜਾਬੀਆਂ ਲਈ ਬੜੀ ਵੱਡੀ ਗੱਲ ਹੈ। ਬਿਲਕੁਲ। ਔਰ ਮੈਂ ਸਮਝਦਾ ਕਿ ਮੈਨੂੰ ਇਹ ਚੀਜ਼ ਵਿਰਾਸਤ ਵਿੱਚ ਮਿਲੀ ਆ ਜੀ। ਮੇਰੇ ਸਵਰਗੀ ਦਾਦਾ ਜੀ ਸਰਦਾਰ ਗੁਰਬਖਸ਼ ਸਿੰਘ ਬੁਲਾਰੀਆ ਜੀ, ਜਿਹੜੀ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲੀ ਅੰਮ੍ਰਿਤਸਰ ਸ਼ਹਿਰ ਦੀ ਮਿਊਨਿਸਪਲ ਕਮੇਟੀ ਬਣੀ ਸੀ, ਉਹਦੇ ਸਭ ਤੋਂ ਪਹਿਲੇ ਵਾਈਸ ਪ੍ਰਧਾਨ ਬਣੇ ਸੀਗੇ ਜੀ। ਔਰ ਕੁਝ ਸਮਾਂ ਪ੍ਰਧਾਨ ਵੀ ਰਹੇ ਸੀਗੇ। ਉਹਨਾਂ ਤੋਂ ਬਾਅਦ ਮੇਰੇ ਪਿਤਾ ਜੀ ਨੇ ਵਿਰਾਸਤ ਅੱਗੇ ਵਧਾਈ ਔਰ ਅੰਮ੍ਰਿਤਸਰ ਸਾਹਿਬ ਦੇ ਸੀਨੀਅਰ ਡਿਪਟੀ ਮੇਅਰ ਵਜੋਂ ਵੀ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਔਰ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਵੀ 1 ਸਾਲ ਲਈ ਰਹੇ। ਪਰ ਜਿਵੇਂ ਕਿ ਉਹਨਾਂ ਦੀ ਅਚਾਨਕ ਅਕਾਲ ਚਲਾਣੇ ਤੋਂ ਬਾਅਦ ਇਹ ਜ਼ਿੰਮੇਵਾਰੀ ਜਿਹੜੀ ਆ ਉਹ ਮੇਰੇ ਮੋਢਿਆਂ ਤੇ ਆਈ ਔਰ ਪਰਿਵਾਰ ਨੇ ਔਰ ਸਾਰੇ ਜਿਹੜੇ ਸਾਡੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਪੋਰਟਰ ਨੇ, ਸਾਡੇ ਜਿਹੜੇ ਵੀ ਸੋਸ਼ਲ ਸਰਕਲ ਦੇ ਲੋਕ ਨੇ, ਉਹਨਾਂ ਸਾਰਿਆਂ ਨੇ ਇਹ ਸਹੀ ਸਮਝਿਆ ਕਿ ਮੈਨੂੰ ਇਹ ਵਿਰਾਸਤ ਅੱਗੇ ਵਧਾਉਣੀ ਚਾਹੀਦੀ ਹੈ। ਔਰ ਉਸੇ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਮੈਂ 2008 ਦੇ ਵਿੱਚ ਬਤੌਰ MLA ਬਣ ਕੇ ਲੋਕਾਂ ਦੀ ਸੇਵਾ ਲਈ ਇੱਕ ਵਾਰੀ ਫਿਰ ਤਤਪਰ ਹੋਇਆ ਔਰ ਮੇਰਾ ਜਿਹੜਾ ਸਿਆਸੀ ਜੀਵਨ ਹੈ ਉਹ ਇੱਥੋਂ ਸ਼ੁਰੂ ਹੁੰਦਾ ਹੈ ਜੀ। ਜੀ ਬਿਲਕੁਲ ਜੀ। ਬੁਲਾਰੀਆ ਸਾਹਿਬ, ਅਗਰ ਜ਼ਿਕਰ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੇ BJP ਦਾ ਗਠਬੰਧਨ ਹੈ ਪੰਜਾਬ ਸੂਬੇ ਦੇ ਵਿੱਚ, ਔਰ ਜਦੋਂ ਵੀ ਕਿਤੇ ਇੱਕ ਬੇਬਾਕ ਤਰੀਕੇ ਨਾਲ ਆਪਣੀ ਗੱਲ ਰੱਖਣ ਵਾਲੇ ਲੀਡਰ ਦਾ ਨਾਂ ਆਉਂਦਾ ਹੈ ਤੇ ਮੈਂ ਸਮਝਦਾ ਵੀ ਸਭ ਤੋਂ ਪਹਿਲੀ ਹੈਡਲਿਸਟ ਦੇ ਵਿੱਚ ਆਪ ਜੀ ਦਾ ਨਾਮ ਬੜੇ ਸਵਰਨਿਮ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ। ਇਸ ਦੇ ਬਾਵਜੂਦ ਐਸੇ ਕਿਹੜੇ ਕਾਰਨ ਬਣ ਗਏ ਕਿ ਪਾਰਟੀ ਦੇ ਨਾਲ ਇਤਨਾ ਤਣਾਅ ਆ ਗਿਆ, ਮਤਭੇਦ ਜਿਹੜੇ ਨੇ ਉਹ ਪੈਦਾ ਹੋ ਗਏ? ਅਸੀਂ ਸਾਰੇ ਜਾਣਨਾ ਚਾਹਾਂਗੇ। ਸਤਿੰਦਰ ਜੀ, ਜਿਵੇਂ ਤੁਸੀਂ ਆਪ ਆਖਿਆ ਕਿ ਆਪਣੀ ਗੱਲ ਰੱਖਣ ਤੋਂ ਕਦੀ ਪਿੱਛੇ ਨਹੀਂ ਮੈਂ ਹਟਦਾ। ਬਿਲਕੁਲ। ਇਹ ਗੱਲ ਤੁਹਾਨੂੰ ਵੀ ਪਤਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਜੀ। ਔਰ ਕਿਤੇ ਨਾ ਕਿਤੇ ਇਹੀ ਕਾਰਨ ਬਣਿਆ ਮਤਭੇਦਾਂ ਦਾ ਵੀ। ਮੈਂ ਜਦੋਂ ਵੀ ਆਪਣੀ ਰਾਏ ਬੇਬਾਕ ਤਰੀਕੇ ਦੇ ਨਾਲ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਰੱਖੀ ਤਾਂ ਉਦੋਂ ਕਿਤੇ ਨਾ ਕਿਤੇ ਜਿਹੜੇ ਪਾਰਟੀ ਦੇ ਲੀਡਰ ਨੇ, ਜਿਹੜੇ ਸੀਨੀਅਰ ਲੀਡਰ ਨੇ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਸਭ ਤੋਂ ਨੌਜਵਾਨ ਛੋਟੀ ਉਮਰ ਦਾ ਜਿਹੜਾ ਲੜਕਾ ਵਿਧਾਇਕ ਆ ਉਹ ਇਸ ਤਰ੍ਹਾਂ ਖੁੱਲ੍ਹੇਆਮ ਗੱਲ ਕਰਨ ਦੀ ਹਿੰਮਤ ਕਿਵੇਂ ਰੱਖਦਾ। ਕਿਉਂਕਿ ਸਾਰੇ ਪਾਰਟੀਆਂ ਦਾ ਤੁਸੀਂ ਸਟਰਕਚਰ ਵੇਖਿਆ ਹੋਊਗਾ, ਵੱਡੀ ਉਮਰ ਦੇ ਸਾਰੇ ਬੰਦੇ ਜਿਹੜੇ ਉਹ ਕਾਬਜ਼ ਨੇ, ਔਰ ਜਦੋਂ ਇੱਕਦਮ ਵੇਖਦੇ ਨੇ ਕਿ ਛੋਟੀ ਉਮਰ ਦਾ ਜਿਹੜਾ ਲੜਕਾ ਆ ਕੇ ਬੇਬਾਕ ਤਰੀਕੇ ਨਾਲ ਆਪਣੀ ਗੱਲ ਰੱਖਣ ਦੀ ਕਾਬਲੀਅਤ ਰੱਖਦਾ ਤੇ ਉਹ ਕਿਤੇ ਨਾ ਕਿਤੇ ਇੱਕ ਡਰ ਜਾਂ ਇਹਨੂੰ ਕਹਿ ਲਓ ਇੱਕ ਇਹੋ ਜਿਹਾ ਮਾਹੌਲ ਬਣ ਜਾਂਦਾ ਜਿੱਥੇ ਉਹ ਮਹਿਸੂਸ ਕਰਦੇ ਕਿ ਸਾਨੂੰ ਨੌਜਵਾਨ ਜਿਹੜੇ ਨੇ ਉਹ ਹੁਣ ਸਾਡੀਆਂ ਗੱਲਾਂ ਨੂੰ ਚੈਲੰਜ ਕਰਦੇ ਨੇ। ਪਰ ਇਹ ਚੈਲੰਜ ਵਾਲੀ ਗੱਲ ਨਹੀਂ ਹੁੰਦੀ, ਇੱਕ ਰਾਏ ਹੁੰਦੀ ਆ। ਮੈਂ ਕਿਉਂਕਿ ਨੌਜਵਾਨ ਹਾਂ, ਮੇਰੇ ਤੋਂ ਵੱਧ ਨੌਜਵਾਨ ਕੀ ਚਾਹੁੰਦੇ ਆ ਇਹ ਮੇਰਾ ਖਿਆਲ ਆ ਹੋਰ ਕੋਈ ਨਹੀਂ ਜਾਣ ਸਕਦਾ ਵਿਧਾਨ ਸਭਾ ਦੇ ਵਿੱਚ। ਔਰ ਮੈਂ ਹਮੇਸ਼ਾ ਹੀ ਆਪਣੇ ਜਿਹੜੇ ਯੰਗਸਟਰਸ ਨੇ ਉਹਨਾਂ ਨਾਲ, ਆਪਣੀ ਤੋਂ ਵੀ ਛੋਟੀ ਉਮਰ ਦੇ ਲੜਕਿਆਂ ਨਾਲ ਜਿਹੜੇ ਹਜੇ 11ਵੀਂ 12ਵੀਂ 'ਚ ਨੇ ਜਾਂ ਜਿਹੜੇ ਕਾਲਜ 'ਚ ਨੇ, ਮੈਂ ਉਹਨਾਂ ਨਾਲ ਕਾਫੀ ਚੰਗੇ ਆਪਣੇ ਨਜ਼ਦੀਕੀਆਂ ਬਣਾ ਕੇ ਰੱਖਦਾ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਨੌਜਵਾਨ ਉਹ ਸੋਚ ਰੱਖ ਰਹੇ ਨੇ। ਔਰ ਉਹ ਸੋਚ ਨੂੰ ਜਦੋਂ ਪਹੁੰਚਾਈਦਾ ਉੱਤੇ ਤਾਂ ਉਹ ਕਿਤੇ ਨਾ ਕਿਤੇ ਉਹ ਇੱਕ ਡਰ ਦਾ ਮਾਹੌਲ ਬਣਦਾ ਇਹਨਾਂ ਦੇ ਵਿੱਚ ਕਿ ਹੁਣ ਜਿਹੜੀ ਪੀੜ੍ਹੀ ਆ ਉਹ ਸਿਰਫ ਲਾਰਿਆਂ 'ਚ ਨਹੀਂ ਰਹਿਣ ਵਾਲੀ ਜੀ, ਉਹ ਰਿਜ਼ਲਟ ਮੰਗਦੀ ਆ, ਉਹ ਰਿਜ਼ਲਟ ਓਰੀਐਂਟਡ ਆ, ਉਹਨੂੰ ਸਾਰੇ ਹੱਲ ਚਾਹੀਦੇ ਨੇ।
ਸਿਰਫ ਗੱਲਾਂ ਨਾਲ ਸਾਰ ਦਾਂਗੇ ਤਾਂ ਮੇਰਾ ਖਿਆਲ ਗੱਲ ਨਹੀਂ ਬਣੇਗੀ। ਜੀ ਬਿਲਕੁਲ। ਬਲੌਰੀ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਯੂਥ ਵੱਲ ਤੁਹਾਡਾ ਬਿਲਕੁਲ ਝੁਕਾਅ ਹੈਗਾ, ਜੇਕਰ ਮੈਂ ਆਪਣੇ ਇੱਕ ਹੋਮਵਰਕ ਵੱਲ ਝਾਤ ਮਾਰਾਂ ਤਾਂ ਇੱਕ ਕਾਨਫਰੰਸ ਦੇ ਵਿੱਚ ਸੁਖਬੀਰ ਬਾਦਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਜਿਹੜਾ 2017 ਦਾ ਇਲੈਕਸ਼ਨ ਹੈ ਉਹ ਯੂਥ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਲੜਾਂਗੇ, ਯੂਥ ਸਾਡੀ ਨਿਗਾਹ ਦੇ ਵਿੱਚ ਰਹੇਗਾ, ਯੂਥ ਨੂੰ ਹਰ ਸੰਭਵ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਰੁਜ਼ਗਾਰ ਮਿਲੇ, ਉਹਨਾਂ ਦੀ ਖੁਸ਼ਹਾਲੀ ਦੇ ਲਈ ਸਾਰੇ ਕੰਮ ਹੋਣ। ਪਰ ਇਸ ਦੇ ਐਵਜ ਦੇ ਵਿੱਚ ਅਗਰ ਅਸੀਂ ਉਲਟਾ ਦੇਖਦੇ ਹਾਂ ਤਾਂ ਜਿਹੜੇ ਯੂਥ ਵੱਲ ਪੂਰੀ ਨਿਗਾਹ ਰੱਖ ਰਹੇ ਨੇ ਉਹਨਾਂ ਦੇ ਨਾਲ ਹੀ ਮਤਭੇਦ ਕਰ ਰਹੇ ਨੇ, ਇਹ ਕੀ ਕਾਰਨ? ਇਹ ਤੇ ਮੇਰਾ ਖਿਆਲ ਸੁਖਬੀਰ ਬਾਦਲ ਹਣੀ ਬਿਹਤਰ ਤਰੀਕੇ ਨਾਲ ਦੱਸ ਸਕਦੇ ਨੇ, ਪਰ ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹਾਂਗਾ, ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਯੂਥ ਦਾ ਬੜਾ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਜਾਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਹਾਂ, ਤਾਂ ਮੈਂ ਸਮਝਦਾ ਕਿ ਕੁਝ ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਨਾਲ ਪੰਜਾਬ ਦੇ ਪੂਰੇ ਯੂਥ ਦੀ ਗੱਲ ਨਹੀਂ ਅਸੀਂ ਕਰ ਸਕਦੇ। ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਨੌਜਵਾਨ ਜਿਹੜੇ ਆ ਉਹ ਬੇਰੁਜ਼ਗਾਰ ਨੇ, ਉਹ ਕਾਬਲੀਅਤ ਰੱਖਦੇ ਨੇ ਪਰ ਉਹ ਬੇਰੁਜ਼ਗਾਰ ਨੇ। ਕਿਤੇ ਨਾ ਕਿਤੇ ਸਾਨੂੰ ਉਹਨਾਂ ਦੇ ਵਿੱਚ ਜਜ਼ਬਾ ਜਨੂਨ ਹੈ, ਪਰ ਉਹਨਾਂ ਦੀ ਜਿਹੜੀ ਕਾਬਲੀਅਤ ਆ ਉਹਨੂੰ ਨਿਖਾਰਨਾ ਪਵੇਗਾ, ਔਰ ਨਿਖਾਰ ਅਸੀਂ ਤਾਂ ਹੀ ਸਕਦੇ ਹਾਂ ਜੇ ਅਸੀਂ ਵੱਡੇ ਪਲੇਟਫਾਰਮ ਦੇ ਉੱਤੇ ਜਿਹੜੇ ਕਾਲਜਸ ਨੇ, ਜਿਹੜੇ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਨੂੰ ਜਿਹੜੇ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਕਾਲਜਸ ਖੋਲ੍ਹਣੇ ਚਾਹੀਦੇ ਨੇ ਔਰ IITs ਖੋਲ੍ਹਣੇ ਚਾਹੀਦੇ ਨੇ। ਔਰ ਮੈਂ ਸਮਝਦਾ ਕਿ ਜੇ ਅਸੀਂ ਇਹ ਕਰਨ 'ਚ ਕਾਮਯਾਬ ਨਹੀਂ ਹੁੰਦੇ ਤਾਂ ਅਸੀਂ ਕਿਤੇ ਨਾ ਕਿਤੇ ਜਿਹੜੀ ਬਹੁਤ ਵੱਡੀ ਰਿਸੋਰਸ ਆ ਸਾਡੇ ਕੋਲ ਨੌਜਵਾਨਾਂ ਦੀ, ਅਸੀਂ ਉਹਨੂੰ ਖਰਾਬ ਕਰ ਰਹੇ ਹਾਂ। ਔਰ ਸਾਨੂੰ ਉਹਨਾਂ ਨੂੰ ਸਹੀ ਦਿਸ਼ਾ ਦੇ ਕੇ, ਉਹਨਾਂ ਨੂੰ ਸਹੀ ਟ੍ਰੇਨਿੰਗ ਦੇ ਕੇ ਅਲੱਗ-ਅਲੱਗ ਫੀਲਡਸ ਵਿੱਚ ਸਾਨੂੰ ਉਹਨਾਂ ਨੂੰ ਕਰਨਾ ਚਾਹੀਦਾ। ਪ੍ਰਾਈਵੇਟ ਸੈਕਟਰ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡੀ ਡਿਮਾਂਡ ਹੈ ਨੌਜਵਾਨਾਂ ਦੀ, ਪਰ ਗੱਲ ਇਹ ਹੈ ਕਿ ਉਹਨਾਂ 'ਚ ਕਾਬਲੀਅਤ ਹੋਣੀ ਚਾਹੀਦੀ ਹੈ। ਉਹਨਾਂ ਦੇ ਵਿੱਚ ਸਾਨੂੰ ਜਿਹੜੀ ਉਹਨਾਂ ਦੇ ਜਿਵੇਂ ਕਹਿੰਦੇ ਨਾ ਵੀ ਪੱਥਰ ਆ, ਜਦੋਂ ਉਹਨੂੰ ਤਰਾਸ਼ਦੀ ਹੈ ਤੇ ਉਹ ਹੀਰਾ ਬਣ ਜਾਂਦਾ। ਔਰ ਅੱਜ ਹੀਰੇ ਬਣਾਉਣੇ ਪੈਣਗੇ ਸਾਨੂੰ, ਔਰ ਕੁਝ ਲੱਭ ਕੇ ਉਹਨਾਂ ਦੇ ਉੱਤੇ ਕੰਮ ਕਰਕੇ ਨੌਜਵਾਨਾਂ ਨੂੰ ਤਿਆਰ ਕਰਨਾ ਪਏਗਾ। ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਡਿਮਾਂਡ ਹੈ ਹਰ ਸੈਕਟਰ ਦੇ ਵਿੱਚ, ਪ੍ਰਾਈਵੇਟ ਸੈਕਟਰ ਦੇ ਵਿੱਚ। ਜੀ ਬਿਲਕੁਲ। ਬੁਲਰੀਆ ਸਾਹਿਬ, ਅਗਰ ਗੱਲ ਕਰੀਏ ਮਾਝੇ ਸੂਬੇ ਦੀ, ਤਾਂ ਜਿੱਥੇ ਮਾਝੇ ਸੂਬੇ ਦਾ ਨਾਂ ਆਉਂਦਾ ਹੈ ਉੱਥੇ ਵਿਕਰਮਜੀਤ ਸਿੰਘ ਮਜੀਠੀਆ, ਸੁੱਚਾ ਸਿੰਘ ਲੰਗਾਹ, ਬੱਬੇ ਹਾਲੀ ਸਾਹਿਬ, ਸੇਖਵਾਂ ਸਾਹਿਬ, ਤੇ ਉੱਥੇ ਕਿਤੇ ਨਾ ਕਿਤੇ ਬੁਲਾਰੀਆ ਸਾਹਿਬ ਦਾ ਨਾਂ ਵੀ ਬੜੇ ਫਖਰ ਦੇ ਨਾਲ ਮਹਿਸੂਸ ਕੀਤਾ ਜਾਂਦਾ, ਜਦਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਮਾਝੇ ਦਾ ਜਰਨੈਲ ਵੀ ਕਿਹਾ ਜਾਂਦਾ ਹੈ। ਦੂਜੇ ਪਾਸੇ ਜਦੋਂ ਅਸੀਂ ਅਖਬਾਰ ਦੀਆਂ ਸੁਰਖੀਆਂ ਜਾਂ ਮੀਡੀਆ ਦਾ ਪੜ੍ਹਦੇ ਹਾਂ ਤੇ ਮਾਝੇ ਖੇਤਰ ਦਾ ਨਾਂ ਹੀ ਜਿਹੜਾ ਨਸ਼ਿਆਂ ਦੇ ਵਿੱਚ ਹੈਡਲਿਸਟ ਦੇ ਵਿੱਚ ਹੈ, ਚਾਹੇ ਉਹ ਜੁਡੀਸ਼ੀਅਲ ਕੋਰਟ ਦੇ ਵਿੱਚ ਰੋਲ ਰਹੇ ਪੇਪਰ ਹੋਣ, ਚਾਹੇ ਮੀਡੀਆ ਦੀ ਸੁਰਖੀਆਂ ਹੋਣ। ਇਹਦੇ ਪਿੱਛੇ ਕੀ ਕਾਰਨ ਹੈ? ਸਤਿੰਦਰ ਜੀ, ਬੜੀ ਸਿਰ ਝੁਕਾਉਣ ਵਾਲੀ ਔਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਕਿਤੇ ਨਾ ਕਿਤੇ ਮਾਝੇ ਦਾ ਨਾਮ ਜਿਹੜਾ ਉਹ ਇਹਨਾਂ ਗੱਲਾਂ 'ਚ ਆ ਰਿਹਾ ਹੈ। ਪਰ ਮੈਂ ਸਮਝਦਾ ਕਿ ਜੇ ਕੋਈ ਇਹੋ ਜਿਹਾ ਨਾਮ ਆ ਰਿਹਾ ਤੇ ਪਿੱਛੇ ਇਹਦੇ ਕਾਰਨ ਵੀ ਜ਼ਰੂਰ ਹੋਣਗੇ। ਬਿਲਕੁਲ, ਉਹਨਾਂ ਕਾਰਨਾਂ ਨੂੰ ਤਲਾਸ਼ਣਾ ਪਏਗਾ। ਔਰ ਬੜੀਆਂ ਗੱਲਾਂ ਚੱਲ ਰਹੀਆਂ ਨੇ, ਬੜੇ ਜੁਡੀਸ਼ਰੀ ਵਿੱਚ ਵੀ ਹਜੇ ਕਈ ਫੈਸਲੇ ਚੱਲ ਰਹੇ ਨੇ। ਔਰ ਮੈਂ ਸਮਝਦਾ ਕਿ ਹਿੰਦੁਸਤਾਨ ਦੀ ਜਿਹੜੀ ਜੁਡੀਸ਼ਰੀ ਹੈ ਉਹ ਬਹੁਤ ਸਟਰੋਂਗ ਆ। ਜੁਡੀਸ਼ੀਅਲ ਸਿਸਟਮ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਤਾਕਤ ਹੈ, ਔਰ ਜੁਡੀਸ਼ੀਅਲ ਸਿਸਟਮ ਤੋਂ ਕੋਈ ਵੀ ਬਚ ਨਹੀਂ ਸਕਦਾ। ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਰਟ ਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਉਹ ਬਾਹਰ ਨਿਕਲ ਕੇ ਆਉਣਗੀਆਂ ਔਰ ਸਮੇਂ ਦੇ ਨਾਲ ਇਹਨਾਂ ਗੱਲਾਂ ਦੇ ਖੁਲਾਸੇ ਹੋਣਗੇ। ਬਿਲਕੁਲ ਜੀ। ਜੇਕਰ ਗੱਲ ਕਰੀਏ ਵਿਕਰਮਜੀਤ ਸਿੰਘ ਮਜੀਠੀਆ ਦੀ, ਮਾਝੇ ਦੇ ਜਰਨੈਲ ਦਾ ਖਿਤਾਬ, ਔਰ ਉਸ ਤੋਂ ਬਾਅਦ ਪਾਰਟੀ ਦੇ ਨਾਲ ਇੱਕ ਸਿੱਧੀ ਗੱਲਬਾਤ ਉਹਨਾਂ ਦੀ, ਚਾਹੇ ਉਹ ਪਰਿਵਾਰਿਕ ਮੰਨ ਲਈਏ, ਚਾਹੇ ਉਹ ਪੋਲੀਟੀਕਲ ਲੈਵਲ ਦੀ ਮੰਨ ਲਈਏ, ਚਾਹੇ ਉਹ ਕਿਸੇ ਤਰ੍ਹਾਂ ਦੀ ਸਾਂਝ ਵੀ ਮੰਨ ਲਈਏ, ਉਹ ਹੋ ਸਕਦੀ ਹੈ। ਪਰ ਇਸ ਦੇ ਬਾਵਜੂਦ ਵੀ ਕਈ ਵਿਲੱਖਣਤਾਵਾਂ ਜਿਹੜੀਆਂ ਨੇ ਸਾਨੂੰ ਮਾਝੇ ਦੇ ਵਿੱਚ, ਖਾਸ ਕਰ ਸਾਡੇ ਅੰਮ੍ਰਿਤਸਰ ਸ਼ਹਿਰ ਜਿਹੜੇ ਇੱਕ ਗੁਰੂ ਦੀ ਨਗਰੀ ਹੈ, ਗੁਰੂ ਦੀ ਚਰਨ ਛੋਹ ਪ੍ਰਾਪਤ ਨਗਰੀ ਹੈ, ਉਹਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਇਹਦੇ ਪਿੱਛੇ ਕੀ ਕਾਰਨ ਮੰਨ ਲਈਏ ਕਿ ਉਹ ਸਿਰਫ ਇੱਕ ਪਰਿਵਾਰਕ ਮੋਹ ਕਰਕੇ ਹੀ ਪੋਲੀਟਿਕਸ ਦੇ ਵਿੱਚ ਨੇ, ਜਾਂ ਫਿਰ ਕਿ ਉਹ ਕੋਈ ਇੱਕ ਸਿੱਧੀ ਤਵੱਜੋ ਵੀ ਜਿਹੜੀ ਨੇ ਉਹ ਰਾਜਨੀਤੀ ਦੀ ਦਿੰਦੇ ਨੇ? ਵੇਖੋ ਸਤਿੰਦਰ ਜੀ, ਜਿੱਥੋਂ ਤੱਕ ਮਾਝੇ ਦੇ ਜਰਨੈਲ ਹੋਣ ਦੀ ਗੱਲ ਆ, ਮੈਂ ਪਹਿਲਾਂ ਵੀ ਕਈ ਇੰਟਰਵਿਊਜ਼ ਦੇ ਵਿੱਚ ਔਰ ਕਈ ਪੱਤਰਕਾਰ ਵੀਰਾਂ ਦੇ ਜ਼ਰੀਏ ਇਹ ਗੱਲ ਕਲੀਅਰ ਕੀਤੀ ਹੈ ਕਿ ਮਾਝੇ ਦਾ ਜਰਨੈਲ ਕਿਸੇ ਵੀ ਲੀਡਰ ਨੂੰ ਅਖਵਾਉਣਾ ਨਹੀਂ ਚਾਹੀਦਾ। ਠੀਕ ਹੈ ਜੀ। ਮਾਝੇ ਦਾ ਜਰਨੈਲ ਬੜਾ ਵੱਡਾ ਅਹੁਦਾ, ਔਰ ਮੈਂ ਸਮਝਦਾ ਕਿ ਸਮੇਂ-ਸਮੇਂ ਦੇ ਵਿੱਚ ਬੜੇ ਤਗੜੇ ਯੋਧਿਆਂ ਦੇ ਨਾਲ ਇਸ ਦੀ ਜਰਨੈਲੀ ਕੀਤੀ ਹੈ। ਸਭ ਤੋਂ ਉੱਤੇ ਮੈਂ ਸਮਝਦਾ ਕਿ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਨੇ ਬੜੀ ਵੱਡੀ ਜਰਨੈਲੀ ਕੀਤੀ ਸੀ ਕਿ ਜਦੋਂ ਸਾਡੇ ਪਾਵਨ ਪਵਿੱਤਰ ਸਥਾਨ ਵੱਲ ਮੁਗਲ ਫੌਜਾਂ ਵੱਧ ਰਹੀਆਂ ਸੀ ਤਾਂ ਉਹਨਾਂ ਨੂੰ ਰੋਕਣ ਦੇ ਵਿੱਚ ਆਪਣਾ ਸੀਸ ਵੀ ਉਹਨਾਂ ਨੇ ਵਾਰ ਦਿੱਤਾ ਸੀ। ਔਰ ਅੱਜ ਬੜੇ ਮਾਣ ਦੇ ਨਾਲ ਸਾਰੇ ਮਾਝੇ ਦੇ ਲੋਕ ਔਰ ਪੂਰੇ ਹਿੰਦੁਸਤਾਨ ਦੇ ਔਰ ਜਿੱਥੇ ਸਿੱਖ ਬੈਠਾ ਬੜੇ ਮਾਣ ਦੇ ਨਾਲ, ਅਦਬ ਦੇ ਨਾਲ ਧੰਨ ਬਾਬਾ ਦੀਪ ਸਿੰਘ ਜੀ ਦੀ ਫਕਰ ਦੇ ਨਾਲ ਉਹਨਾਂ ਨੂੰ ਯਾਦ ਕਰਦਾ ਹੈ ਔਰ ਉਹਨਾਂ ਸਾਹਮਣੇ ਸਿਜਦਾ ਕਰਦਾ ਹੈ। ਔਰ ਮੈਂ ਸਮਝਦਾ ਕਿ ਉਹਦੇ ਬਾਅਦ ਵੀ ਬੜੇ ਸਾਡੇ ਜਿਹੜੇ ਮਾਝੇ ਨੂੰ ਲੀਡ ਕੀਤਾ ਸਰਦਾਰ ਹਰੀ ਸਿੰਘ ਨਲਵਾ ਜੀ ਨੇ, ਮਾਝੇ ਨੂੰ ਲੀਡ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ, ਔਰ ਮੈਂ ਸਮਝਦਾ ਕਿ ਉਹਨਾਂ ਨੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਲੀਡ ਕੀਤਾ। ਔਰ ਜਿੱਥੇ ਇੰਨੇ ਵੱਡੇ ਲੋਕਾਂ ਦੇ ਨਾਮ ਹੋਣ
ਤਾਂ ਮੈਂ ਨਹੀਂ ਸਮਝਦਾ ਕਿ ਅੱਜ ਦੇ ਦੌਰ ਦੇ ਵਿੱਚ, ਸਿਆਸੀ ਦੌਰ ਦੇ ਵਿੱਚ, ਕਿਸੇ ਵੀ ਲੀਡਰ ਨੂੰ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਲਿਖਵਾਉਣਾ ਚਾਹੀਦਾ ਹੈ। ਇਹ ਬੜੀ ਛੋਟੀ ਗੱਲ ਹੈ। ਇਹ ਉਹਨਾਂ ਸਾਰੀਆਂ ਮਹਾਨ ਆਤਮਾਵਾਂ ਦੇ ਖਿਲਾਫ ਗੱਲ ਜਾਂਦੀ ਹੈ, ਉਹਨਾਂ ਦੀ ਸ਼ਾਨ ਦੇ ਖਿਲਾਫ ਗੱਲ ਜਾਂਦੀ ਹੈ। ਇਸ ਕਰਕੇ ਕੋਈ ਵੀ ਹੋਵੇ, ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਹੋਵੇ, ਸਾਨੂੰ ਕਿਸੇ ਨੂੰ ਵੀ ਆਪਣੇ ਆਪ ਨੂੰ ਜਰਨੈਲ ਅਖਵਾਉਣਾ ਨਹੀਂ ਚਾਹੀਦਾ। ਜੀ ਬਿਲਕੁਲ ਜੀ। ਬੁਲਾਰੀਆ ਸਾਹਿਬ, ਮੈਨੂੰ ਯਾਦ ਹੈ ਚੰਗਾ ਭਲਾ ਕਿ ਮੈਂ 2013 ਦੇ ਵਿੱਚ ਕੈਨੇਡਾ ਦੇ ਵਿੱਚ ਸੀਗਾ। ਉੱਥੇ ਇੱਕ ਪੇਪਰ ਆਉਂਦਾ ਹੈ ਹਮਦਰਦ, ਨਿਊ ਈਅਰ ਦਾ ਸਮਾਂ ਸੀਗਾ। ਉਸ ਦੇ ਵਿੱਚ ਇੱਕ ਬਹੁਤ ਸੁੰਦਰ ਆਰਟੀਕਲ ਆਉਂਦਾ ਹੈ ਕਿ 2013 ਦੇ ਵਿੱਚ ਅਗਰ ਵਰਲਡ ਦੇ ਵਿੱਚ ਸਭ ਤੋਂ ਵਧੀਆ ਨਿਊ ਈਅਰ ਸੈਲੀਬ੍ਰੇਸ਼ਨ ਦੇ ਵਿੱਚ ਵਾਈਨ ਸਰਵ ਕੀਤੀ ਗਈ ਹੈ, ਦਾਰੂ, ਤੇ ਉਹਦੇ ਵਿੱਚ ਸੁਣ ਕੇ ਹੈਰਾਨ ਕਰਨ ਵਾਲੀ ਗੱਲ ਸੀ, ਸ਼ਾਇਦ ਤੁਹਾਨੂੰ ਵੀ ਹੈਰਾਨਗੀ ਹੋਏਗੀ, ਅੰਮ੍ਰਿਤਸਰ ਸ਼ਹਿਰ ਦਾ ਨਾਮ ਆਇਆ। ਨਾਟ ਫॉर ਇੰਡੀਆ, ਨਾਟ ਫॉर ਪੰਜਾਬ, ਆਲ ਓਵਰ ਵਰਲਡ ਦੇ ਵਿੱਚ ਵੀ ਉਸ ਰਾਤ ਸਭ ਤੋਂ ਜ਼ਿਆਦਾ ਦਾਰੂ ਵਿਕੀ, ਜਦਕਿ ਇੱਕ ਸਾਡਾ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਉਹ ਗੁਰੂ ਦੀ ਨਗਰੀ ਹੈ, ਜਦਕਿ ਉੱਥੇ ਜ਼ਿਕਰ ਹੋਣਾ ਚਾਹੀਦਾ ਸੀਗਾ ਵੀ ਅਖੰਡ ਪਾਠ ਸਾਹਿਬ ਹੋਏ, ਕੀਰਤਨ ਦਰਬਾਰ ਹੋਏ, ਪਰ ਇਹ ਸਾਰਾ ਕੁਝ ਜ਼ਿਕਰ ਆਉਂਦਾ ਹੈ। ਇਹ ਸਭ ਕੀ ਹੈ? ਇਹ ਹਕੂਮਤ ਦੀ ਕਿਤੇ ਨਾ ਕਿਤੇ ਕਮਜ਼ੋਰੀ ਸਮਝ ਲਈਏ, ਜਾਂ ਫਿਰ ਲੋਕਾਂ ਦਾ ਰੁਝਾਨ, ਜਾਂ ਫਿਰ ਸਾਡੇ ਪ੍ਰਚਾਰ ਤੇ ਪ੍ਰਸਾਰ ਦੀ ਕਮੀ? ਵੇਖੋ ਸਤਿੰਦਰ ਜੀ, ਜਿੱਥੇ ਸ਼ਰਾਬ ਦੀ ਗੱਲ ਆਉਂਦੀ ਹੈ, ਇਹ ਪੰਜਾਬ ਸਰਕਾਰ ਨੇ ਲੀਗਲਾਈਜ਼ ਕੀਤੀ ਹੋਈ ਹੈ ਜੀ। ਔਰ ਠੀਕ ਹੈ, ਜਿਹੜੇ ਲੋਕ ਪੀਣਾ ਚਾਹੁੰਦੇ ਆ, ਸਰਕਾਰ ਉਹਨਾਂ ਨੂੰ ਰੋਕ ਨਹੀਂ ਸਕਦੀ, ਕੋਈ ਵੀ ਸਰਕਾਰ ਹੋਵੇ। ਔਰ ਕਿਤੇ ਨਾ ਕਿਤੇ ਮੇਰਾ ਖਿਆਲ ਆ ਕਿ ਐਕਸਾਈਜ਼ ਐਂਡ ਟੈਕਸੇਸ਼ਨ ਕੱਲਾ ਮਹਿਕਮਾ ਹੈ ਜਿੱਥੋਂ ਕਮਾਈ ਹੁੰਦੀ ਆ। ਔਰ ਪੰਜਾਬ ਦੀ ਇਕਨੋਮੀ ਨੂੰ ਅਫਲੋਟ ਰੱਖਣ ਲਈ, ਚੱਲਦਾ ਰੱਖਣ ਲਈ ਇਹ ਹਜੇ ਪਾਬੰਦੀ ਜਿਹੜੀ ਆ ਨਹੀਂ ਲਾ ਸਕਦੇ। ਪਰ ਹਾਂ, ਮੈਂ ਕਿਤੇ ਨਾ ਕਿਤੇ ਇਹ ਜ਼ਰੂਰ ਚਾਹਾਂਗਾ ਕਿ ਅੰਮ੍ਰਿਤਸਰ ਸਾਹਿਬ ਦੀ ਚਾਰ ਦੀਵਾਰੀ ਜੀ, ਜਿਹੜੀ ਚਾਰ ਦੀਵਾਰੀ ਆ, ਉੱਥੇ ਘੱਟੋ ਘੱਟ ਇਸ ਗੱਲ ਦੀ ਮਨਾਹੀ ਹੋਣੀ ਚਾਹੀਦੀ ਹੈ। ਔਰ ਉਹ ਬਿਲਕੁਲ ਪਾਵਨ ਪਵਿੱਤਰ ਉਹਨੂੰ ਕਰਨਾ ਚਾਹੀਦਾ। ਬਿਲਕੁਲ ਜੀ ਬਿਲकुल। ਬੁਲਾਰੀਆ ਸਾਹਿਬ, ਬਹੁਤ ਵਧੀਆ ਤੁਸੀਂ ਆਨਸਰ ਦਿੱਤਾ ਹੈ। ਪਰ ਜੇ ਮੈਂ ਜ਼ਿਕਰ ਕਰਾਂ ਉੱਤਰਾਂਚਲ ਦੇ ਵਿੱਚ ਰਿਸ਼ੀਕੇਸ਼, ਹਰਿਦੁਆਰ, ਇਹ ਇੱਕ ਸਨਾਤਨ ਧਰਮ ਦੇ, ਹਿੰਦੂ ਧਰਮ ਦੇ ਬੜੇ ਅੱਛੇ ਪਾਵਨ ਪਵਿੱਤਰ ਸਥਾਨ ਮੰਨੇ ਜਾਂਦੇ ਨੇ। ਉੱਥੇ ਜਿਸ ਤਰ੍ਹਾਂ ਹੁਣ ਗਵਰਨਮੈਂਟ ਨੇ ਇੱਕ ਉਹਨਾਂ ਨੂੰ ਧਾਰਮਿਕ ਸਥਾਨ ਮੰਨ ਕਰਕੇ ਉੱਥੇ ਐਗ ਬੈਨ ਕਰਤਾ ਹੋਇਆ, ਵਾਈਨ ਬੈਨ ਕਰਤੀ ਹੋਈ ਹੈ। ਚੋਰੀ ਛੁਪੇ ਜੇ ਕਿਤੇ ਆਂਦੀ ਹੈ ਤੇ ਉਹਦਾ ਇੰਨਾ ਅਸਰ ਜਿਹੜਾ ਹੈ ਉੱਥੋਂ ਦੇ ਆਵਾਮ ਤੇ ਨਹੀਂ ਪੈਂਦਾ। ਕੀ ਇਸ ਤਰ੍ਹਾਂ ਦਾ ਕੋਈ ਪੋਸੀਬਿਲਿਟੀ ਹੋ ਸਕਦੀ ਹੈ ਕਿ ਸਾਡੇ ਧਾਰਮਿਕ ਸਥਾਨ ਨੇ, ਇੱਥੇ ਖਾਲੀ ਦਰਬਾਰ ਸਾਹਿਬ ਨਹੀਂ, ਹੋਰ ਲਾਗੇ ਲਾਗੇ ਬੜੇ ਇਤਿਹਾਸਿਕ ਸਥਾਨ ਹੈ, ਇੱਕ ਧਾਰਮਿਕ ਪਲੇਸ ਮੰਨਦੇ ਹਾਂ ਅਸੀਂ ਇਹਨੂੰ, ਇਸ ਤਰ੍ਹਾਂ ਦਾ ਕੋਈ ਪ੍ਰਪੋਜ਼ਲ ਜਿਹੜਾ ਤੁਹਾਡੇ ਵੱਲੋਂ ਰੱਖਿਆ ਜਾ ਸਕਦਾ ਹੈ? ਮੈਂ ਸਤਿੰਦਰ ਜੀ ਤੁਹਾਨੂੰ ਪਹਿਲੇ ਕਲੀਅਰ ਕੀਤਾ ਕਿ ਪ੍ਰਪੋਜ਼ਲ ਮੇਰਾ ਪਹਿਲੇ ਹੀ ਤੁਹਾਡੇ ਸਵਾਲ ਦੇ ਵਿੱਚ ਮੇਰਾ ਜਵਾਬ ਆ ਗਿਆ ਜੀ। ਜਿਹੜੀ ਗੱਲ ਮੈਂ ਆਖੀ ਆ ਕਿ ਜਿਹੜੀ ਚਾਰ ਦੀਵਾਰੀ ਆ, ਜਿਹੜੀ ਪੁਰਾਣੇ ਸ਼ਹਿਰ ਦੀ ਚਾਰ ਦੀਵਾਰੀ ਆ, ਉਹਦੇ ਵਿੱਚ ਸਾਡੇ ਬਹੁਤ ਹੀ ਸਾਡੇ ਆਸਥਾ ਦੇ ਕੇਂਦਰ ਨੇ। ਸਭ ਤੋਂ ਉੱਚ ਤੇ ਸਰਵੋਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਥੇ ਸਥਾਪਿਤ ਨੇ, ਬਿਰਾਜਮਾਨ ਨੇ। ਔਰ ਇਹਦੇ ਨਾਲ ਨਾਲ ਹੋਰ ਵੀ ਬੜੇ ਸਾਡੇ ਪਾਵਨ ਪਵਿੱਤਰ ਸਥਾਨ ਉੱਥੇ ਮੌਜੂਦ ਨੇ। ਔਰ ਮੈਂ ਸਮਝਦਾ ਕਿ ਸਾਡੀ ਚਾਰ ਦੀਵਾਰੀ ਦੇ ਵਿੱਚ ਬਿਲਕੁਲ ਇਹ ਸਾਰੀਆਂ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਨੇ ਔਰ ਇਹਨਾਂ ਨੂੰ ਦਰਜਾ ਮਿਲਣਾ ਚਾਹੀਦਾ। ਔਰ ਇੱਥੇ ਜਿਹੜਾ ਸ਼ਰਾਬ ਹੈ, ਮੀਟ, ਆਂਡਾ, ਸ਼ਰਾਬ, ਇਹ ਚਾਰ ਦੀਵਾਰੀ ਦੇ ਵਿੱਚ ਬਿਲਕੁਲ ਬੰਦ ਹੋਣਾ ਚਾਹੀਦਾ। ਬਿਲਕੁਲ। ਸੋ ਜੀ, ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਬੁਲਾਰੀਆ ਸਾਹਿਬ, ਗੱਲ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ, ਇੱਕ ਐਸਾ ਪਾਵਨ ਪਵਿੱਤਰ ਅਸਥਾਨ ਜਿੱਥੇ ਕਿ ਲੋਕ ਦੂਰੋਂ ਦੂਰੋਂ ਦੇਸ਼ੋਂ ਵਿਦੇਸ਼ਾਂ ਤੋਂ ਆ ਕੇ ਨਤਮਸਤਕ ਹੁੰਦੇ ਨੇ, ਮੂੰਹੋਂ ਮੰਗੀਆਂ ਮੁਰਾਦਾਂ ਪਾਉਂਦੇ ਨੇ ਇੱਥੇ ਆ ਕੇ, ਔਰ ਬੜਾ ਹੀ ਪੀਸਫੁਲ ਏਰੀਆ ਹੈ ਸਾਰਾ। ਇਸ ਦੀ ਸੁੰਦਰਤਾ ਅਤੇ ਦਿੱਖ ਨੂੰ ਸਵਾਰਨ ਦੇ ਲਈ ਆਪ ਜੀ ਵੱਲੋਂ ਕਿਹੜੇ-ਕਿਹੜੇ ਕਦਮ ਚੱਕੇ ਗਏ? ਵੇਖੋ, ਮੇਰੀ ਸਭ ਤੋਂ ਵੱਡੀ ਲੜਾਈ ਇਹ ਰਹੀ ਹੈ ਜੀ ਕਿ ਜਿੱਥੇ ਸਾਰੀ ਕਾਇਨਾਤ ਆ ਕੇ ਸਜਦਾ ਕਰਦੀ ਹੋਵੇ, ਜਿੱਥੇ ਸਾਰੇ ਲੀਡਰ ਜਿੰਨੇ ਰੁਤਬਿਆਂ ਤੇ ਬੈਠੇ ਹੋਣ, ਜਿੰਨੇ ਵੱਡੇ ਵੱਡੇ ਅਫਸਰ ਲੱਗੇ ਹੋਣ, ਜਦੋਂ ਕਿਸੇ ਨੂੰ ਕੋਈ ਮਾਣ ਪ੍ਰਾਪਤ ਹੁੰਦਾ ਤੇ ਸਭ ਤੋਂ ਪਹਿਲੇ ਉੱਥੇ ਆ ਕੇ ਨਤਮਸਤਕ ਹੁੰਦਾ ਹੈ ਔਰ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਨਾ ਹੁੰਦਾ ਹੈ। ਪਰ ਬੜੇ ਸ਼ਰਮ ਔਰ ਅਫਸੋਸ ਵਾਲੀ ਗੱਲ ਹੈ ਕਿ ਸਾਰੇ ਹੀ ਜਿੰਨੀਆਂ ਸਰਕਾਰਾਂ ਅੱਜ ਤੱਕ ਆਈਆਂ, ਕਦੀ ਕਿਸੇ ਨੇ ਖਿਆਲ ਹੀ ਨਹੀਂ ਦਿੱਤਾ। ਜਿੰਨੀਆਂ ਅਪਰੋਚ ਰੋਡਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀਆਂ, ਉਹਨਾਂ ਸਾਰਿਆਂ ਤੇ ਗੰਦਗੀ ਦੇ ਅੰਬਾਰ ਲੱਗੇ ਆ। ਉਹਨਾਂ ਸਾਰੀਆਂ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਕੰਮ ਹੋਣ ਵਾਲਾ, ਬਹੁਤ ਬੁਰੇ ਹਾਲਤ ਨੇ ਉੱਥੇ। ਔਰ ਸਭ ਤੋਂ ਸ਼ਰਮ ਵਾਲੀ ਗੱਲ ਤੇ ਇਹ ਆ ਕਿ ਇੰਨੇ ਵੱਡੇ ਪਾਵਨ ਪਵਿੱਤਰ ਸਥਾਨ ਤੋਂ 1.5 ਕਿਲੋਮੀਟਰ
ਕਰੋਫਲਾਈ ਏਰੀਆ ਦੀ ਦੂਰੀ ਦੇ ਉੱਤੇ ਅਸੀਂ ਮਾਝੇ ਦਾ ਸਭ ਤੋਂ ਵੱਡਾ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਜਿਹੜੀ ਸਰਕਾਰ ਉਹ ਲਾਉਣ ਜਾ ਰਹੀ ਆ, ਉਹ ਬੜਾ ਸਿਰ ਝੁਕਾਉਣ ਵਾਲੀ ਗੱਲ ਆ। ਉਥੋਂ ਇੱਕ ਬੰਨੇ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਸਿਫਤੀ ਦਾ ਘਰ ਕਹਿੰਦੇ ਆ ਜੀ, ਔਰ ਦੂਸਰੇ ਬੰਨੇ ਸਿਫਤੀ ਦੇ ਘਰ ਦੇ ਵਿੱਚ ਅਸੀਂ ਪੂਰੇ ਮਾਝੇ ਦਾ ਕੂੜਾ ਲਿਆ ਕੇ ਸੁੱਟਣ ਲੱਗੇ ਆ, ਔਰ ਉਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 1.5 ਕਿਲੋਮੀਟਰ ਦੀ ਦੂਰੀ ਤੇ। ਮਜੀਠੇ ਤੋਂ, ਪੱਟੀ ਤੋਂ, ਅਜਨਾਲੇ ਤੋਂ, ਤਰਨਤਾਰਨ ਤੋਂ, ਇਹ ਸਾਰੇ ਇਲਾਕਿਆਂ ਤੋਂ ਜਿਹੜਾ ਕੂੜਾ ਉਹ ਆਪਾਂ ਅੰਮ੍ਰਿਤਸਰ ਸਾਹਿਬ ਚ ਲਿਆਉਣ ਲੱਗੇ ਆ। ਕਿੰਨੀ ਕੁ ਸਿਆਣੀ ਗੱਲ ਹੈ। ਔਰ ਮੇਰਾ ਬੜਾ ਵੱਡਾ ਵਿਰੋਧ ਇਸ ਗੱਲ ਦਾ ਰਿਹਾ, ਔਰ ਮੈਂ ਪੂਰਾ ਝੰਡਾ ਚੁੱਕ ਕੇ ਇਸ ਗੱਲ ਦੀ ਖਿਲਾਫਤ ਕੀਤੀ ਹੈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਵੀ ਇਹ ਗੱਲ ਆਖੀ ਕਿ ਜੇ ਕੋਈ ਇਹੋ ਜਿਹੀ ਤਜਵੀਜ਼ ਹੈ ਤੇ ਉਹਨੂੰ ਰੱਦ ਕਰਨਾ ਚਾਹੀਦਾ ਹੈ, ਪਰ ਇਸ ਦੇ ਬਾਵਜੂਦ ਵੀ ਉੱਥੇ ਕੋਈ ਗੱਲ ਰੁਕੀ ਨਹੀਂ, ਔਰ ਸਰਕਾਰ ਹਜੇ ਵੀ ਉਸ ਪਲਾਂਟ ਨੂੰ, ਉਸ ਪ੍ਰੋਜੈਕਟ ਨੂੰ ਲੈ ਕੇ ਅੱਗੇ ਵਧ ਰਹੀ ਹੈ, ਔਰ ਮੈਂ ਸਮਝਦਾ ਕਿ ਇਹ ਇਹਨਾਂ ਦੇ ਪਤਨ ਦਾ ਕਾਰਨ ਬਣੇਗਾ। ਬਿਲਕੁਲ ਜੀ। ਬੁਲਾਰੀਆ ਸਾਹਿਬ, ਅਗਰ ਜ਼ਿਕਰ ਕਰੀਏ ਤਾਂ ਕਾਫੀ ਲੰਮੇ ਸਮੇਂ ਤੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਗਠਬੰਧਨ ਦੇ ਨਾਲ ਜੁੜੇ ਹੋਏ ਹੋ, ਔਰ ਮੈਂ ਸਮਝਦਾ ਕਿ ਇਹਦੇ ਲੰਬੇ ਕਰੀਅਰ ਦੇ ਵਿੱਚ, ਇੱਕ ਇੰਨੇ ਅੱਛੇ ਅਹੁਦੇ ਦੇ ਵਿੱਚ, ਇੱਕ ਦੋ ਗੱਲਾਂ ਮਾਇਨੇ ਨਹੀਂ ਰੱਖਦੀਆਂ ਵੀ ਕਿਸੇ ਪਾਰਟੀ ਦੇ ਨਾਲ, ਔਰ ਖਾਸ ਕਰ ਆਪਣੀ ਹੀ ਪਾਰਟੀ ਦੇ ਨਾਲ ਮਨਮੁਟਾਵ ਹੋ ਜਾਏ। ਮੈਂ ਜਾਣਨਾ ਚਾਹਾਂਗਾ ਵੀ ਹੋਰ ਕਿਹੜੀਆਂ ਐਸੀਆਂ ਗੱਲਾਂ ਸਨ ਕਿ ਜਿਸ ਕਰਕੇ ਇੰਨਾ ਮਨਮੁਟਾਵ ਖੜਾ ਹੋਇਆ ਔਰ ਇੱਕੋ ਦਮ ਜਿਹੜਾ ਹੈ ਮਨ ਉੱਠ ਗਿਆ ਪਾਰਟੀ ਤੋਂ? ਤੁਸੀਂ ਵੇਖੋ ਸਤਿੰਦਰ ਜੀ, ਜਿਹੜੀ ਗੱਲ ਹੈ ਕਿ ਮੇਰਾ ਸਿਆਸੀ ਕਰੀਅਰ, ਮੈਂ ਪਹਿਲੀ 2008 ਚ ਮੈਂ MLA ਬਣਿਆ ਸੀਗਾ। 2008 ਤੋਂ ਲੈ ਕੇ ਤੇ 2012 ਤੱਕ ਜਿਹੜਾ ਮੇਰਾ ਸਫ਼ਰ ਸੀਗਾ, ਤਕਰੀਬਨ 3.5 ਸਾਲ ਮੈਂ ਉਦੋਂ MLA ਰਿਹਾ ਸੀ। 2008 ਦੇ ਮਿਡ ਚ ਮੈਂ ਬਣਿਆ ਸੀਗਾ, ਔਰ ਉਹ 3.5 ਸਾਲ ਦੇ ਵਿੱਚ ਮੈਂ ਜੋ ਮੁਸ਼ਕਲਾਤਾਂ ਵੇਖੀਆਂ, ਸੁਣੀਆਂ, ਲੋਕਾਂ ਦੀ ਆਪਣੀ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਹੱਲ ਕਰ ਸਕੀਏ। ਔਰ ਉਸ ਵਕਤ ਮੈਂ ਸਮਝਦਾ ਕਿ ਕੁਝ ਨਾ ਕੁਝ ਜੋ ਸਾਡੀਆਂ ਡਿਮਾਂਡ ਸੀਗੀਆਂ ਉਸ ਸਮੇਂ ਦੀ ਸਰਕਾਰ ਨਾਲ, ਅਸੀਂ ਕਾਫੀ ਉਦੋਂ ਹੱਲ ਕਰਾਉਣ 'ਚ ਕਾਮਯਾਬ ਹੋ ਸਕੇ ਸੀਗੇ। ਪਰ ਕੁਝ ਇਹੋ ਜਿਹੀਆਂ ਗੱਲਾਂ ਸੀ ਜਿਹੜੀਆਂ ਹੱਲ ਨਹੀਂ ਸੀ ਹੋ ਸਕੀਆਂ। ਪਰ ਲੋਕਾਂ ਨੇ 2012 ਦੀ ਚੋਣ ਦੇ ਵਿੱਚ ਮੈਨੂੰ ਬੜੇ ਭਰਵੇਂ ਲੀਡ ਦੇ ਨਾਲ, ਬੜੇ ਭਰਵੇਂ ਫੈਸਲੇ ਦੇ ਨਾਲ ਮੈਨੂੰ ਜਿਤਾਇਆ ਸੀਗਾ, ਔਰ ਵਿਰੋਧੀ, ਆਪਣੀ ਹੀ ਪਾਰਟੀ 'ਚ ਇੱਕ ਬੰਦਾ ਵਿਰੋਧੀ ਖੜਾ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਮੈਨੂੰ 15,000 ਦੀ ਲੀਡ ਨਾਲ ਜਿਤਾਇਆ ਸੀਗਾ। ਔਰ ਮੈਂ ਸਮਝਦਾ ਕਿ ਮਾਝੇ ਦੀ ਸਭ ਤੋਂ ਵੱਡੀ ਫਾਈਟ ਜਿਹੜੀ ਉਹ ਅੰਮ੍ਰਿਤਸਰ ਸਾਊਥ ਵਿੱਚ ਹੋਈ ਸੀਗੀ। ਪੋਲੀਟੀਕਲ ਸਰਕਲ ਦੇ ਵਿੱਚ ਵੀ ਇਹ ਬੜੀ ਚਰਚਾ ਸੀਗੀ, ਔਰ ਉਦੋਂ ਵੀ ਜਿਹੜੇ ਬਾਹਰ ਲੋਕ ਬੈਠੇ ਸੀ ਉਹ ਤੇ ਮੈਨੂੰ ਹਰਾ ਕੇ ਬੈਠੇ ਸੀਗੇ, ਪਰ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਸੀਗਾ, ਔਰ ਮੇਰੇ ਹਲਕੇ ਦੇ ਜਿਹੜੇ ਲੋਕ ਸੀਗੇ ਉਹਨਾਂ ਦਾ ਮੇਰੇ ਪਰਿਵਾਰ ਨਾਲ ਪਿਆਰ ਸੀਗਾ, ਇੰਦਰਬੀਰ ਬੁਲਾਰੀਆ ਦੀ ਸੇਵਾ ਨਾਲ ਉਹ ਖੁਸ਼ ਹੋਏ, ਔਰ ਉਹਨਾਂ ਨੇ ਬਹੁਤ ਵੱਡੀ ਲੀਡ ਨਾਲ, 15,000 ਤੋਂ ਵੱਧ ਦੀ ਲੀਡ ਨਾਲ ਮੈਨੂੰ ਦੁਬਾਰਾ ਜਿਤਾਇਆ ਸੀਗਾ। ਸੋ ਉਦੋਂ ਤੱਕ ਤੇ ਸਫ਼ਰ ਠੀਕ ਰਿਹਾ। ਜਦੋਂ 2012 ਚ ਜਿੱਤ ਕੇ ਆ ਗਏ ਤਾਂ ਮੈਂ ਸਮਝਦਾ ਕਿ 6-7 ਮਹੀਨੇ ਬਾਅਦ ਹੀ ਮੇਰੇ ਅੰਦਰੂਨੀ ਮਤਭੇਦ ਪੈਦਾ ਹੋਣੇ ਸ਼ੁਰੂ ਹੋ ਗਏ ਸੀਗੇ, ਔਰ ਮਤਭੇਦ ਜਿਹੜੇ ਸ਼ੁਰੂਆਤ ਹੋਈ ਉਹਦਾ ਕਾਰਨ ਸਭ ਤੋਂ ਵੱਡਾ ਇਹ ਬਣਿਆ ਕਿ ਜਿਹੜੀਆਂ ਇਹਨਾਂ ਦੀਆਂ ਪਾਲਿਸੀਜ਼ ਸੀਗੀਆਂ ਪੰਜਾਬ ਸਰਕਾਰ ਦੀਆਂ, ਉਹ ਪਾਲਿਸੀਜ਼ ਦੇ ਨਾਲ ਮੈਂ ਸਹਿਮਤ ਨਹੀਂ ਸੀਗਾ, ਔਰ ਉਹ ਪਾਲਿਸੀਜ਼ ਨੇ ਸਾਡੇ ਅੰਮ੍ਰਿਤਸਰ ਸਾਹਿਬ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ। ਸਭ ਤੋਂ ਵੱਡਾ ਤੇ ਵੇਖੋ, ਤੁਸੀਂ ਇਹ ਵੇਖਿਆ ਹੋਊਗਾ ਕਿ ਜਿਹੜੀ ਇੰਡਸਟਰੀ ਆ ਪੰਜਾਬ ਦੀ, ਉਹ ਤਕਰੀਬਨ, ਮੈਂ ਨਹੀਂ ਕਹਿ ਰਿਹਾ, ਉਹ ਰਿਪੋਰਟਸ ਨੇ ਕਿ 18,000 ਤੋਂ ਵੱਧ ਯੂਨਿਟ ਜਿਹੜੇ ਪੰਜਾਬ ਦੇ ਵਿੱਚ ਬੰਦ ਹੋ ਗਏ, ਇੰਡਸਟਰੀਅਲ ਯੂਨਿਟਸ। ਔਰ ਸਭ ਤੋਂ ਵੱਡੀ ਗੱਲ ਹੈ ਕਿ 18,000 ਦੇ ਵਿੱਚੋਂ 8,000 ਯੂਨਿਟ ਕੱਲੇ ਅੰਮ੍ਰਿਤਸਰ ਸਾਹਿਬ ਦੇ ਨੇ। ਤੇ ਜੇ 8,000 ਯੂਨਿਟ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੰਦ ਹੋ ਗਏ ਨੇ, ਇਹਦਾ ਮਤਲਬ ਆ ਕਿ ਇੰਡਸਟਰੀ ਆਲਰੇਡੀ ਇੱਥੋਂ ਪੂਰੀ ਪਲਾਨ ਕਰ ਚੁੱਕੀ ਆ, ਔਰ ਜਦੋਂ ਇਹ ਇੱਥੋਂ ਇੰਡਸਟਰੀ ਸ਼ਿਫਟ ਹੋ ਚੁੱਕੀ ਆ ਤੇ ਇੱਥੋਂ ਦੇ ਲੋਕਾਂ ਕੋ ਕੋਈ ਹੋਰ ਕਿੱਤਾ ਕੋਈ ਰਹਿ ਨਹੀਂ ਜਾਂਦਾ। ਜਿਹੜਾ ਪ੍ਰਮੁੱਖ ਤੌਰ ਤੇ ਕਿੱਤਾ ਲੋਕਾਂ ਨੇ ਅਪਣਾਇਆ ਸੀਗਾ ਉਹ ਇਹ ਸੀਗਾ ਕਿ ਜਿਹੜਾ ਜ਼ਮੀਨਾਂ ਦੀ ਲਈ ਵੇਚੀ ਦਾ, ਔਰ ਬੜਾ ਵੱਡਾ ਇੱਕ ਇਹ ਸਿਸਟਮ ਚੱਲਿਆ ਸੀਗਾ ਜਿਹਦੇ ਵਿੱਚ ਲੋਕ ਛੋਟੇ-ਛੋਟੇ ਪਲਾਟ ਖਰੀਦਦੇ ਸੀ ਔਰ ਅੱਗੇ ਉਹਨੂੰ ਬਿਆਨਿਆਂ ਦੇ ਉੱਤੇ ਵੇਚਦੇ ਸੀਗੇ, ਔਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਉਹਦੇ ਵਿੱਚ ਉਹਨਾਂ ਦਾ ਦਾਲ ਫੁਲਕਾ ਚੱਲਦਾ ਸੀਗਾ। ਜਿਹੜਾ ਵੀ ਕੋਈ ਬੰਦਾ ਜਿਹੜੇ ਮਰਜ਼ੀ ਪੇਸ਼ੇ 'ਚ ਸੀਗਾ ਉਹ ਕਿਤੇ ਨਾ ਕਿਤੇ ਛੋਟੇ ਜ਼ਮੀਨ ਦੇ ਟੁਕੜਿਆਂ ਦੀ ਲਈ ਵੇਚੀ ਜ਼ਰੂਰ ਕਰਦਾ ਸੀਗਾ। ਔਰ ਸਾਡੀ ਸਰਕਾਰ ਆਂਦੇ ਹੀ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਕਿ ਜਿਹੜੀ ਪਾਵਰ ਆਫ ਅਟਾਰਨੀ ਸਿਸਟਮ ਆ ਇਹਨੂੰ ਖਤਮ ਕੀਤਾ ਜਾਏਗਾ, ਔਰ ਜਦੋਂ ਉਹਨੂੰ ਖਤਮ ਕੀਤਾ ਗਿਆ ਤੇ ਬੜਾ ਵੱਡਾ ਅਸਰ ਜਿਹੜਾ ਉਹ ਡਾਇਰੈਕਟ ਲੋਕਾਂ ਦੇ ਉੱਤੇ ਬੜਾ ਵੱਡਾ ਬੋਝ ਪਿਆ, ਉਹਨਾਂ ਦੀ ਰੋਜ਼ੀ ਰੋਟੀ ਖੋਹ ਲਈ ਗਈ। ਕੋਈ ਇਸ ਕਾਰੋਬਾਰ ਤੋਂ 10,000 ਰੁਪਇਆ ਮਹੀਨਾ ਕਮਾਉਂਦਾ ਹੋਊਗਾ, ਕੋਈ ਹੋ ਸਕਦਾ ਕਿ ਵੱਧ ਵੀ ਕਮਾਉਂਦਾ ਹੋਵੇ, ਕੋਈ ਲੱਖ ਕਮਾਉਂਦਾ ਹੋਊਗਾ, ਕੋਈ 5 ਲੱਖ ਕਮਾਉਂਦਾ ਹੋਊਗਾ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਡਾਇਰੈਕਟ ਬਹੁਤ ਵੱਡੀ ਮਾਰ ਪਈ।
ਔਰ ਇਹ ਮਾਰ ਦਾ ਸਾਨੂੰ ਡਾਇਰੈਕਟ ਵੇਖਣ 'ਚ ਵੀ ਆਈ। ਦੂਜੇ ਬੰਨੇ ਜਿਹੜਾ ਰੇਤ ਦਾ ਕਾਰੋਬਾਰ ਆ, ਤੁਹਾਨੂੰ ਪਤਾ ਇਹ 'ਚ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਕਿ ਬੜੇ ਵੱਡੇ ਪੈਮਾਨੇ ਦੇ ਉੱਤੇ ਰੇਤ ਦਾ ਕਾਰੋਬਾਰ ਜਿਹੜਾ ਕੌਣ ਕਰ ਰਹੇ ਨੇ, ਕਿਵੇਂ ਚਲਾ ਰਹੇ ਨੇ, ਇਹ ਅਖਬਾਰਾਂ ਵਿੱਚ ਵੀ ਬਹੁਤ ਵਾਰੀ ਆ ਚੁੱਕਿਆ ਔਰ ਬੜੇ ਲੋਕਾਂ ਨੇ ਇਸ ਤੇ ਗੱਲ ਵੀ ਕੀਤੀ ਹੈ। ਔਰ ਰੇਤ ਦਾ ਰੇਟ ਇੰਨਾ ਜ਼ਿਆਦਾ ਵਧਣ ਕਰਕੇ ਜਿਹੜੀ ਘਰ ਦੀ ਮੈਨੂਫੈਕਚਰਿੰਗ ਆ, ਜਿਹੜੀ ਭਾਵੇਂ ਉਹ ਘਰ ਦੀ ਹੋਵੇ ਭਾਵੇਂ ਕਿਸੇ ਇਮਾਰਤ ਦੀ ਹੋਵੇ, ਉਹਦੇ ਵਿੱਚ ਕਾਸਟ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਹੋ ਗਿਆ। ਕਿਤੇ ਨਾ ਕਿਤੇ ਜਦੋਂ ਲਈ ਵੇਚੀ ਵੀ ਜ਼ਮੀਨਾਂ ਦੀ ਬੰਦ ਹੋ ਗਈ, ਜਦੋਂ ਕਾਸਟ ਆਫ ਮਟੀਰੀਅਲ ਵੀ ਵੱਧ ਗਿਆ, ਤੇ ਇਹ ਸਾਰਾ ਦਾ ਸਾਰਾ ਇਕੱਠਾ ਇਹਦਾ ਬੋਝ ਬਣ ਕੇ ਜਿਹੜਾ ਉਹ ਸਾਡੀ ਮੈਨੂਫੈਕਚਰਿੰਗ ਜਿਹੜੀ ਕੰਸਟਰਕਸ਼ਨ ਕਿੱਤਾ ਉਹ 'ਚ ਪਈ ਆ। ਔਰ ਕੰਸਟਰਕਸ਼ਨ ਕਿੱਤਾ ਇੱਕ ਇਹੋ ਜਿਹਾ ਜਿਹਦੇ ਨਾਲ ਸੈਂਕੜੇ ਕਾਰੋਬਾਰ ਜੁੜੇ ਨੇ। ਜੇ ਕੋਈ ਮਕਾਨ ਬਣਾਏਗਾ ਤਾਂ ਮਕਾਨ ਦੇ ਵਿੱਚ ਲੱਕੜ ਦਾ ਕੰਮ ਵੀ ਹੋਏਗਾ, ਲੋਹੇ ਦਾ ਵੀ ਹੋਏਗਾ, ਉਹਦੇ ਵਿੱਚ ਟੀਵੀ ਵੀ ਰੱਖਾਂਗੇ, ਉਹ 'ਚ ਫ੍ਰਿਜ ਵੀ ਲਿਆਵਾਂਗੇ, ਉਹਦੇ 'ਚ ਸੀਡੀ ਵੀ ਆਏਗੀ, ਉਹਦੇ 'ਚ ਪੇਂਟ ਵੀ ਹੋਏਗਾ। ਕਈ ਸੈਂਕੜੇ ਲੋਕਾਂ ਨੂੰ ਕਈ ਲੱਖਾਂ ਲੋਕਾਂ ਨੂੰ ਇਸ ਕਾਰੋਬਾਰ ਦੇ ਨਾਲ ਡਾਇਰੈਕਟ ਮਾਰ ਪਈ, ਜਿਹਦੇ ਕਰਕੇ ਅੰਮ੍ਰਿਤਸਰ ਸਾਹਿਬ ਦੀ ਇਕਨੋਮੀ ਦੇ ਉੱਤੇ ਬੜਾ ਵੱਡਾ ਅਸਰ ਪਿਆ। ਪੰਜਾਬ ਤੇ ਪਿਆ ਹੀ ਪਿਆ, ਪਰ ਖਾਸ ਤੌਰ ਤੇ ਅੰਮ੍ਰਿਤਸਰ ਸਾਹਿਬ ਦੀ ਇਕਨੋਮੀ ਤੇ ਅਸਰ ਪਿਆ ਕਿਉਂਕਿ ਇਹ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਸੀਗੀਆਂ ਰੈਵਨਿਊ ਮਹਿਕਮੇ ਵੱਲੋਂ, ਇਹ ਅੰਮ੍ਰਿਤਸਰ ਉੱਤੇ ਖਾਸ ਤੌਰ ਤੇ ਲਾਈਆਂ ਗਈਆਂ ਸੀਗੀਆਂ ਔਰ ਇਹਦੀ ਬੜੀ ਡਾਇਰੈਕਟ ਮਾਰ ਪਈ। ਮੈਂ ਇਹਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਉਦੋਂ ਮੁੱਖ ਮੰਤਰੀ ਸਾਹਿਬ ਨੂੰ ਵੀ ਮੈਂ ਦੱਸਿਆ, ਉਪ ਮੁੱਖ ਮੰਤਰੀ ਨੂੰ ਦੱਸਿਆ, ਕੰਸਰਨਡ ਮਿਨਿਸਟਰ ਕੋ ਵੀ ਮੈਂ ਗਿਆ ਔਰ ਉਹਨਾਂ ਨੂੰ ਦੱਸਿਆ। ਪਰ ਉਹ ਐਰੋਗੈਂਸ ਲੈਵਲ ਜਿਹੜਾ ਉਹ ਬਹੁਤ ਹਾਈ ਸੀਗਾ ਔਰ ਬੰਦੇ ਨੂੰ ਉਦੋਂ ਲੱਗਦਾ ਕਿ ਮੈਂ ਜੋ ਕਰ ਰਿਹਾ ਮੈਂ ਸਹੀ ਕਰ ਰਿਹਾ, ਔਰ ਉਹ ਕਿਸੇ ਸਹੀ ਬੰਦੇ ਦੀ ਸਲਾਹ ਲੈ ਕੇ ਵੀ ਅੱਖਾਂ ਤੇ ਪੱਟੀ ਬੰਨਣ ਵਾਲੀ ਗੱਲ ਹੋ ਜਾਂਦੀ ਹੈ, ਆਕੜ ਦੇ ਵਿੱਚ, ਹੰਕਾਰ ਦੇ ਵਿੱਚ। ਸੋ ਇਹ ਕਈ ਗੱਲਾਂ ਜਿਹੜੇ ਮੁੱਖ ਕਾਰਨ ਬਣੇ ਜਿਹਦੇ ਕਰਕੇ ਮੇਰੀ ਨਾਰਾਜ਼ਗੀ ਦਿਨ ਬਰ ਦਿਨ ਵੱਧਦੀ ਗਈ। ਬਿਲਕੁਲ ਜੀ, ਬਿਲਕੁਲ। ਬੁਲਾਰੀਆ ਸਾਹਿਬ, ਅਗਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਗਠਬੰਧਨ ਦੀ, ਹਰਿਆਣਾ ਦੇ ਇਲੈਕਸ਼ਨ ਦੇ ਵਿੱਚ ਤਕਰੀਬਨ ਉਹ ਗਠਬੰਧਨ ਜਿਹੜਾ ਹੈ ਉਹ ਖਤਮ ਹੁੰਦਾ ਨਜ਼ਰ ਜਿਹੜਾ ਆਇਆ। ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੇਖ ਲਈਏ ਜਾਂ ਕੁਝ ਹੋਰ, ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਗਠਬੰਧਨ ਕਿੰਨੀ ਕੁ ਮਜ਼ਬੂਤੀ ਰੱਖੇਗਾ? ਜੇਕਰ ਹੁੰਦਾ ਹੈ ਉਸ ਤੋਂ ਬਾਅਦ ਜਿਹੜੇ ਇਲੈਕਸ਼ਨ ਹੋਣਗੇ, ਕੀ ਇਹ ਲੌਂਗ ਰਨ ਚੱਲ ਸਕਦਾ ਹੈ? ਵੇਖੋ, ਗਠਬੰਧਨ ਦੀ ਗੱਲ ਕਰੀਏ ਤੇ ਮੈਂ ਤੁਹਾਨੂੰ ਸਾਫ਼ ਸਪਸ਼ਟ ਦੱਸਦਾ, ਜੇ ਕਿਤੇ ਬਿਹਾਰ ਦੇ ਵਿੱਚ ਭਾਜਪਾ ਜਿੱਤ ਜਾਂਦੀ ਤਾਂ ਇਹ ਗਠਬੰਧਨ ਤੁਹਾਨੂੰ ਕਿਤੇ ਦਾ ਕਿਤੇ ਹੋਇਆ ਵੇਖਣਾ ਸੀਗਾ। ਠੀਕ ਹੈ ਜੀ, ਇਹ ਗਠਬੰਧਨ ਰਹਿਣਾ ਨਹੀਂ ਸੀਗਾ। ਸੋ ਅੱਜ ਕਿਤੇ ਨਾ ਕਿਤੇ ਠੀਕ ਆ, ਇਹਨਾਂ ਦੀਆਂ ਆਪਣੀਆਂ ਇੱਕ ਦੂਜੇ ਦੀਆਂ ਮਜਬੂਰੀਆਂ ਜਿਹਦੇ ਕਰਕੇ ਇਕੱਠੇ ਨੇ। ਜਿਹੜੀ ਗੱਲ ਆਮ ਤੌਰ ਤੇ ਵੱਡੇ ਲੀਡਰ ਕਹਿੰਦੇ 9 ਮਾਸ ਦਾ ਰਿਸ਼ਤਾ, ਤੇ ਕੋਈ 9 ਮਾਸ ਦਾ ਰਿਸ਼ਤਾ ਨਹੀਂ ਹੈਗਾ। ਇੱਕ ਦੂਜੇ ਦੇ ਸਿਸਟਮ ਦੇ ਕਰਕੇ ਚੱਲਦਾ। ਸੈਂਟਰ ਨੂੰ ਇਹਨਾਂ ਦੀ ਲੋੜ ਹੈ, ਇਹਨਾਂ ਨੂੰ ਉਹਨਾਂ ਦੀ ਲੋੜ ਹੈ, ਇਸ ਕਰਕੇ ਇਕੱਠੇ ਹੋ ਕੇ ਤੁਰੇ ਫਿਰਦੇ ਨੇ, ਪਰ ਕੋਈ 9 ਮਾਸ ਦੀ ਗੱਲ ਨਹੀਂ ਹੈਗੀ। ਬਿਲਕੁਲ ਜੀ, ਔਰ ਇਹ ਕਿਸੇ ਵਕਤ ਵੀ ਟੁੱਟ ਸਕਦਾ। ਬਿਲਕੁਲ, ਕਿਉਂਕਿ ਅਗਰ ਇਤਿਹਾਸ ਪੜ੍ਹੀ ਤਾਂ ਕਿਤੇ ਨਾ ਕਿਤੇ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਕਿਤੇ ਸਿੱਖ ਕੌਮ ਨੂੰ ਜਰਾਏ ਪੇਸ਼ੀ ਕੌਮ ਕਹਿੰਦੇ ਨੇ, ਕਿਤੇ ਜਿਹੜੀ ਅਡਵਾਨੀ ਸਾਹਿਬ ਆਪਣੀ ਬੁੱਕ ਲਿਖਦੇ ਨੇ ਉਹਦੇ ਵਿੱਚ ਉਹ ਲਿਖਦੇ ਨੇ ਕਿ ਦਰਬਾਰ ਸਾਹਿਬ ਤੇ ਅਟੈਕ ਕਰਨ। ਜੇ ਅਗਰ ਉਸ ਬੁੱਕ ਦੀਆਂ ਪੰਕਤੀਆਂ ਪੜ੍ਹੀਏ ਤਾਂ ਕਿਤੇ ਨਾ ਕਿਤੇ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹਦੇ ਵਿੱਚ ਬਹੁਤ ਵੱਡਾ ਹੱਥ ਜਿਹੜਾ ਹੈ ਬੀਜੇਪੀ ਦਾ ਸੀਗਾ। ਪਰ ਇਸ ਦੇ ਬਾਵਜੂਦ ਵੀ ਇੱਕ ਐਸੀ ਕਿਹੜੀ ਜ਼ਰੂਰਤ ਹੈ ਕਿ ਅਸੀਂ ਕੌਮ, ਪੰਥ ਤੇ ਧਰਮ ਨੂੰ ਤਾਕ ਤੇ ਰੱਖ ਕੇ ਸਿਰਫ ਕੇਵਲ ਰਾਜਨੀਤੀ ਦੀ ਲੀਕ ਫੜ ਕੇ ਹੀ ਇਹਨਾਂ ਨਾਲ ਗਠਬੰਧਨ ਕਰੀ ਬੈਠੇ ਹਾਂ? ਵੇਖੋ, ਜਿੱਥੋਂ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਟੈਕ ਦੀ ਗੱਲ ਆ, ਤਾਂ ਮੈਂ ਸਮਝਦਾ ਕਿ ਕੱਲੀ ਬੀਜੇਪੀ ਨਹੀਂ, ਅਕਾਲੀ ਦਲ ਦੇ ਲੀਡਰ ਵੀ ਉਹਦੇ ਵਿੱਚ ਮੌਜੂਦ ਸਨ ਔਰ ਉਹਦੇ ਵਿੱਚ ਬੜੀ ਵੱਡੀ ਇਹ ਸਾਜ਼ਿਸ਼ ਆ। ਜਦੋਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਖੁਲਾਸੇ ਹੋਣਗੇ, ਚ ਬੜੇ ਚੀਜ਼ਾਂ ਬਾਹਰ ਨਿਕਲ ਕੇ ਆਉਣਗੀਆਂ ਔਰ ਮੈਂ ਸਮਝਦਾ ਕਿ ਇਹ ਸਾਰੀਆਂ ਜਿਹੜੇ ਆਪਣੇ ਸਿਆਸੀ ਜੀਵਨ ਨੂੰ ਕਿਵੇਂ ਬਚਾਇਆ ਜਾ ਸਕਦਾ, ਇਹ ਉਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਸਾਰੇ ਲੀਡਰਾਂ ਨੇ ਉਸ ਵਕਤ ਜੋ ਉਹਨਾਂ ਨੂੰ ਆਪਣੇ ਲਈ ਚੰਗੇ ਕਦਮ ਲੱਗੇ ਉਹ ਇਹਨਾਂ ਨੇ ਉਠਾਏ। ਔਰ ਮੈਂ ਸਮਝਦਾ ਕਿ ਇਹ ਜਿਨ੍ਹਾਂ ਨੇ ਇਹ ਪਾਪ ਕੀਤਾ, ਕਦੀ ਵੀ ਪਰਮੇਸ਼ਵਰ ਉਹਨਾਂ ਨੂੰ ਮਾਫ ਨਹੀਂ ਕਰੇਗਾ ਔਰ ਆਉਣ ਵਾਲੇ ਸਮੇਂ 'ਚ ਖੁਲਾਸੇ ਹੋਣਗੇ, ਨਿਕਲਣਗੀਆਂ ਗੱਲਾਂ ਜਦੋਂ ਸਮਾਂ ਆਊਗਾ। ਔਰ ਜਿੱਥੋਂ ਤੱਕ ਗਠਬੰਧਨ ਦੀ ਗੱਲ ਹੈ ਤਾਂ ਮੈਂ ਪਹਿਲੇ ਹੀ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਬੜੀ ਮਹਾਨ ਪਾਰਟੀ ਹੈ। ਜਿਹੜੇ ਵਿਚਾਰਾਂ, ਜਿਹੜੇ ਸਿਧਾਂਤਾਂ ਤੇ ਨੂੰ ਲੈ ਕੇ ਇਹ ਪਾਰਟੀ ਬਣੀ ਸੀ ਉਹ ਬੜੇ ਮਹਾਨ ਨੇ, ਪਰ ਮੌਜੂਦਾ ਜਿਹੜੇ ਇਹਨੂੰ ਚਲਾ ਰਹੇ ਨੇ ਉਹ ਇਸ ਕਾਬਿਲ ਨਹੀਂ ਹੈ ਕਿ ਉਹ ਚਲਾਉਣ। ਉਹ ਇਸ ਕਾਬਿਲ ਨਹੀਂ ਹੈ ਕਿ ਉਹ ਇੰਨੀ ਵੱਡੀ ਮਹਾਨ ਪਾਰਟੀ ਨੂੰ ਅੱਗੇ ਲੈ ਕੇ ਵਧਣ। ਔਰ ਜਿਹੜੇ ਮੌਜੂਦਾ ਲੀਡਰ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਦੇ ਨਾਲ ਖਿਲਵਾੜ ਕੀਤਾ ਔਰ ਉਸ ਵਿਚਾਰਧਾਰਾ ਨਾਲ ਖਿਲਵਾੜ ਕੀਤਾ ਔਰ ਕਦੀ ਵੀ ਉਸ ਵਿਚਾਰਧਾਰਾ ਤੇ ਨਹੀਂ ਚੱਲੇ, ਸਗੋਂ ਇੱਕ ਬਨੌਟੀ ਪਰਦਾ ਬਣਾ ਕੇ ਲੋਕਾਂ ਨੂੰ ਕੁਝ ਵਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਅਸਲੀਅਤ ਦੇ ਵਿੱਚ
ਇਹ ਜਿਹੜਾ ਪੰਥ ਨੂੰ ਖੋਰਾ ਲਾਉਣ ਵਾਲੇ ਨੇ। ਬਿਲਕੁਲ ਜੀ। ਬੁਲਾਰੀਆ ਸਾਹਿਬ, ਅਗਰ ਗੱਲ ਕਰੀਏ ਤਾਂ ਅਰੁਣ ਜੇਤਲੀ ਸਾਹਿਬ ਦੀ ਇੱਕ ਹਾਰ ਬਹੁਤ ਵੱਡਾ ਜਿਹੜਾ ਇੱਕ ਸਦਮਾ ਬੀਜੇਪੀ ਨੂੰ ਜਿਹੜਾ ਹੈ ਉਹ ਕਦੇ ਨਾ ਭੁੱਲਣ ਵਾਲਾ ਸਦਮਾ ਜਿਹੜਾ ਮੈਂ ਕਹਾਂਗਾ ਕਿ ਉਹ ਉਹਨਾਂ ਨੂੰ ਲੱਗਿਆ। ਔਰ ਕਿਤੇ ਨਾ ਕਿਤੇ ਤੁਹਾਡੇ ਨਾਲ ਪਾਰਟੀ ਦੇ ਮਨਮੁਟਾਵ ਦਾ ਕਾਰਨ ਇਹ ਤਾਂ ਨਹੀਂ ਕਿ ਅਰੁਣ ਜੇਤਲੀ ਦੀ ਹਾਰ ਹੋਈ ਔਰ ਦੱਖਣੀ ਏਰੀਏ ਦੇ ਵਿੱਚੋਂ ਵੋਟਾਂ ਨਹੀਂ ਪਈਆਂ ਔਰ ਬੁਲਾਰੀਆ ਸਾਹਿਬ ਨੇ ਕਿਤੇ ਮਦਦ ਨਹੀਂ ਕੀਤੀ, ਕਿਤੇ ਨਾ ਕਿਤੇ ਇਹ ਕਾਰਨ ਤਾਂ ਨਹੀਂ ਮੰਨ ਸਕਦੇ ਅਸੀਂ? ਸਤਿੰਦਰ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਗੱਲ ਆ ਕਿ ਅਰੁਣ ਜੇਟਲੀ ਜੀ ਮੇਰੇ ਕਰਕੇ ਹਾਰੇ ਜਾਂ ਕਿ ਜਿਹੜੀ ਇਹ ਗੱਲ ਤੁਸੀਂ ਵੀ ਕਹਿ ਰਹੇ ਹੋ ਜੀ, ਜਾਂ ਮੇਰੇ ਹਲਕੇ 'ਚੋਂ ਵੋਟਾਂ ਨਹੀਂ ਪਈਆਂ, ਤਾਂ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਕਿ ਦਸਮ ਪਿਤਾ ਜੀ ਦੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਜਿਹੜੀ ਆ ਉਹ ਪੁੱਠੀ ਪੜ੍ਹਨੀ ਜਾਂ ਉਹਦੇ ਵਿੱਚ ਜੇਟਲੀ ਸਾਹਿਬ ਦਾ ਨਾਮ ਲੈ ਕੇ ਆਉਣਾ, ਇਹ ਇੰਦਰਵੀਰ ਬੁਲਾਰੀਆ ਨੇ ਤਾਂ ਨਹੀਂ ਸੀ ਕੀਤਾ। ਬਿਲਕੁਲ ਠੀਕ। ਇਹ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਸੀ ਔਰ ਇੰਦਰਵੀਰ ਬੁਲਾਰੀਆ ਦੇ ਹਲਕੇ 'ਚ ਖੜੇ ਹੋ ਕੇ ਕੀਤਾ ਸੀਗਾ। ਪਰ ਉਸ ਵਕਤ ਮੈਂ ਨਾਲ ਮੌਜੂਦ ਨਹੀਂ ਸੀ ਸਟੇਜ ਤੇ ਜੀ। ਮੈਂ ਉਸ ਮੀਟਿੰਗ 'ਚੋਂ ਪਹਿਲੇ ਨਿਕਲ ਗਿਆ ਸੀਗਾ ਕਿਉਂਕਿ ਉਹ ਮੀਟਿੰਗ ਵੀ ਮੇਰੇ ਨਾਲ ਮਤਭੇਦ ਉਸ ਟਾਈਮ ਵੀ ਮੇਰੇ ਕੋਈ ਨਾ ਕੋਈ ਗੱਲਾਂ ਚੱਲ ਰਹੀਆਂ ਸੀਗੀਆਂ। ਮੈਂ ਖਿਲਾਫ ਸੀ ਕਿ ਇਹ ਮੀਟਿੰਗ ਇੱਥੇ ਨਾ ਕੀਤੀ ਜਾਏ, ਪਰ ਇਹਨਾਂ ਨੇ ਉਸਦੇ ਬਾਵਜੂਦ ਵੀ ਉਹ ਮੀਟਿੰਗ ਉੱਥੇ ਕੀਤੀ। ਠੀਕ ਹੈ, ਮੈਂ ਹਾਜ਼ਰੀ ਲਵਾ ਕੇ ਉੱਥੋਂ ਮੀਟਿੰਗ 'ਚੋਂ ਨਿਕਲ ਗਿਆ। ਠੀਕ ਹੈ, ਔਰ ਪਰ ਜੋ ਉੱਥੇ ਹੋਇਆ ਉਹ ਮੈਂ ਪਹਿਲੇ ਵੀ ਇਹ ਗੱਲ ਤੁਹਾਨੂੰ ਹੁਣੇ ਕੁਝ ਸਮਾਂ ਪਹਿਲੇ ਵੀ ਤੁਹਾਡੇ ਸਵਾਲਾਂ ਦੇ ਵਿੱਚ ਮੈਂ ਜਵਾਬ ਦਿੱਤਾ ਸੀਗਾ ਕਿ ਇਹ ਪੰਥਕ ਹੋਣ ਦਾ ਸਿਰਫ ਢੋਂਗ ਕਰਦੇ ਆ। ਇਹ ਪੰਥਕ ਹੈ ਨਹੀਂ, ਇਹ ਸਿਰਫ ਇੱਕ ਬਨੌਟੀ ਚਿਹਰਾ ਬਣਾ ਕੇ ਆਪਣੇ ਸਿਆਸੀ ਹਿੱਤਾਂ ਲਈ, ਆਪਣੇ ਸਿਆਸੀ ਫਾਇਦਿਆਂ ਲਈ ਕੁਝ ਵੀ ਕਰ ਸਕਦੇ ਆ। ਤੇ ਉੱਥੇ ਵੀ ਇਹ ਗੱਲ ਹੋਈ। ਬਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਮਹਾਰਾਜ ਦੀ ਬਾਣੀ ਪੁੱਠੀ ਪੜ੍ਹਤੀ ਸਿਰਫ ਤੇ ਸਿਰਫ ਆਪਣੇ ਸਿਆਸੀ ਲੀਡਰ ਨੂੰ ਖੁਸ਼ ਕਰਨ ਵਾਸਤੇ। ਇਹ ਤੋਂ ਵਧੀਆ, ਇਹ ਤੋਂ ਵੱਡੀ ਘਟੀਆ ਗੱਲ ਹੋਰ ਹੋ ਨਹੀਂ ਸਕਦੀ। ਔਰ ਮੈਂ ਉਹਦੇ ਇਮੀਡੀਏਟਲੀ ਬਾਅਦ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਗੱਲ ਹੋ ਗਈ ਉੱਥੇ, ਮੈਂ ਉਹਦੇ ਬਾਅਦ ਇਹਨਾਂ ਨੂੰ ਫੋਨ ਕਰਕੇ ਮੈਂ ਆਖਿਆ ਕਿ ਬਿਕਰਮ ਸਿੰਘ ਜੀ, ਜੇ ਆਪਣੇ ਕੋਈ ਗਲਤੀ ਹੋ ਗਈ ਹੈ ਤੇ ਆਪਾਂ ਮਾਫੀ ਮੰਗੀ ਹੈ। ਪਰ ਉਦੋਂ ਹੰਕਾਰ ਇੰਨਾ ਸਿਰ ਤੇ ਚੜਿਆ ਸੀਗਾ ਕਿ ਉਹ ਸਾਰਾ ਕੁਝ ਕਹਿੰਦੇ ਨਾ ਵੀ ਜਦੋਂ ਹੰਕਾਰ ਆ ਜਾਂਦਾ ਤੇ ਉਦੋਂ ਬੰਦਾ ਅੰਨਾ ਬੋਲਾ ਹੋ ਜਾਂਦਾ ਤੇ ਕੁਝ ਵਿਖਦਾ ਨਹੀਂ ਆ। ਤਾਂ ਬਿਕਰਮ ਸਿੰਘ ਨਾਲ ਵੀ ਕੁਝ ਇਹੋ ਜਿਹਾ ਹੋਇਆ ਔਰ ਉਲਟਾ ਮੈਨੂੰ ਇਹਨੇ ਇਹ ਗੱਲ ਆਖੀ ਕਿ ਨਹੀਂ, ਮੈਂ ਜੇ ਤੂੰ ਵੀ ਇਹ ਗੱਲ ਆਖੇਂਗਾ ਕਿ ਮੈਂ ਗਲਤ ਹਾਂ ਤੇ ਫਿਰ ਤੇ ਮੈਂ ਗਲਤੀ ਹਾਂ। ਤੇ ਮੈਂ ਕਿਹਾ ਸੀ ਜੇ ਆਪਾਂ ਗਲਤ ਹੋ ਗਏ ਆਪਾਂ ਨੂੰ ਗਲਤੀ ਮੰਨਣ 'ਚ, ਉਹ ਵੀ ਦਸਮ ਪਿਤਾ ਦੀ ਸ਼ਾਨ ਦੇ ਵਿੱਚ ਸਾਡੇ ਕੋਲ ਗਲਤੀ ਹੋ ਗਈ ਹੋਵੇ ਤੇ ਸਾਨੂੰ ਤੇ ਹੁਣੇ ਹੀ ਨਤਮਸਤਕ ਹੋ ਕੇ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗਲਤੀ ਹੁਣੇ ਮੰਨਣੀ ਚਾਹੀਦੀ ਹੈ ਔਰ ਜੋ ਅਕਾਲ ਤਖਤ ਸਾਹਿਬ ਸਜ਼ਾ ਲਾਣ ਉਹ ਸਜ਼ਾ ਮੰਨਣੀ ਚਾਹੀਦੀ ਹੈ। ਤਾਂ ਅੱਗੋਂ ਜਵਾਬ ਆਇਆ ਸੀ ਕੋਈ ਗੱਲ ਇੱਥੋਂ ਤੱਕ ਜਾਣੀ ਨਹੀਂ, ਇਹ ਜਿਹੜੀ ਗੱਲ ਹੈ 2-4 ਦਿਨ 'ਚ ਖਤਮ ਹੋ ਜਾਣੀ ਹੈ। ਪਰ ਮੈਨੂੰ ਬੜਾ ਮਹਿਸੂਸ ਹੋਇਆ ਕਿ ਬੰਦਾ ਜਿਹੜਾ ਉਹ ਆਪਣੇ ਜੀਵਨ ਦੇ ਵਿੱਚ ਗੁਰੂ ਤੋਂ ਭਟਕ ਗਿਆ। ਬਿਲਕੁਲ ਜੀ, ਬਿਲਕੁਲ। ਸੋ ਸਮੇਂ ਆਪਣੀ ਰਫ਼ਤਾਰ ਦੇ ਨਾਲ ਵਧ ਰਿਹਾ ਜੀ, ਸਮੇਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਇਹਨਾਂ ਦੇ ਨਾਲ ਹੋਰ ਗੱਲਬਾਤ ਕਰ ਸਕੀਏ। ਪਰ ਨੈਕਸਟ ਐਪੀਸੋਡ ਦੇ ਵਿੱਚ ਇਹ ਸਾਡੇ ਨਾਲ ਦੁਬਾਰਾ ਸ਼ਮੂਲੀਅਤ ਕਰਨਗੇ ਜੀ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿੰਦਰ ਜੀ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਐਪੀਸੋਡ ਦੇ ਵਿੱਚ ਸਾਡੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਹਲਕਾ ਦੱਖਣੀ ਤੋਂ ਇੰਦਰਬੀਰ ਸਿੰਘ ਬੁਲਾਰੀਆ ਜੀ ਮੌਜੂਦ ਸਨ ਤੇ ਅੱਜ ਵੀ ਉਹ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਕਰਾਂਗੇ ਉਹਨਾਂ ਦੇ ਨਾਲ ਕੁਝ ਸਿਆਸੀ ਪੱਖ ਦੀਆਂ ਗੱਲਾਂ ਤੇ ਜਾਣਾਂਗੇ ਉਹਨਾਂ ਦੇ ਇਸ ਸਿਆਸੀ ਸਫ਼ਰ ਬਾਰੇ। ਸੋ ਇੰਦਰਬੀਰ ਸਿੰਘ ਜੀ, ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਈਏ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿੰਦਰ ਜੀ। ਇੱਕ ਬੜੀ ਵਿਚਿੱਤਰ ਗੱਲ ਜ਼ਿਹਨ ਦੇ ਵਿੱਚ ਆਉਂਦੀ ਹੈ ਔਰ ਮੈਂ ਸਪਸ਼ਟ ਰੂਪ 'ਚ ਤੁਹਾਨੂੰ ਪੁੱਛਣਾ ਚਾਹਾਂਗਾ। ਇੰਨੇ ਮਤਭੇਦ ਹੋ ਚੁੱਕੇ ਨੇ, ਸਾਲ ਵੀ ਨਹੀਂ ਤਕਰੀਬਨ ਰਹਿ ਗਿਆ, ਇਲੈਕਸ਼ਨ ਤਿਆਰ ਨੇ, ਕੰਪੇਨ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਕੀ ਅਸੀਂ ਇਹ ਮੰਨ ਲਈਏ ਕਿ ਇੰਦਰਬੀਰ ਸਿੰਘ ਬੁਲਾਰੀਆ ਹੁਣ ਪ੍ਰੋਪਰ ਬਾਈਕਾਟ ਕਰੇਗਾ ਸ਼੍ਰੋਮਣੀ ਅਕਾਲੀ ਦਲ ਦਾ? ਇਹ 'ਚ ਕੋਈ ਸ਼ੱਕ ਵਾਲੀ ਗੱਲ ਰਹਿ ਹੀ ਨਹੀਂ ਗਈ ਸਤਿੰਦਰ ਜੀ। 100% ਨਹੀਂ 200% ਇੰਦਰਬੀਰ ਬੁਲਾਰੀਆ ਬਾਈਕਾਟ ਕਰੇਗਾ ਔਰ ਇੰਦਰਬੀਰ ਬੁਲਾਰੀਆ ਜਿਹੜੀ ਗੱਲ ਕਹਿ ਦਿੰਦਾ ਉੱਤੇ ਚਟਾਨ ਵਾਂਗੂ ਖੜਾ ਹੁੰਦਾ। ਮੈਨੂੰ ਕੋਈ ਵੀ ਲਾਲਚ ਦੇਣਗੇ, ਕੋਈ
ਕੋਈ ਵੀ ਮੈਨੂੰ ਅਹੁਦਾ ਦੇਣਗੇ, ਮੈਨੂੰ ਕੋਈ ਚੀਜ਼ ਚਾਹੀਦੀ ਨਹੀਂ। ਸਾਨੂੰ ਪਰਮੇਸ਼ਵਰ ਦਾ ਦਿੱਤਾ ਸਾਰਾ ਕੁਝ ਸਾਡੇ ਕੋਲ ਆ ਔਰ ਅਸੀਂ ਖੁਸ਼ ਹਾਂ ਔਰ ਸੰਪੰਨ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰੇ, ਮਿਹਰ ਕਰੇ, ਹੌਸਲੇ ਬੁਲੰਦ ਰੱਖਣ ਔਰ ਜਿਹੜੀ ਤਾਕਤ ਦਿੱਤੀ ਹੈ ਤਾਕਤ 'ਚ ਵਾਧਾ ਕਰਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਦਾ ਮੁਕਾਬਲਾ ਡਟ ਕੇ ਕਰ ਸਕੀਏ। ਬਿਲਕੁਲ ਜੀ। ਸੋ ਆਉਣ ਵਾਲੇ ਸਮੇਂ ਦੀ ਤੁਸੀਂ ਗੱਲ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਤਾਂ ਹੈ ਨਹੀਂ ਕਿ ਪੋਲੀਟੀਕਲ ਕੈਰੀਅਰ ਜਿਹੜਾ ਤੁਸੀਂ ਬਿਲਕੁਲ ਠੱਪ ਕਰਕੇ ਜਾਂ ਕਿਸੇ ਹੋਰ ਕਾਰੋਬਾਰ 'ਚ ਚਲੇ ਜਾਣਾ। ਪੋਲੀਟੀਕਲ ਰਾਜਨੀਤਿਕ ਜਿਵੇਂ ਤੁਸੀਂ ਦੱਸਿਆ ਵੀ ਰਾਜਨੀਤੀ ਖੂਨ ਦੇ ਵਿੱਚ ਹੈ, ਵਿਰਸੇ ਤੋਂ ਮਿਲੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੰਦਰਬੀਰ ਸਿੰਘ ਬੁਲਾਰੀਆ ਨੂੰ ਕਿਸ ਪਾਰਟੀ ਦਾ ਝੰਡਾ ਲੈ ਕੇ ਤੁਰਦੇ ਹੋਏ ਮੈਦਾਨ 'ਚ ਨਜ਼ਰ ਦਿਖਾ ਸਕਦੇ? ਇੰਦਰਬੀਰ ਬੁਲਾਰੀਆ ਉਸ ਪਾਰਟੀ ਜਾਂ ਉਸ ਵਿਅਕਤੀ ਦਾ ਹੀ ਝੰਡਾ ਚੁੱਕੇਗਾ ਜਿਹੜਾ ਵਿਅਕਤੀ ਜਾਂ ਜਿਹੜੀ ਪਾਰਟੀ ਆਪਣੇ ਆਪ ਨੂੰ ਪੰਜਾਬ ਦੇ ਹਿੱਤਾਂ ਵਿੱਚ, ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਗੱਲ ਬਣ ਕੇ ਨਿਕਲੇਗੀ ਕਿ ਵਾਕਈ ਇਹ ਪਾਰਟੀ ਜਾਂ ਇਹ ਲੋਕ ਜਿਹੜੇ ਆ, ਇਹ ਲੀਡਰ ਜਿਹੜਾ ਉਹ ਪੰਜਾਬ ਦੀ ਰਾਖੀ ਕਰ ਸਕਦਾ ਹੈ। ਪੰਜਾਬ ਜਿਹੜੀ ਮੌਜੂਦਾ ਆਰਥਿਕ ਸਥਿਤੀ ਚੋਂ ਨਿਕਲ ਰਿਹਾ ਉਸ ਸਥਿਤੀ ਨੂੰ ਬਰਕਰਾਰ ਕਿਵੇਂ ਉਹ ਤੋੜਿਆ ਜਾਵੇ ਔਰ ਪੰਜਾਬ ਨੂੰ ਇੱਕ ਸਥਿਰ ਸੂਬੇ ਦੇ ਤੌਰ ਦੇ ਵਿੱਚ ਉਭਾਰ ਕੇ ਸਾਹਮਣੇ ਲੈ ਕੇ ਆ ਸਕੇ। ਉਹ ਤਾਕਤ ਰੱਖਦਾ ਹੋਊਗਾ ਜਿਹੜਾ ਬੰਦਾ, ਜਿਹੜੀ ਪਾਰਟੀ ਉਹ ਸ਼ਮਤਾ ਰੱਖਦੀ ਹੋਊਗੀ, ਇੰਦਰਬੀਰ ਬੁਲਾਰੀਆ ਉਹਦੇ ਨਾਲ ਖੜਾ ਹੋਏਗਾ ਜੀ। ਬੁਲਾਰੀਆ ਸਾਹਿਬ, ਮੈਂ ਇੱਕ ਸਵਾਲ ਹੋਰ ਕਰਨਾ ਚਾਹਾਂਗਾ ਕਿ ਸਾਡਾ ਚੈਨਲ ਫੋਰਨ ਦੇ ਵਿੱਚ ਚੱਲਦਾ ਹੈ, ਫੋਰਨ ਦੇ ਵਿਊਅਰਸ ਨੇ, ਇੰਡੀਆ ਦੇ ਵਿਊਅਰਸ ਵੀ ਇਹਦੇ ਨਾਲ ਬੜੇ ਜੁੜੇ ਹੋਏ ਨੇ। ਇੱਕ ਐਸਾ ਕੀ ਕਾਰਨ ਬਣ ਜਾਂਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਨੇ, ਜਿੰਨੀ ਲੀਡਰਸ਼ਿਪ ਹੈਗੀ ਹੈ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਅੱਖ ਵੀ ਨਹੀਂ ਪਾਉਂਦੀ, ਜਿਹੜੇ ਸਾਡੇ ਬਾਹਰ ਦੇ ਵਿਊਅਰਸ ਨੇ ਜਾਂ ਜਿਹੜੇ ਵੀ ਬਾਹਰ ਸਿੱਖ ਸੰਗਤਾਂ ਰਹਿੰਦੀਆਂ ਨੇ। ਗੱਲ ਕਰ ਲਈਏ ਤੇ ਕੈਨੇਡਾ ਦੇ ਵੈਨਕੂਵਰ ਦੇ ਐਬਸਫੋਰਡ ਦਾ ਇੱਕ ਕਾਂਡ ਸੀਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਸ਼ਿਪ ਉੱਥੇ ਗਈ ਸੀ ਤਾਂ ਉਹਨਾਂ ਨੂੰ ਕਾਰ ਤੋਂ ਉਤਰਨ ਤੱਕ ਵੀ ਨਹੀਂ ਸੀ ਦਿੱਤਾ। ਸ਼੍ਰੋਮਣੀ ਅਕਾਲੀ ਦੀ ਜਿੰਨੀ ਵੀ ਲੀਡਰਸ਼ਿਪ ਉੱਥੇ ਗਈ ਸੀਗੀ। ਐਸਾ ਕੀ ਮਤਭੇਦ ਹੈ ਕਿ ਅਸੀਂ ਪੰਜਾਬ ਆਏ ਉਹਨਾਂ NRIs ਦੀ ਦੇਖਭਾਲ ਨਹੀਂ ਕਰ ਸਕਦੇ ਜਾਂ ਫਿਰ ਉਹਨਾਂ ਨੂੰ ਉਹਨਾਂ ਦੇ ਪ੍ਰੋਪਰ ਉਹਨਾਂ ਦੇ ਹੱਕ ਨਹੀਂ ਮਿਲਦੇ? ਐਸਾ ਕੀ ਮਤਭੇਦ ਹੈ? ਸਤਿੰਦਰ ਜੀ, ਮੈਂ ਸਮਝਦਾ ਕਿ ਜਿਹੜੇ NRI ਵੀਰ ਨੇ ਉਹ ਇਹ ਗੱਲ ਨੂੰ ਸਮਝ ਗਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਆ ਉਹ ਪੰਥਕ ਨਹੀਂ ਆ। ਉਹ ਸਿਰਫ ਪੰਥ ਦੀ ਆੜ ਦੇ ਵਿੱਚ ਆਪਣੇ ਸਿਆਸੀ ਜਿਹੜਾ ਜੀਵਨ ਆ ਜਾਂ ਆਪਣੀ ਸਿਆਸੀ ਤਾਕਤ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਜੀ, ਪਰ ਐਕਚੁਅਲ ਦੇ ਵਿੱਚ ਉਹ ਪੰਥਕ ਬਿਲਕੁਲ ਨਹੀਂ ਹੈਗੇ। ਔਰ NRI ਵੀਰ ਸਮਝ ਚੁੱਕੇ ਨੇ ਔਰ ਪੰਥ ਨੂੰ ਖੋਰਾ ਜਿੰਨਾ ਵੱਡਾ ਮੌਜੂਦਾ ਸਰਕਾਰ ਨੇ ਲਾਇਆ ਜਾਂ ਮੌਜੂਦਾ ਲੀਡਰਸ਼ਿਪ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉਹਨੇ ਲਾਇਆ, ਮੈਂ ਸਮਝਦਾ ਕਿ ਇਤਿਹਾਸ ਦੇ ਵਿੱਚ ਇੰਨਾ ਵੱਡਾ ਖੋਰਾ ਕਦੀ ਨਹੀਂ ਸੀ ਲੱਗਾ ਜਿੰਨਾ ਵੱਡਾ ਹੁਣ ਇਸ ਟਾਈਮ ਇਸ ਮੌਜੂਦਾ ਸਰਕਾਰ ਦੇ ਵਿੱਚ ਲੱਗਾ। ਬੁਲਾਰੀਆ ਸਾਹਿਬ, ਕਦੇ ਡਰ ਨਹੀਂ ਲੱਗਦਾ? ਪਰਿਵਾਰ ਤੋਂ ਹੋ, ਪਰਿਵਾਰਿਕ ਮੈਂਬਰ ਹੈ, ਮੌਜੂਦਾ ਇੱਕ ਸਿਆਣੇ ਕਹਾਵਤ ਪਾਉਂਦੇ ਹੁੰਦੇ ਆ ਕਿ ਪਾਣੀ ਦੇ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਲਈਦਾ ਹੁੰਦਾ। ਸਾਡੇ ਬਜ਼ੁਰਗ ਵੀ ਗੱਲਾਂ ਕਰਦੇ ਹੁੰਦੇ ਸੀਗੇ, ਸੂਬੇ ਦੀ ਸਰਕਾਰ ਹੈ, ਗਠਬੰਧਨ ਹੈ ਉੱਪਰ ਸੈਂਟਰ ਸਰਕਾਰ ਦੇ ਨਾਲ, ਔਰ ਤੁਸੀਂ ਇੱਕ ਐਡਾ ਵੱਡਾ ਸਟੈਪ ਜਿਹੜਾ ਲੈ ਲਿਆ ਹੈ ਬਾਈਕਾਟ ਦਾ ਔਰ ਬੇਬਾਕ ਤਰੀਕੇ ਦੇ ਨਾਲ ਆਪਣੀ ਗੱਲ ਰੱਖ ਲਿਓ। ਕਿਤੇ ਨਾ ਕਿਤੇ ਮਨ ਦੇ ਵਿੱਚ ਕੋਈ ਸ਼ੰਕਾ ਪੈਦਾ ਨਹੀਂ ਹੁੰਦੀ ਕਿ ਮੈਂ ਕੀ ਕਰ ਬੈਠਾ? ਸਤਿੰਦਰ ਜੀ, ਜ਼ਿੰਦਗੀ ਦੇ ਵਿੱਚ ਮਨ ਕਦੀ ਡੋਲਿਆ ਨਹੀਂ ਜੀ। ਜਿਹੜੇ ਫੈਸਲੇ ਲਏ ਫਿਰ ਉਹਨਾਂ ਤੇ ਚਟਾਨ ਵਾਂਗੂ ਖੜ ਕੇ ਪੈਰਾ ਦਿੱਤਾ। ਜਿੱਥੇ ਲੱਤ ਲਾਈ ਉੱਥੇ ਲੱਤ ਗੱਡ ਦਿੱਤੀ ਜੀ। ਇਹ ਤਾਂ ਰਿਹਾ ਮੇਰੀ ਕਰੈਕਟਰ ਦੀ ਗੱਲ। ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਨਾਂ ਨੇ ਘੱਟ ਨਹੀਂ ਕੀਤੀ, ਇਹਨਾਂ ਨੇ ਪੂਰਾ ਜ਼ੋਰ ਲਾਇਆ। ਔਰ ਪਹਿਲੇ ਤਾਂ ਆਪਣੇ ਜਦੋਂ ਮੈਂ ਗੱਲ ਚੁੱਕੀ, ਜਦੋਂ ਮੈਂ ਪਹਿਲੇ ਦਿਨ ਧਰਨਾ ਲਾਇਆ ਔਰ ਉਦੋਂ ਜਦੋਂ ਇਹਨਾਂ ਨੂੰ ਪਤਾ ਧਰਨਾ ਲਾਉਣ ਚੱਲਿਆ ਬੁਲਾਰੀਆ, ਤਾਂ ਆਪਣੇ ਕੁਝ ਬੰਦੇ ਖੜੇ ਕਰਕੇ ਕੋਈ 20-25 ਜਾਣੇ ਜਿਹੜੇ ਮੇਨ ਲੀਡਰ ਸੀਗੇ ਸ਼ਹਿਰ ਦੇ, ਜਿਹੜੇ ਪਹਿਲੇ ਮੇਰੇ ਮਗਰ ਤੁਰਦੇ ਫਿਰਦੇ ਸੀਗੇ, ਉਹਨਾਂ ਨੂੰ ਸਭ ਤੋਂ ਪਹਿਲੇ ਹੱਥ 'ਚ ਲਿਆ ਔਰ ਹੱਥ 'ਚ ਲੈ ਕੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਕਿ ਥੱਲੇ ਸਾਰੇ ਵਰਕਰਾਂ ਨੂੰ ਆਖੋ ਕਿ ਕਿਸੇ ਨੇ ਧਰਨੇ ਤੇ ਨਹੀਂ ਜਾਣਾ। ਹਜ਼ਾਰਾਂ ਫੋਨ ਕੀਤੇ ਗਏ ਉਹ ਕੁਝ ਘੰਟਿਆਂ ਦੇ ਵਿੱਚ ਔਰ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ, ਪਰ ਇਸ ਦੇ ਬਾਵਜੂਦ ਵੀ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਪੁੱਜੇ ਔਰ ਸਾਰਿਆਂ ਲੋਕਾਂ ਦੇ ਸਾਹਮਣੇ ਉਹ ਗੱਲ ਹੈਗੀ ਆ। ਉਹਦੇ ਬਾਅਦ ਜਦੋਂ ਮੈਂ ਨਹੀਂ ਚੁੱਕਿਆ, ਜਦੋਂ ਮੈਂ ਆਪਣੀ ਗੱਲ ਰੱਖਦਾ ਰਿਹਾ, ਤਾਂ 1.5 ਮਹੀਨੇ ਬਾਅਦ ਮੇਰੀ ਫਰਮ ਨੂੰ ਨੋਟਿਸ ਆ ਗਿਆ ਕਿ ਤੁਸੀਂ ਆਪਣਾ ਕਾਰੋਬਾਰ ਬੰਦ ਕਰੋ ਔਰ ਬੰਦ ਕਰਕੇ ਇੱਥੋਂ ਆਪਣਾ ਬੋਰੀ ਬਿਸਤਰਾ ਪੈਕ ਕਰੋ। ਤੇ ਜਿਹੜਾ ਸਾਡਾ ਕਾਰੋਬਾਰ ਚੱਲਿਆ ਆਉਂਦਾ ਸੀਗਾ ਕਈ ਸਾਲਾਂ ਤੋਂ, 35-40 ਸਾਲ ਤੋਂ ਸਾਡਾ ਕਾਰੋਬਾਰ ਚੱਲ ਰਿਹਾ, ਉਹ ਕਾਰੋਬਾਰ ਨੂੰ ਬੰਦ ਕੀਤਾ ਜਾਵੇ। ਔਰ ਮੈਂ ਸਮਝਦਾ ਕਿ ਇਹ ਧੱਕੇ ਕਰਨੇ ਆ ਔਰ ਧੱਕਿਆਂ ਲਈ ਅਸੀਂ ਤਿਆਰ ਆ। ਧੱਕਿਆਂ ਦਾ ਸਾਹਮਣਾ ਕਰਾਂਗੇ ਤਾਂ ਹੀ ਆਪਾਂ ਲੋਕਾਂ ਦੀ ਗੱਲ ਕਰਨ ਦੀ ਹਿੰਮਤ ਰੱਖਾਂਗੇ। ਜੇ ਅਸੀਂ ਇਹਨਾਂ ਚੀਜ਼ਾਂ ਤੋਂ ਡਰ ਜਾਈਏ ਜਾਂ ਮਨ 'ਚ ਖੌਫ ਆ ਜਾਏ ਤਾਂ ਫਿਰ ਮੈਂ ਸਮਝਦਾ ਕਿ ਫਿਰ ਲੋਕਾਂ ਦੇ ਵਿੱਚ ਅਸੀਂ ਵਿਚਰਨ ਦੇ ਕਾਬਿਲ ਨਹੀਂ ਆ। ਇਸ ਕਰਕੇ ਸੱਚੇ ਪਾਤਸ਼ਾਹ ਦੇ ਅੱਗੇ ਹਮੇਸ਼ਾ ਸਿਰ ਝੁਕਾ ਕੇ ਹਮੇਸ਼ਾ ਅਰਦਾਸ ਕਰਦਾ ਕਿ ਬਲ ਬਖਸ਼ਿਸ਼ ਕਰਨ, ਤਾਕਤ ਬਖਸ਼ਿਸ਼ ਕਰਨ ਕਿ ਇਹਨਾਂ ਦੀਆਂ ਜ਼ਾਤੀਆਂ ਦਾ ਜਿਹੜਾ ਸਾਹਮਣਾ ਉਹ ਬੜੀ ਮਜ਼ਬੂਤੀ ਔਰ ਦ੍ਰਿੜਤਾ ਦੇ ਨਾਲ ਕਰ ਸਕਾਂ ਔਰ ਆਉਣ ਵਾਲੇ ਸਮੇਂ ਵਿੱਚ ਵੀ
ਇੰਦਰਬੀਰ ਬੁਲਾਰੀਆ ਆਪਣੀ ਗੱਲ ਤੇ ਖੜਾ ਰਹੇਗਾ, ਕਦੀ ਪਿੱਛੇ ਨਹੀਂ ਜਾਏਗਾ। ਜੀ ਬੁਲਾਰੀਆ ਸਾਹਿਬ, ਇੱਕ ਹੋਰ ਬੜੀਆਂ ਅਟਕਲਾਂ ਲੱਗ ਰਹੀਆਂ ਨੇ, ਲੋਕਾਂ ਪਾਸੋਂ ਗੱਲਾਂ ਸੁਣਨ ਨੂੰ ਆਉਂਦੀਆਂ ਨੇ ਕਿ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਐਡਾ ਵੱਡਾ ਸਟੈਪ ਲਿਆ ਗਿਆ ਹੈ, ਸੂਬੇ ਦੀ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਹੈ, ਕਿਤੇ ਨਾ ਕਿਤੇ ਕਿਸੇ ਹੋਰ ਪਾਰਟੀ ਦਾ ਹੱਥ ਇੰਦਰਬੀਰ ਸਿੰਘ ਬੁਲਾਰੀਆ ਦੇ ਸਿਰ ਤੇ ਹੈ ਔਰ ਇਹ ਮਹਿਜ਼ ਇੱਕ ਪਬਲਿਸਿਟੀ ਸਟੰਟ ਹੈ। ਇਸ ਗੱਲ ਤੋਂ ਤੁਸੀਂ ਕਿੰਨਾ ਕੁ ਸਪਸ਼ਟ ਕਰਨਾ ਚਾਹੋਗੇ? ਸਤਿੰਦਰ ਜੀ, ਹਜੇ ਤੱਕ ਤੇ ਕਿਸ ਦਾ ਹੱਥ ਹੈ ਨਹੀਂ, ਔਰ ਯਾਨੀ ਕਿ ਲੜਾਈ ਇਕੱਲੀ ਲੜੀ ਜਾ ਰਹੀ ਹੈ। ਇਕੱਲੀ ਲੜੀ ਜਾ ਰਹੀ ਹੈ। ਤੁਸੀਂ ਮੈਨੂੰ ਦੱਸੋ ਕਿ ਕਿਹੜਾ ਲੀਡਰ ਆ ਕੇ ਮੇਰੇ ਨਾਲ ਖੜਾ ਹੋਇਆ, ਜਾਂ ਇੰਦਰਬੀਰ ਬੁਲਾਰੀਆ ਕਦੀ ਕਿਹੜੇ ਲੀਡਰ ਕੋ ਗਿਆ, ਕਿਤੇ ਕੋਈ ਫੋਟੋ ਹੋਵੇ, ਕੋਈ ਗੱਲ ਹੋਵੇ, ਕੋਈ ਬਾਤ ਹੋਵੇ। ਮੈਂ ਤੁਹਾਨੂੰ ਦੱਸਿਆ ਕਿ ਮੈਂ ਬੜੇ ਚੰਗੇ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਵਾਚ ਕੇ ਜੀ ਇਹ ਫੈਸਲਾ ਲਵਾਂਗਾ। ਮੈਨੂੰ ਕੋਈ ਕਾਲੀ ਨਹੀਂ ਆ, ਮੈਨੂੰ ਕਿਸੇ ਗੱਲ ਦਾ ਕੋਈ ਲਾਲਚ ਨਹੀਂ ਆ। ਮੈਂ ਚੰਗੀ ਤਰ੍ਹਾਂ ਵੇਖ ਕੇ, ਸੋਚ ਕੇ, ਸਮਝ ਕੇ ਔਰ ਇਹ ਫੈਸਲਾ ਲਵਾਂਗਾ, ਔਰ ਪੰਜਾਬ ਦੀ ਬਿਹਤਰੀ ਨੂੰ ਜਿਹੜਾ ਅੱਗੇ ਲੈ ਕੇ ਜਾ ਸਕੇਗਾ ਉਹਦੇ ਨਾਲ ਇੰਦਰਬੀਰ ਬੁਲਾਰੀਆ ਖੜਾ ਹੋਏਗਾ। ਜੀ ਬੁਲਾਰੀਆ ਸਾਹਿਬ, ਇੱਕ ਹੋਰ ਬੜੀ, ਮੈਂ ਤਾਂ ਇਹਨੂੰ ਹਵਾ ਕਹਾਂਗਾ, ਔਰ ਹਵਾ ਵੀ ਕੀ ਇੱਕ ਹਨੇਰੀ ਬਣ ਚੱਲੀ ਹੈ। ਇੱਕ ਤੀਜੀ ਧਿਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ, ਉਹ ਹੈ ਆਪ ਪਾਰਟੀ। ਆਪ ਪਾਰਟੀ ਦੇ ਆਉਣ ਦੇ ਨਾਲ ਬਾਕੀ ਜਿਹੜੀਆਂ ਪਾਰਟੀਆਂ ਨੇ, ਇਨਕਲੂਡ ਸ਼੍ਰੋਮਣੀ ਅਕਾਲੀ ਦਲ, ਬੀਜੇਪੀ, ਕਾਂਗਰਸ, ਬੀਐਸਪੀ, ਆਜ਼ਾਦ, ਜਿੰਨੇ ਵੀ ਹੋਰ 3-4 ਨੇ, ਇਹਨਾਂ ਨੂੰ ਕਿੰਨਾ ਕੁ ਖਤਰਾ ਮਹਿਸੂਸ ਹੁੰਦਾ ਹੈ? ਵੇਖੋ ਸਤਿੰਦਰ ਜੀ, ਆਪ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਆਪ ਅੱਗੇ ਵਧ ਰਹੀ ਆ, ਮੈਂ ਸਮਝਦਾ ਕਿ ਇਹ 'ਚ ਕੋਈ ਦੋ ਰਾਇਆ ਹੈ ਨਹੀਂ। ਆਪ ਵਾਕਈ ਅੱਗੇ ਵਧ ਰਹੀ ਆ, ਔਰ ਉਹਨਾਂ ਦੇ ਮੈਂਬਰ ਪਾਰਲੀਮੈਂਟ ਦੇ ਵਿੱਚ ਵੀ 4 MP ਜਿੱਤ ਕੇ ਆਏ ਸੀਗੇ। ਉਹ ਠੀਕ ਆ ਕਿ ਉਹਦੇ ਬਾਅਦ ਉਹਨਾਂ ਦੇ ਕੁਝ ਮਤਭੇਦ ਪਏ, ਅੱਜ 2 ਹੈਗੇ, 2 ਨਹੀਂ ਹੈਗੇ, ਪਰ ਠੀਕ ਆ, ਇੱਕ ਤੀਜੀ ਧਿਰ ਵੱਲੋਂ ਜ਼ਰੂਰ ਉੱਭਰ ਕੇ ਆਈ ਹੈ। ਪਰ ਆਉਣ ਵਾਲਾ ਸਮਾਂ, ਹਜੇ ਇਲੈਕਸ਼ਨ ਨੂੰ ਹਜੇ ਤਕਰੀਬਨ 10 ਮਹੀਨੇ ਪਏ ਨੇ, ਔਰ ਪੰਜਾਬ ਦੀ ਸਿਆਸਤ ਦੇ ਵਿੱਚ 10 ਦਿਨ ਵੀ ਬਹੁਤ ਹੁੰਦੇ ਨੇ। ਹਜੇ ਇਹ ਵੇਖਣ ਵਾਲੀ ਗੱਲ ਹੋਏਗੀ ਕਿਸ ਤਰੀਕੇ ਦੇ ਨਾਲ ਉਹ ਆਪਣੀ ਗੱਲ ਜਨਤਾ ਦੇ ਤੌਰ ਦੇ ਵਿੱਚ ਰੱਖ ਸਕਦੇ ਆ, ਔਰ ਜੇ ਇਹਨਾਂ ਦੀ ਇਹ ਅੱਜ ਵੇਵ ਬਣ ਰਹੀ ਆ, ਕਿ ਇਹ ਵੇਵ ਉਦੋਂ ਤੱਕ ਮੇਨਟੇਨ ਰਹੇਗੀ, ਕੀ ਸਿਆਸੀ ਹਾਲਾਤ ਉਦੋਂ ਤੱਕ ਬਣਦੇ ਨੇ, ਇਹ ਸਾਰੀ ਗੱਲ ਵੇਖਣ ਵਾਲੀ ਹੋਏਗੀ। ਔਰ ਕੀ ਪੰਜਾਬ ਨੂੰ ਲੈ ਕੇ ਪਾਲਿਸੀ ਮੈਟਰਸ ਦੇ ਵਿੱਚ ਕੀ ਕਰਦੇ ਨੇ, ਕਿ ਉਹ ਪੰਜਾਬ ਨੂੰ ਗਵਰਨ ਕਿਵੇਂ ਕਰਨਗੇ, ਸਰਕਾਰ ਕਿਵੇਂ ਚਲਾਉਣਗੇ, ਉਹ ਹਜੇ ਵੇਖਣ ਵਾਲੀ ਗੱਲ ਹੋਣੀ ਹੈ। ਕਿਉਂਕਿ ਸਿਰਫ ਤੇ ਸਿਰਫ ਕਿਸੇ ਉੱਤੇ ਅਟੈਕ ਕਰਨਾ, ਮੈਂ ਸਮਝਦਾ ਕਿ ਸਿਰਫ ਅਟੈਕ ਕਰਨ ਦੇ ਨਾਲ ਅਸੀਂ ਆਪਣੀ ਰਣਨੀਤੀ ਜਿਹੜੀ ਆ ਉਹ ਬੜੀ ਸੀਮਤ ਕਰ ਰਹੇ ਹਾਂ। ਹਜੇ ਵੇਖਣ ਵਾਲੀ ਗੱਲ ਆ ਕਿ ਐਗਰੀਕਲਚਰ ਨੂੰ ਲੈ ਕੇ ਆਪ ਦੇ ਕੀ ਫੈਸਲੇ ਹੋਣਗੇ, ਜੀ ਆਪ ਦਾ ਪੋਲ ਮੈਨੀਫੈਸਟੋ ਕੀ ਹੋਏਗਾ, ਆਪ ਪੰਜਾਬ ਦੀ ਜਿਹੜੀ ਇੰਡਸਟਰੀ ਖਤਮ ਹੋ ਗਈ ਹੈ ਉਸ ਨੂੰ ਰਿਵਾਈਵ ਕਰਨ ਲਈ ਕੀ ਕਰੇਗੀ, ਇੱਕ ਚੰਗੀ ਗਵਰਨੈਂਸ ਕਿਵੇਂ ਦੇ ਸਕਣਗੇ, ਉਹ ਸਾਰੀਆਂ ਗੱਲਾਂ ਹਜੇ ਆਪ ਨੂੰ ਰੱਖਣੀਆਂ ਪੈਣਗੀਆਂ। ਜੀ ਇਸ ਕਰਕੇ ਮੈਂ ਕਹਿ ਰਿਹਾ ਕਿ ਹਜੇ ਸਾਰਿਆਂ ਨੂੰ ਵੇਖਣਾ ਪਏਗਾ ਕੌਣ ਕੀ ਕਰ ਰਿਹਾ, ਕਿਹੜੀ ਪਾਰਟੀ ਕੀ ਕਰ ਰਹੀ ਹੈ। ਚੰਗੀ ਤਰ੍ਹਾਂ ਵੇਖ ਕੇ, ਸੋਚ ਕੇ, ਸਮਝ ਕੇ ਹੀ ਮੈਂ ਸਮਝਦਾ ਕਿ ਪੰਜਾਬ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਫੈਸਲਾ ਲਏਗਾ। ਜੀ ਬੁਲਾਰੀਆ ਸਾਹਿਬ, ਅਗਰ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਅਸੀਂ ਚੰਡੀਗੜ੍ਹ ਵਿੱਚ ਸੀਗੇ, ਸੁਖਬੀਰ ਸਿੰਘ ਬਾਦਲ ਦੇ ਓਵਸਟੀ ਚਰਨਜੀਤ ਸਿੰਘ ਬਰਾੜ ਹੁਣਾਂ ਦੇ ਨਾਲ ਗੱਲ ਕਰ ਰਹੇ ਸੀਗੇ, ਤਾਂ ਉਹ ਕਹਿ ਰਹੇ ਸੀ ਕਿ ਆਪ ਪਾਰਟੀ ਦੀ ਜਿਹੜੀ ਪੰਜਾਬ ਦੇ ਵਿੱਚ ਮੌਜੂਦਗੀ ਹੈ, ਕਹਿੰਦੇ ਮੈਂ ਇਹਨੂੰ ਕੋਈ ਏਡੀ ਵੱਡੀ ਨਹੀਂ ਸਮਝਦਾ, ਔਰ ਦੂਸਰੇ ਹੀ ਪਲ ਉਹ ਆਪਣੀ ਗੱਲ ਨੂੰ ਕੱਟਦੇ ਹਨ ਔਰ ਕਹਿੰਦੇ ਨੇ ਕਿ ਅਗਰ ਇਹਨਾਂ ਨੂੰ ਅਸੀਂ ਕਮਜ਼ੋਰ ਸਮਝ ਲਈਏ ਤਾਂ ਇਹ ਵੀ ਗੱਲ ਨਹੀਂ ਹੈ। ਯਾਨੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਲ ਦੇ ਵਿੱਚ ਆਪ ਦਾ ਡਰ ਹੈ। ਤੁਸੀਂ ਇਸ ਗੱਲ ਨਾਲ ਕਿੰਨੇ ਸਹਿਮਤ ਹੋ? ਮੈਂ ਤੇ ਸਮਝਦਾ ਕਿ ਬਿਲਕੁਲ ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ, ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਇਹ ਮੰਨ ਕੇ ਚੱਲਣਾ ਪਏਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਐਜ਼ ਅ ਮੇਜਰ ਪੋਲੀਟੀਕਲ ਪਾਰਟੀ ਉੱਭਰ ਕੇ ਆ ਰਹੀ ਹੈ, ਔਰ ਉਹਨਾਂ ਦੇ ਮੁਕਾਬਲੇ ਦੀ ਨਿਕਲ ਕੇ ਆ ਰਹੀ ਹੈ। ਔਰ ਜੇ ਕੋਈ ਇਹ ਕਹਿੰਦਾ ਕਿ ਨਹੀਂ ਆ, ਤਾਂ ਮੈਂ ਸਮਝਦਾ ਕਿ ਹਜੇ ਉਹ ਪੋਲੀਟੀਕਲੀ ਫਿਰ ਅਣਜਾਣ ਨੇ। ਜੀ ਬਿਲਕੁਲ। ਬੁਲਾਰੀਆ ਸਾਹਿਬ, ਅਗਰ ਗੱਲ ਕਰੀਏ ਤਾਂ ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਨੂੰ ਬਦਲਣ ਦੇ ਲਈ ਆਪ ਜੀ ਦੇ ਮਨ ਦੇ ਵਿੱਚ ਕੀ ਮੈਨੀਫੈਸਟੋ ਨੇ? ਸਿਰਫ ਆਪ ਤੱਕ ਸੀਮਿਤ ਹਾਂ ਅਸੀਂ ਪਾਰਟੀ ਦੀ ਗੱਲ ਨਹੀਂ ਕਰਾਂਗੇ, ਜਦੋਂ ਪਾਰਟੀ ਦੀ ਗੱਲ ਆਉਂਦੀ ਹੈ ਤਾਂ ਬੜੀ ਲੰਬੀ ਲਿਸਟ ਆ ਜਾਂਦੀ ਹੈ ਸਾਹਮਣੇ, ਇਹ ਕਰਾਂਗੇ, ਇਦਾਂ ਕਰਾਂਗੇ, ਇਦਾਂ ਕਰਾਂਗੇ। ਅਗਰ ਅਸੀਂ ਕੇਵਲ ਤੇ ਕੇਵਲ ਤੁਹਾਡੇ ਨਜ਼ਰੀਏ ਦੇ ਨਾਲ ਦੇਖੀਏ ਤਾਂ ਅੰਮ੍ਰਿਤਸਰ ਸ਼ਹਿਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਵੇਖੋ ਜੀ, ਸਭ ਤੋਂ ਪਹਿਲੇ ਤੇ ਅੱਜ ਦੀ ਡੇਟ ਦੇ ਵਿੱਚ ਅੰਮ੍ਰਿਤਸਰ ਸਾਹਿਬ ਨੂੰ ਜਿਹੜੀ ਸਭ ਤੋਂ ਬੁਨਿਆਦੀ ਲੋੜ ਆ, ਉਹ ਮੈਂ ਸਮਝਦਾ ਕਿ ਪੀਣ ਵਾਲੇ ਪਾਣੀ ਦੀ ਆ, ਸੀਵਰੇਜ ਸਿਸਟਮ ਦੀ ਆ, ਸੜਕਾਂ ਗਲੀਆਂ ਮਹੱਲਿਆਂ ਦੀਆਂ ਵਿੱਚ ਸੜਕਾਂ ਬਣੀਆਂ ਹੋਣ, ਸਟਰੀਟ ਲਾਈਟ ਹੋਏ। ਜੀ ਸਤਿੰਦਰ ਜੀ, ਕਿਸੇ ਵੀ ਜਿਹੜੇ NRI ਵੀਰ ਬੈਠੇ ਆ ਜਾਂ ਜਿਹੜੇ ਵੀ ਮੇਰੀ ਇਹ ਗੱਲ ਸੁਣ ਰਹੇ ਆ, ਉਹ ਸੁਣ ਕੇ ਹੈਰਾਨ ਹੋ ਰਹੇ ਹੋਣਗੇ ਕਿ ਇੰਦਰਬੀਰ ਬੁਲਾਰੀਆ ਕਿਹੋ ਜਿਹੀਆਂ ਛੋਟੀਆਂ ਗੱਲਾਂ 'ਚ ਪਿਆ ਕਿ ਸੜਕਾਂ ਬਣਾਓ, ਗਲੀਆਂ ਬਣਾਓ, ਨਾਲੀਆਂ ਬਣਾਓ, ਪਾਣੀ ਸਪਲਾਈ ਦਿਓ, ਸੀਵੇਜ ਸਿਸਟਮ ਦਿਓ। ਇਹ ਹਕੀਕਤ ਆ ਕਿ ਹਿੰਦੁਸਤਾਨ ਦੇ ਇੰਨੇ ਸਾਲ ਆਜ਼ਾਦ ਹੋਣ ਤੋਂ ਬਾਅਦ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਇਹ ਬੁਨਿਆਦੀ ਚੀਜ਼ਾਂ ਹਜੇ ਤੱਕ 100% ਕੋਈ ਵੀ ਸਰਕਾਰ ਲੋਕਾਂ ਤੱਕ ਨਹੀਂ ਪਹੁੰਚਾ ਸਕੀ।
ਇਹ ਤੋਂ ਵੱਡੀ ਸ਼ਰਮ ਵਾਲੀ ਗੱਲ ਹਜੇ ਕੋਈ ਹੋਰ ਹੋ ਨਹੀਂ ਸਕਦੀ। ਜਿਹੜੀ ਮੌਜੂਦਾ ਸਰਕਾਰ ਵੀ ਆ, ਇਹ ਸਿਰਫ ਤੇ ਸਿਰਫ ਜਿਹੜੀ ਮੈਕਰੋ ਡਿਵੈਲਪਮੈਂਟ ਤੇ ਧਿਆਨ ਦੇ ਰਹੀ ਆ, ਮਾਈਕਰੋ ਡਿਵੈਲਪਮੈਂਟ ਤੇ ਧਿਆਨ ਨਹੀਂ ਦੇ ਰਹੀ। ਇਹ ਸਿਰਫ ਉਹ ਕੰਮ ਕਰ ਰਹੇ ਨੇ ਜਿਹਦੇ ਵਿੱਚੋਂ ਜਿਹੜੇ ਰੋਜ਼ 1 ਲੱਖ ਬੰਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਂਦਾ, ਇਹ ਸਿਰਫ ਉਹੀ ਕੰਮ ਕਰ ਰਹੇ ਨੇ ਕਿ ਇਹ ਉਹ ਲੱਖ ਬੰਦੇ ਨੂੰ ਦਿਖਾ ਸਕਣ ਕਿ ਅਸੀਂ ਕੀ ਕੰਮ ਕਰ ਰਹੇ ਹਾਂ। ਜਿਹੜੀ ਅੰਮ੍ਰਿਤਸਰ ਸਾਹਿਬ ਦੀ ਰੂਹ ਹੈ ਉਹ ਗਲੀਆਂ ਮੁਹੱਲਿਆਂ ਦੇ ਵਿੱਚ ਵਸਦੀ ਹੈ। ਸਾਨੂੰ ਗਲੀਆਂ ਮੁਹੱਲਿਆਂ ਦੇ ਵਿੱਚ ਜਾ ਕੇ ਵੇਖਣਾ ਪਏਗਾ ਤੇ ਉਹਨਾਂ ਨੂੰ ਪੁੱਛਣਾ ਪਏਗਾ ਕਿ ਕੀ ਤੁਹਾਨੂੰ ਪੂਰੀਆਂ ਬੁਨਿਆਦੀ ਸੁਵਿਧਾਵਾਂ ਤੁਹਾਨੂੰ ਮਿਲ ਰਹੀਆਂ ਨੇ। ਤੁਹਾਨੂੰ ਆਪਣੇ ਆਪ ਹੀ ਜਵਾਬ ਮਿਲੇਗਾ ਸਤਿੰਦਰ ਜੀ ਇਸ ਗੱਲ ਦਾ। ਔਰ ਮੈਂ ਸਮਝਦਾ ਕਿ ਜਿਹੜੀ ਵੀ ਅਗਲੀ ਸਰਕਾਰ ਆਉਂਦੀ ਆ ਉਹਨੂੰ ਸਭ ਤੋਂ ਪਹਿਲੇ ਇਹ ਬਾਹਰੀ ਹਾਰ ਸ਼ਿੰਗਾਰ ਦਾ ਕੋਈ ਫਾਇਦਾ ਨਹੀਂ ਆ। ਪਹਿਲੇ ਅੰਦਰੋਂ ਸਰੀਰ ਜਿਹੜਾ ਉਹ ਤੰਦਰੁਸਤ ਕਰਨਾ ਪਏਗਾ। ਜੇ ਸਰੀਰ ਤੰਦਰੁਸਤ ਹੋਏਗਾ ਤੇ ਫਿਰ ਹਾਰ ਸ਼ਿੰਗਾਰ ਵੱਲ ਵੀ ਅਸੀਂ ਆ ਜਾਾਂਗੇ। ਪਰ ਹਜੇ ਬੁਨਿਆਦੀ ਲੋੜਾਂ ਹੀ ਨਹੀਂ ਪੂਰੀਆਂ ਤੇ ਹਾਰ ਸ਼ਿੰਗਾਰ ਦਾ ਕੋਈ ਫਾਇਦਾ ਨਹੀਂ ਹੈ। ਸਭ ਤੋਂ ਜਿਹੜਾ ਹੁਣ BRTS ਪ੍ਰੋਜੈਕਟ ਹੈ, ਜਿਹੜਾ ਬੱਸ ਰੈਪਿਡ ਟਰਾਂਸਪੋਰਟ ਸਿਸਟਮ ਲੈ ਕੇ ਆ ਰਹੇ ਆ ਜੀ, ਉਹ ਠੀਕ ਹੈ, ਉਹ ਵੇਖਣ 'ਚ ਤੇ ਬੜਾ ਚੰਗਾ ਲੱਗੇਗਾ। ਪਰ ਮੈਂ ਸਮਝਦਾ ਕਿ ਉਹਦੀ ਅੰਮ੍ਰਿਤਸਰ ਸਾਹਿਬ ਨੂੰ ਹਜੇ ਲੋੜ ਨਹੀਂ ਸੀਗੀ। ਜਿੱਥੇ ਹਜੇ 40-50 ਹਜ਼ਾਰ ਦੀ ਤਾਦਾਦ ਦੇ ਵਿੱਚ 3 ਵੀਲਰ ਰੋਜ਼ ਚੱਲਦਾ ਹੋਵੇ, ਤੁਸੀਂ ਸੜਕਾਂ ਤੇ ਨਿਕਲੋ, ਜਾ ਕੇ ਵੇਖੋ ਕਿੰਨੀ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਪ੍ਰੋਬਲਮ ਆ। ਜਿੱਥੇ ਕਈ ਥਾਵਾਂ, ਕਈ ਸਪੌਟ ਇਹੋ ਜਿਹੇ ਹੋ ਗਏ ਜਿੱਥੇ ਅੱਧਾ ਘੰਟਾ, ਪੌਣਾ ਘੰਟਾ ਨਹੀਂ ਨਿਕਲਿਆ ਜਾ ਸਕਦਾ। ਇਨਫੈਕਟ ਤਰਨਤਾਰਨ ਰੋਡ ਦੇ ਉੱਤੇ ਓਵਰਬ੍ਰਿਜ ਜਦੋਂ ਨਹਿਰ ਦੇ ਉੱਤੇ ਅੜ ਜਾਓ ਇੱਕ ਵਾਰੀ ਤੇ ਕਈ ਵਾਰੀ 2.5 ਘੰਟੇ ਤੱਕ ਵੀ ਜਾ ਮੜਿਆ ਰਹਿੰਦਾ। ਔਰ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਹੈ, ਤੁਸੀਂ ਕਿਸੇ ਨੂੰ ਵੀ ਪੁੱਛ ਲਓ ਵੀ ਇਹ ਹਕੀਕਤ ਆ। ਠੀਕ ਆ, ਜਿਹੜਾ BRTS ਪ੍ਰੋਜੈਕਟ ਇਹਨਾਂ ਨੇ ਬਣਾਇਆ, ਮੈਂ ਸਮਝਦਾ ਕਿ ਸਿਆਣੀ ਗੱਲ ਇਹ ਹੋਏਗੀ ਕਿ ਉਹਦੇ 'ਚ ਬੱਸਾਂ ਨਾ ਚਲਾਈਆਂ ਜਾਣ। ਇੱਕ ਤੇ 100 ਕਰੋੜ ਰੁਪਇਆ ਬਚੇਗਾ ਜੀ। ਉਹਦੇ ਵਿਪਰੀਤ ਜਾਂਦੇ ਹੋਏ ਮੈਂ ਕਹਿੰਦਾ ਕਿ ਜਿੰਨੇ 3 ਵੀਲਰ ਨੇ ਉਹਨਾਂ 3 ਵੀਲਰਸ ਨੂੰ ਵਧੀਆ ਤਰੀਕੇ ਦੇ ਨਾਲ ਚੈਨਲਾਈਜ਼ ਕਰਕੇ ਉਸ ਸਿਸਟਮ ਦੇ ਵਿੱਚ ਚਲਾਇਆ ਜਾਏ। ਔਰ ਇੱਕ ਤੇ ਉਹ 3 ਵੀਲਰ ਵੀਰਾਂ ਦੇ ਜਿਹੜੀ ਰੋਜ਼ਗਾਰ ਆ ਉਹਨੂੰ ਲੱਤ ਨਹੀਂ ਪਏਗੀ, ਕਿਉਂਕਿ ਉਹ ਵੀ ਬੇਰੋਜ਼ਗਾਰ ਹੋਣ ਜਾਣਗੇ ਜੇ ਇੱਥੇ ਬੱਸਾਂ ਚੱਲਣਗੀਆਂ। ਤੇ ਮੈਂ ਸਮਝਦਾ ਕਿ ਹਜ਼ਾਰਾਂ, ਜੇ ਆਪਾਂ 40-50 ਹਜ਼ਾਰ 3 ਵੀਲਰ ਕਹਿੰਦੇ ਆ ਤੇ ਉਹਨਾਂ ਨਾਲ ਹਰ ਪਰਿਵਾਰ ਨਾਲ ਜੇ 4-5 ਜੀ ਵੀ ਜੁੜੇ ਹੋਣ ਤੇ 2.5-3 ਲੱਖ ਬੰਦਾ ਬਣ ਜਾਂਦਾ। ਔਰ 2.5-3 ਲੱਖ ਬੰਦੇ ਦੀ ਰੋਜ਼ਗਾਰ ਤੇ ਸਿੱਧਾ ਇਹਦਾ ਅਸਰ ਪਏਗਾ ਜੇ ਬੱਸ ਚੱਲਦੀ ਆ। ਤੇ ਜੇ ਆਪਾਂ ਉਹ 3 ਵੀਲਰਾਂ ਦਾ ਰੋਜ਼ਗਾਰ ਬਰਕਰਾਰ ਰੱਖਦੇ ਆ ਤੇ ਕੋਈ ਗਾਈਡਲਾਈਨਸ ਬਣਾ ਦਿੱਤੀਆਂ ਜਾਣ ਚੰਗੇ ਤਰੀਕੇ ਨਾਲ ਕਿ 3 ਵੀਲਰ ਦੀ ਦਿੱਖ ਕਿਹੋ ਜਿਹੀ ਹੋਏਗੀ, ਉਹਦੀ ਮੇਨਟੇਨੈਂਸ ਕਿਹੋ ਜਿਹੀ ਹੋਏਗੀ, ਉਹਦੇ ਪੋਲਿਊਸ਼ਨ ਨੋਰਮਸ ਜਿਹੜੇ ਆ ਉਹ ਕੰਟਰੋਲ ਕੀਤੇ ਜਾਣ ਤਾਂ ਕਿ ਪੋਲਿਊਸ਼ਨ ਨੂੰ ਵੀ ਫਰਕ ਪਵੇ। ਔਰ ਜੇ ਇਹਨਾਂ 40-50 ਹਜ਼ਾਰ 3 ਵੀਲਰ ਚੈਨਲਾਈਜ਼ ਹੋ ਕੇ BRTS ਦੇ ਵਿੱਚ ਆ ਜਾਂਦਾ ਤਾਂ ਮੈਂ ਸਮਝਦਾ ਕਿ ਟ੍ਰੈਫਿਕ ਦੀ ਸਮੱਸਿਆ ਤੇ ਸਾਰੀ ਖਤਮ ਹੋ ਜਾਏਗੀ। ਕੰਜੈਸ਼ਨ ਜਿਹੜਾ ਸੜਕਾਂ ਤੋਂ ਹਟ ਜਾਏਗਾ ਔਰ ਲੋਕ ਵੀ ਖੁਸ਼, 3 ਵੀਲਰ ਵਾਲੇ ਵੀ ਖੁਸ਼ ਤੇ ਬਾਕੀ ਸਾਰਾ ਸਿਸਟਮ ਵੀ ਪੂਰਾ ਚੈਨਲਾਈਜ਼ ਹੋ ਕੇ ਤੁਰ ਪਏਗਾ। ਮੈਂ ਸਮਝਦਾ ਕਿ ਇਹ ਚੀਜ਼ ਨੂੰ ਥੋੜਾ ਵਾਚ ਕੇ, ਥੋੜਾ ਧਿਆਨ ਦੇ ਕੇ ਇਹਨੂੰ ਜੇ ਚੰਗੇ ਨਜ਼ਰੀਏ ਨਾਲ ਵੇਖਿਆ ਜਾਏਗਾ ਤੇ ਬੜਾ ਵੱਡਾ ਇਹਦਾ ਮਸਲਾ ਹੱਲ ਹੋ ਸਕਦਾ। ਬਿਲਕੁਲ। ਸੋ ਜੀ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਬੁਲਾਰੀਆ ਸਾਹਿਬ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਸੁਧਾਰ ਦੇ ਲਈ ਬੜੀ ਲੋੜ ਹੈਗੀ ਹੈ। ਅੰਮ੍ਰਿਤਸਰ ਸ਼ਹਿਰ ਦੇ ਪਾਣੀ ਦੀ ਲੋੜ ਹੈ, ਗਲੀਆਂ ਸਾਫ਼ ਹੋਣੀਆਂ ਚਾਹੀਦੀਆਂ, ਨਾਲੀਆਂ ਬਣਨੀਆਂ ਚਾਹੀਦੀਆਂ, ਹੋਰ ਬੜੀਆਂ ਜਿਹੜੀਆਂ ਸਾਡੀਆਂ ਬੇਸਿਕ ਨੀਡਸ ਨੇ ਪਹਿਲਾਂ ਉਹਨੂੰ ਦੇਖਣਾ ਚਾਹੀਦਾ ਹੈ। ਤੁਸੀਂ ਵੀ ਇਤਨੇ ਲੰਬੇ ਸਮੇਂ ਤੋਂ MLA ਰਹੇ ਹੋ, ਗ੍ਰਾਂਟਸ ਆਉਂਦੀਆਂ ਰਹੀਆਂ ਨੇ, ਹੋਰ ਪੈਕ ਜਾਂਦੇ ਰਹੇ ਨੇ, ਹੋਰ ਅੱਛੇ ਅਹੁਦੇ ਤੁਹਾਨੂੰ ਮਿਲੇ ਨੇ। ਆਪ ਜੀ ਨੇ ਕਿਹੜਾ ਐਸਾ ਕੰਮ ਕੀਤਾ ਵੀ ਜਿਹੜਾ ਵਾਕਈ ਬੜਾ ਵਧੀਆ ਸ਼ਲਾਘਾਯੋਗ ਹੋ ਕੇ ਨਿਬੜਿਆ? ਸਤਿੰਦਰ ਜੀ, ਜਿੱਥੇ ਅਸੀਂ ਅੱਜ ਬੈਠੇ ਆ, ਤੁਹਾਡਾ ਸਟੂਡੀਓ ਜਿੱਥੇ ਇੱਥੇ ਸਥਾਪਿਤ ਹੈ ਜੀ, ਸਭ ਤੋਂ ਪਹਿਲੀ ਲੜਾਈ ਤੇ ਮੇਰੀ ਇਹਦੇ ਲਈ ਚੱਲੀ, ਇਸ ਇਲਾਕੇ ਲਈ। ਮੈਂ 2012 ਦੇ ਇਲੈਕਸ਼ਨ ਦੇ ਵਿੱਚ ਇਹ ਕਸਮ ਖਾਧੀ ਸੀ, ਪ੍ਰਣ ਕੀਤਾ ਸੀਗਾ, ਜੇ ਇੰਦਰਬੀਰ ਬੁਲਾਰੀਆ ਇੱਥੇ ਸੂਏਜ ਸਿਸਟਮ ਔਰ ਪੂਰੀਆਂ ਬੁਨਿਆਦੀ ਸੁਵਿਧਾਵਾਂ ਨਾ ਦਵਾ ਸਕਿਆ ਤਾਂ ਇੰਦਰਬੀਰ ਬੁਲਾਰੀਆ ਦੇ ਪਰਿਵਾਰ ਦੇ ਵਿੱਚੋਂ ਕਦੀ ਵੀ ਕੋਈ ਬੰਦਾ ਹਲਕਾ ਦੱਖਣੀ ਤੇ ਕੀ ਪੂਰੇ ਕਿਤੇ 117 ਹਲਕਿਆਂ 'ਚੋਂ ਇਲੈਕਸ਼ਨ ਨਹੀਂ ਲੜਾਂਗੇ।
ਅਸੀਂ ਆਪਣਾ ਸਿਆਸੀ ਜੀਵਨ ਖਤਮ ਕਰ ਦਾਂਗੇ। ਔਰ ਮੈਂ ਮਾਣ ਔਰ ਫਕਰ ਨਾਲ ਇਹ ਕਹਿਣਾ ਕਿ ਇੰਦਰਬੀਰ ਬੁਲਾਰੀਏ ਨੇ ਜਿਸ ਤਰੀਕੇ ਮਰਜ਼ੀ ਇਹਨਾਂ ਨੂੰ, ਭਾਵੇਂ ਸਰਕਾਰ ਨੂੰ ਮੱਖਾਂ ਵਿਖਾਈਆਂ, ਭਾਵੇਂ ਇਹਨਾਂ ਦੀਆਂ ਚੂੜੀਆਂ ਕੱਸੀਆਂ, ਜਿਸ ਤਰੀਕੇ ਮਰਜ਼ੀ ਕਰਨਾ ਪਿਆ, ਮੈਂ ਹਰ ਹੀਲਾ ਵਸੀਲਾ ਕਰਕੇ ਆ ਪ੍ਰੋਜੈਕਟ ਲੈ ਕੇ ਆਇਆ ਇੱਥੇ। ਔਰ ਇੱਥੇ ਤਕਰੀਬਨ 205 ਕਰੋੜ ਦਾ ਪ੍ਰੋਜੈਕਟ ਆ, ਜਿਹਦੇ ਨਾਲ ਇੱਥੇ ਸਾਰੀਆਂ ਕਿਉਂਕਿ ਪੂਰਾ ਪ੍ਰੋਜੈਕਟ ਜਿਹੜਾ ਬਣਾਇਆ ਸੀਗਾ ਉਹਦੇ ਵਿੱਚ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਸੀਗਾ ਜੀ। ਔਰ ਇਹਦੇ ਵਿੱਚ ਸੂਵਰ ਸਿਸਟਮ, ਵਾਟਰ ਸਪਲਾਈ, ਰੋਡ ਨੈਟਵਰਕ, ਸਟਰੀਟ ਲਾਈਟ, ਇਲੈਕਟ੍ਰਿਸਿਟੀ ਸਪਲਾਈ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਪ੍ਰੋਜੈਕਟ ਤਿਆਰ ਕੀਤਾ ਗਿਆ। ਔਰ ਇਹਨਾਂ 40-50 ਹਜ਼ਾਰ ਲੋਕਾਂ ਨੂੰ ਡਾਇਰੈਕਟ ਫਾਇਦਾ ਮਿਲਣਾ, ਜਿੱਥੇ ਲੋਕਾਂ ਦੇ ਘਰਾਂ ਦੀ ਕੀਮਤ ਪਹਿਲੇ 5-7 ਹਜ਼ਾਰ ਨੂੰ ਗਜ਼ ਸੀ, ਇਹ ਪ੍ਰੋਜੈਕਟ ਆਉਣ ਤੋਂ ਬਾਅਦ ਉੱਥੇ 30-30 ਹਜ਼ਾਰ ਰੁਪਇਆ ਗਜ਼ ਰੇਟ ਹੋ ਗਿਆ। ਇਹ ਡਾਇਰੈਕਟ ਲੋਕਾਂ ਨੂੰ ਫਾਇਦਾ ਪਹੁੰਚਿਆ। ਫਿਰ ਮੈਂ ਪਿਛਲੀ ਸਰਕਾਰ ਦੇ ਵਿੱਚ ਆਪਣੇ ਪਿਤਾ ਜੀ ਦੇ ਯਾਦਗਾਰ ਦੇ ਵਿੱਚ, ਕਿਉਂਕਿ ਉੱਥੇ ਪਹਿਲੇ ਆਲਰੇਡੀ ਇੱਕ ਬਾਗ ਬਣਿਆ ਹੁੰਦਾ ਸੀ ਪਰ ਉਹ ਬਿਲਕੁਲ ਉੱਜੜ ਚੁੱਕਿਆ ਸੀਗਾ, ਔਰ ਉਸ ਵਕਤ ਵੀ ਮੈਂ ਪੂਰਾ ਜ਼ੋਰ ਲਾ ਕੇ ਗ੍ਰਾਂਟ ਲੈ ਕੇ ਆਇਆ, ਬਾਗ ਬਣਾਇਆ। ਪਰ ਅਫਸੋਸ ਵਾਲੀ ਗੱਲ ਆ ਕਿ ਸਰਕਾਰ ਉਹਨੂੰ ਮੇਨਟੇਨ ਨਹੀਂ ਕਰ ਪਾਈ। ਬੜਾ ਰੌਲਾ ਪਾਇਆ, ਅਖਬਾਰਾਂ ਵਿੱਚ ਵੀ ਆਇਆ, ਮੈਂ ਵੀ ਰੌਲਾ ਪਾਇਆ। ਇਹ ਚੀਜ਼ਾਂ ਦੇ ਕੋਈ ਖਦਸ਼ੇ ਆ ਜ਼ਿੰਦਗੀ ਦੇ ਵਿੱਚ ਜਿਹੜੇ ਮੇਰੇ ਮਨ ਦੇ ਵਿੱਚ ਹੈਗੇ ਨੇ ਕਿ ਸਾਰਾ ਕੁਝ ਹੁੰਦੇ ਸੁਣਦੇ ਵੀ ਅਸੀਂ ਚੰਗੀ ਤਰ੍ਹਾਂ ਉਸ ਚੀਜ਼ ਨੂੰ ਮੇਨਟੇਨ ਨਾ ਕਰ ਸਕੀਏ। ਬੜੀਆਂ ਕਮੀਆਂ ਰਹਿ ਗਈਆਂ ਕਿਤੇ ਸਰਕਾਰ ਚਲਾਉਣ ਦੇ ਵਿੱਚ, ਔਰ ਇਹ ਉਹਨਾਂ ਕਮੀਆਂ ਵਿੱਚੋਂ ਇੱਕ ਕਮੀ ਸਾਹਮਣੇ ਉੱਭਰ ਕੇ ਆਉਂਦੀ ਹੈ। ਮੈਂ ਆਪਣੇ ਪੂਰੇ ਟੈਨਿਓਰ ਦੇ ਵਿੱਚ, ਜੇ ਮੈਂ ਪਿਛਲਾ ਹੀ ਵੇਖਾਂ ਤੇ ਹੁਣ ਵਾਲਾ ਹੀ ਵੇਖਾਂ, ਮੈਂ ਲਗਭਗ ਮੇਰਾ ਖਿਆਲ ਆ ਵੀ 400 ਕਰੋੜ ਦੇ ਆਸ-ਪਾਸ ਮੈਂ ਆਪਣੀ ਕਨਸਟੀਟੂਐਂਸੀ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਕਰਾਉਣ 'ਚ ਕਾਮਯਾਬ ਰਿਹਾ। ਪਰ ਇਸ ਦੇ ਬਾਵਜੂਦ ਵੀ ਹਜੇ ਵੀ ਮੇਰਾ ਖਿਆਲ ਆ ਕਿ 150-200 ਕਰੋੜ ਰੁਪਇਆ ਜਿਹੜਾ ਉਹ ਚਾਹੀਦਾ ਹੈ, ਜਿਹਦੇ ਨਾਲ ਸੰਪੂਰਨ ਤੌਰ ਦੇ ਉੱਤੇ ਡਿਵੈਲਪਮੈਂਟ ਹੋ ਸਕੇ। ਔਰ ਜਿੱਥੇ ਲੜਾਈ ਵੀ ਮੇਰੀ ਇਹ ਰਹੀ ਕਿ ਮੈਨੂੰ ਪੂਰੇ ਹਲਕੇ ਨੂੰ ਡਿਵੈਲਪ ਕਰਨ ਲਈ ਇੰਨਾ ਪੈਸਾ ਹੋਰ ਚਾਹੀਦਾ, ਉਸ ਗੱਲ ਨੂੰ ਲੈ ਕੇ ਵੀ ਬੜੇ ਵੱਡੇ ਲੈਵਲ ਦੇ ਉੱਤੇ ਮਤਭੇਦ ਮੇਰੇ ਔਰ ਮੇਰੇ ਸੀਨੀਅਰਸ ਦੇ ਨਾਲ ਆਈ ਸੀ। ਬੁਲਾਰੀ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਪਰ ਸਤਿੰਦਰ ਜੀ, ਮੈਂ ਤੁਹਾਡੀ ਗੱਲ ਕੱਟਣ ਲੱਗਾ ਜੀ। ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਆਪਾਂ ਅੱਜ ਨਹੀਂ ਵੇਖ ਰਹੇ ਉਹ ਇਹ ਆ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਕਿੱਲਤ ਪਾਣੀ ਦੀ ਆਉਣ ਵਾਲੀ ਹੈ ਜੀ। ਪਾਣੀ ਦਾ ਲੈਵਲ ਬਹੁਤ ਥੱਲੇ ਡਿੱਗ ਚੁੱਕਾ, ਔਰ BRTS ਵਰਗੇ ਪ੍ਰੋਜੈਕਟ ਦੀ ਅੱਜ ਲੋੜ ਹੀ ਨਹੀਂ ਸੀਗੀ। ਵਰਲਡ ਬੈਂਕ ਆਇਆ ਸੀਗਾ, ਮੀਟਿੰਗ ਹੋਈ ਸੀਗੀ, ਡਿਪਟੀ CM ਨੂੰ ਵੀ ਪਤਾ, ਅੰਮ੍ਰਿਤਸਰ ਦੇ ਮੇਅਰ ਨੂੰ ਵੀ ਪਤਾ, ਸਾਰੇ ਸਾਡੇ ਲੀਡਰਸ ਨੂੰ ਵੀ ਪਤਾ, ਮੈਂ ਵੀ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ। ਉਹ ਤਕਰੀਬਨ 1200 ਕਰੋੜ ਦਾ ਪ੍ਰੋਜੈਕਟ ਸੀ, ਜਿਹਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਬਾਹਰ ਇੱਕ ਲੇਕ ਬਣਨ ਦੀ ਤਜਵੀਜ਼ ਸੀਗੀ, ਲੈਂਡ ਐਕਵਾਇਰ ਕਰਕੇ ਇੱਕ ਵੱਡੀ ਲੇਕ ਬਣੇ, ਜਿੱਥੇ ਸਾਰਾ ਅੰਮ੍ਰਿਤਸਰ ਸਾਹਿਬ ਦਾ ਪਾਣੀ ਜਿਹੜਾ ਅਸੀਂ ਇਸਤੇਮਾਲ ਕਰ ਰਹੇ ਹਾਂ ਉਹਨੂੰ ਸੀਵੇਜ ਸਿਸਟਮ ਸਾਰਾ ਉਸ ਲੇਕ 'ਚ ਲੈ ਕੇ ਜਾ ਸਕੇ, ਔਰ ਦੁਬਾਰਾ ਟਰੀਟ ਕਰਕੇ ਉਸੇ ਪਾਣੀ ਨੂੰ ਵਧੀਆ ਤਰੀਕੇ ਦੇ ਨਾਲ ਉਹ ਦੁਬਾਰਾ ਸ਼ਹਿਰ ਦੇ ਵਿੱਚ ਲੈ ਕੇ ਆਇਆ ਜਾ ਸਕੇ। ਇੱਕ ਤੇ ਉਹ ਬੜਾ ਵੱਡਾ ਰਿਜ਼ਰਵਾਇਰ ਬਣਨਾ ਸੀਗਾ, ਜਦੋਂ ਵੀ ਬਰਸਾਤਾਂ ਆਣੀਆਂ ਸੀ ਉਹਦੇ ਵਿੱਚ ਪਾਣੀ ਜਿਹੜਾ ਜਮਾ ਰਹਿਣਾ ਸੀਗਾ। ਇੱਕ ਜਿਹੜਾ ਵੇਸਟੇਜ ਆਫ ਪਾਣੀ ਆ ਜਿਹੜਾ ਅੱਜ ਹੋ ਰਿਹਾ ਉਹ ਸਾਰਾ ਖਤਮ ਹੋ ਜਾਣਾ ਸੀਗਾ। ਉਹ ਸਾਰਾ ਪਾਣੀ ਸੀਵੇਜ ਸਿਸਟਮ ਸਾਰਾ ਉਹ 'ਚ ਪੈ ਕੇ ਕਿਸੇ ਤਰੀਕੇ ਨਾਲ ਯੂਟਿਲਾਈਜ਼ ਹੋ ਜਾਣਾ ਸੀ, ਬਿਲਕੁਲ ਯੂਟਿਲਾਈਜ਼ ਹੋਣਾ ਸੀਗਾ। ਔਰ ਉਹ 1200-1300 ਕਰੋੜ ਦਾ ਸਾਰਾ ਪ੍ਰੋਜੈਕਟ ਸੀਗਾ। ਜੇ 600-700 ਕਰੋੜ ਰੁਪਇਆ ਇੱਥੇ ਲਾ ਸਕਦੇ BRTS ਤੇ ਔਰ ਹੋਰ ਕਈ ਚੀਜ਼ਾਂ ਦੇ ਉੱਤੇ ਇਹਨਾਂ ਪੈਸਾ ਲਾ ਰਹੇ ਆ, ਤੇ 1200 ਕਰੋੜ ਉਹ ਲਾਇਆ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਸਭ ਤੋਂ ਵੱਡੀ ਸੇਵਾ ਮੇਰੇ ਖਿਆਲ ਨਾਲ ਉਹ ਹੋਣੀ ਸੀਗੀ। BRTS ਪ੍ਰੋਜੈਕਟ ਨਾਲ ਕੋਈ ਸੇਵਾ ਨਹੀਂ ਹੋਣੀ, ਕਿਉਂ ਜਿੱਥੇ ਗੱਲ ਹੀ ਆਪਾਂ ਕਰੀਏ, ਧੰਨ ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਆਪਣੇ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਆ ਕੇ ਸਥਾਪਨਾ ਕੀਤੀ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ, ਉਹ ਕੀਤੀ ਇਸ ਕਰਕੇ ਸੀ ਕਿਉਂਕਿ ਇੱਥੋਂ ਦਾ ਜਿਹੜਾ ਅੰਮ੍ਰਿਤ ਵਰਗਾ ਪਾਣੀ ਸੀਗਾ ਉਹ ਮਿੱਠਾ ਸੀਗਾ, ਔਰ ਅੰਮ੍ਰਿਤਸਰ ਸਾਹਿਬ ਨਾਮ ਹੀ ਇਸ ਕਰਕੇ ਪਿਆ ਸੀਗਾ। ਅੱਜ ਉਸ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਾਣੀ ਜਿਹੜਾ ਉਹ ਬਿਲਕੁਲ ਪ੍ਰਦੂਸ਼ਿਤ ਹੋ ਚੁੱਕਾ, 400-400 ਫੁੱਟ 500-500 ਫੁੱਟ ਡੂੰਘੇ ਜਾ ਕੇ ਉਹਦੀਆਂ ਕੈਵਿਟੀਜ਼ ਵਿੱਚੋਂ ਵੀ ਪਾਣੀ ਨਹੀਂ ਲੱਭਦਾ। ਜਿੰਨੇ ਖੂਹ ਪੁੱਟੇ ਨੇ ਅੱਜ ਦੀ ਡੇਟ 'ਚ ਕਾਰਪੋਰੇਸ਼ਨ ਨੇ, ਮੈਜੋਰਿਟੀ ਉਹ 'ਚੋਂ ਸੁੱਕ ਗਏ ਨੇ, ਮੈਜੋਰਿਟੀ ਉਹ 'ਚੋਂ ਚੱਲ ਨਹੀਂ ਰਹੇ। ਪਾਣੀ ਦੀ ਕਿੱਲਤ ਬਹੁਤ ਜ਼ਿਆਦਾ ਆ। ਲੋਕਾਂ ਦੇ ਵਿੱਚ ਅੱਜ ਵੀ ਹਾਹਾਕਾਰ ਮਚੀ ਹੈ। ਮੈਨੂੰ ਹਜੇ ਕੱਲ੍ਹ ਹੀ ਬੜੇ ਫੋਨ ਆ ਰਹੇ ਸੀ ਕਿ ਪਾਣੀ ਦੀ ਕਿੱਲਤ ਆ ਗਈ ਹੈ, ਗਰਮੀਆਂ ਸਿਰ ਤੇ ਨੇ, ਅੱਤ ਦੀ ਗਰਮੀ ਪੈ ਰਹੀ ਹੈ। ਔਰ ਅੱਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੱਥੇ ਅੰਮ੍ਰਿਤ ਵਰਗਾ ਜਲ ਮਿਲਦਾ ਸੀਗਾ, ਅੱਜ ਉੱਥੇ ਪਾਣੀ ਦੀ ਕਿੱਲਤ ਆ। ਮੈਂ ਸਮਝਦਾ ਕਿ ਆਉਣ ਵਾਲੀ ਕੋਈ ਵੀ ਸਰਕਾਰ ਜਿਹੜੀ ਅੱਗੇ ਬਣਦੀ ਹੈ ਉਹਦੇ ਵਿੱਚ ਸਭ ਤੋਂ ਪਹਿਲੇ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਕਿ ਇਸ ਮਹਾ ਸੰਕਟ ਤੋਂ ਕਿਵੇਂ ਉੱਭਰ ਕੇ ਆਇਆ ਜਾ ਸਕੇ, ਔਰ ਜਿਹੜੀਆਂ ਬੁਨਿਆਦੀ ਲੋੜਾਂ ਨੇ ਲੋਕਾਂ ਦੀਆਂ ਉਹ ਪੂਰੀਆਂ ਕੀਤੀਆਂ ਜਾ ਸਕਣ। ਜਿਹੜੀ ਗੰਦਗੀ ਹੈ ਅੰਮ੍ਰਿਤਸਰ ਸਾਹਿਬ ਦੀ, ਕੂੜਾ ਕਰਕਟ, ਇਹਨੂੰ ਕਿਸ ਤਰੀਕੇ ਮੈਨੇਜ ਕੀਤਾ ਜਾ ਸਕੇ, ਇਹ ਸਾਰੀਆਂ ਬੁਨਿਆਦੀ ਲੋੜਾਂ ਦੀ ਜਿਹੜੀ ਆ ਉਹ ਬਹੁਤ ਜ਼ਰੂਰਤ ਹੈ। ਔਰ ਮੈਂ ਆਸ ਕਰਦਾ, ਉਮੀਦ ਰੱਖਦਾ ਕਿ ਜਿਹੜੀ ਸਰਕਾਰ ਕੋਈ ਇਹ ਗੱਲਾਂ, ਮੇਰੀ ਕੋਈ ਪਾਰਟੀ ਜਿੰਨਾ ਮੇਰੀ ਆਉਣ ਵਾਲੇ ਟਾਈਮ 'ਚ ਵੀ ਗੱਲਾਂ ਬਾਤਾਂ ਹੋਣਗੀਆਂ ਜੁਆਇਨਿੰਗ ਕਰਨ ਦੀਆਂ,
ਤੇ ਇੰਦਰਬੀਰ ਬੁਲਾਰੀਆ ਕੋਈ ਅੱਖਾਂ ਮੀਟ ਕੇ ਸਿੱਧਾ ਜੁਆਇਨ ਨਹੀਂ ਕਰਨ ਵਾਲਾ। ਪਹਿਲੇ ਇਹ ਗੱਲਾਂ ਉਹਨਾਂ ਨਾਲ ਡਿਸਕਸ ਕਰਾਂਗੇ ਔਰ ਜਿਹੜੀ ਕੋਈ ਪਾਰਟੀ ਸਹਿਮਤੀ ਵਿਖਾਏਗੀ ਕਿ ਉਹ ਇਹ ਗੱਲਾਂ ਨੂੰ ਮੰਨੇਗੀ ਔਰ ਇਹਨਾਂ ਗੱਲਾਂ ਅੱਗੇ ਨੂੰ ਨਾਲ ਲੈ ਕੇ ਅੱਗੇ ਵਧੇਗੀ, ਉਸ ਪਾਰਟੀ ਨਾਲ ਇੰਦਰਬੀਰ ਬੁਲਾਰੀਆ ਸਹਿਮਤ ਹੋਏਗਾ। ਬਿਲਕੁਲ। ਬੁਲਾਰੀਆ ਸਾਹਿਬ, ਅਗਰ ਥੋੜਾ ਪਰਿਵਾਰਿਕ ਪਿਛੋਕੜ ਵੱਲ ਦੇਖੀਏ ਤਾਂ ਕਾਂਗਰਸ ਦੇ ਨਾਲ ਬੜੇ ਅੱਛੇ ਤੁਹਾਡੇ ਸੰਪਰਕ ਸੀਗੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਤਿਹਾਸ ਆਪਣੇ ਆਪ ਨੂੰ ਦੁਹਰਾਏਗਾ? ਦੇਖੋ ਸਤਿੰਦਰ ਜੀ, ਜਿੱਦਾਂ ਤੁਸੀਂ ਆਖਿਆ ਕਿ ਪਰਿਵਾਰਕ ਤੌਰ ਤੇ ਮੇਰੇ ਪਰਿਵਾਰ ਜਿਹੜਾ ਉਹ ਕਾਂਗਰਸ ਪੱਖੀ ਸੀਗਾ, ਇਹ 'ਚ ਕੋਈ ਗੱਲ ਲੁਕੀ ਛਿਪੀ ਹੈ ਨਹੀਂ, ਨਾ ਹੀ ਕੋਈ ਨਵੀਂ ਆ ਨਾ ਹੀ ਕੋਈ ਮੇਰੇ ਲੁਕਾਉਣ ਵਾਲੀ ਆ। ਬਿਲਕੁਲ ਸਾਡਾ ਪਰਿਵਾਰ ਇੱਕ ਕਾਂਗਰਸੀ ਪਰਿਵਾਰ ਸੀਗਾ। ਔਰ ਗੱਲ ਰਹੀ ਆਉਣ ਵਾਲੇ ਟਾਈਮ ਦੀ, ਆਉਣ ਵਾਲੇ ਟਾਈਮ 'ਚ ਮੈਂ ਇਹ ਗੱਲ ਦੁਬਾਰਾ ਸਪਸ਼ਟ ਕਰ ਦਿੰਦਾ ਕਿ ਮੈਂ ਕੋਈ ਕਿਸੇ ਦਾ ਬੱਜਿਆ ਨਹੀਂ। ਮੈਂ ਪਹਿਲੇ ਚੰਗੀ ਤਰ੍ਹਾਂ ਵੇਖਾਂਗਾ ਕਿ ਕਿਹੜਾ ਲੀਡਰ ਔਰ ਕਿਹੜੀ ਪਾਰਟੀ ਹੈ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਔਰ ਅੰਮ੍ਰਿਤਸਰ ਸਾਹਿਬ ਦੇ ਮੁੱਦਿਆਂ ਨੂੰ ਲੈ ਕੇ ਪ੍ਰਾਇੋਰਟੀ ਦੇਗੀ। ਜਿਹੜਾ ਉਹ ਮੈਨੀਫੈਸਟੋ ਬਣਾਉਣਗੇ ਉਹ 'ਚ ਇਹ ਸਾਰੀਆਂ ਗੱਲਾਂ ਜ਼ਿਕਰ ਇਹਨਾਂ ਸਾਰੀਆਂ ਗੱਲਾਂ ਦਾ ਹੋਏਗਾ ਔਰ ਮੈਨੂੰ ਵਿਸ਼ਵਾਸ ਦਿਵਾਉਣਗੇ ਕਿ ਇਹ ਗੱਲਾਂ ਉਹ ਕਰਨਗੇ, ਮੰਨਣਗੇ, ਤਾਂ ਹੀ ਇੰਦਰਬੀਰ ਬੁਲਾਰੀਆ ਉਹਨਾਂ ਦੇ ਨਾਲ ਅੱਗੇ ਤੁਰੇਗਾ। ਬੁਲਾਰੀਆ ਸਾਹਿਬ, ਤੁਸੀਂ ਜ਼ਿਕਰ ਕੀਤਾ ਸੀਗਾ ਡਿਵੈਲਪਮੈਂਟ ਦਾ ਵੀ, 400 450 ਕਰੋੜ ਤੁਸੀਂ ਆਪਣੇ ਹਲਕੇ ਤੇ ਖਰਚਿਆ, ਹਾਲੇ ਵੀ ਘੱਟੋ ਘੱਟ 150 200 ਕਰੋੜ ਹੋਰ ਲੱਗਣਾ ਹੈ ਤੇ ਡਿਵੈਲਪਮੈਂਟ ਹੋਣੀ ਹੈ। ਕੀ ਸਮਝੀਏ ਵੀ ਜਿਹੜੇ ਪਹਿਲਾਂ ਉੱਥੇ ਦੇ ਵਿਧਾਇਕ ਸੀ ਉਹਨਾਂ ਨੇ ਫਿਰ ਕੁਝ ਵੀ ਨਹੀਂ ਕੀਤਾ, ਇਨ ਦੀ ਸੈਂਸ ਵੀ ਡਿਵੈਲਪਮੈਂਟ ਜ਼ੀਰੋ ਸੀਗੀ। ਤੁਸੀਂ ਅਗਰ ਇਹ ਤੋਂ ਸਟਾਰਟ ਕਰਦੇ ਹੋ ਤੇ 400 450 ਕਰੋੜ ਰੁਪਏ ਖਰਚਦੇ ਹੋ, ਦੈਨ ਹੋਰ ਆਸ ਰੱਖਦੇ ਹੋ ਵੀ 150 200 ਕਰੋੜ ਰੁਪਇਆ ਹੋਰ ਲੱਗੇ ਤੇ ਡਿਵੈਲਪਮੈਂਟ ਹੋਵੇ, ਤਾਂ ਫਿਰ ਉਹ ਇਹ ਤੋਂ ਸ਼ੁਰੂ ਕਰਨ ਵਾਲੀ ਗੱਲ ਹੋਈ। ਉਸ ਤੋਂ ਪਹਿਲਾਂ ਕੀ ਸੀਗਾ? ਵੇਖੋ ਸਤਿੰਦਰ ਜੀ, ਤੁਹਾਨੂੰ ਥੋੜੀ ਗੱਲ ਸਮਝਣੀ ਪਏਗੀ ਕਿ ਪੰਜਾਬ ਜਿਹੜਾ ਪ੍ਰੈਜ਼ੀਡੈਂਟ ਰੂਲ ਥੱਲੇ ਕਾਫੀ ਸਾਲ ਰਿਹਾ। ਠੀਕ ਹੈ। ਜਦੋਂ ਪ੍ਰੈਜ਼ੀਡੈਂਟ ਰੂਲ ਥੱਲੇ ਕੋਈ ਵੀ ਸਟੇਟ ਰਹਿ ਜਾਂਦੀ ਆ ਤੇ ਉਦੋਂ ਉੱਥੇ ਡਿਵੈਲਪਮੈਂਟ ਨਹੀਂ ਹੁੰਦੀ। ਔਰ ਉਹਨਾਂ ਦੇ ਜਿਹੜਾ ਸੀਗਾ ਪ੍ਰੈਜ਼ੀਡੈਂਟ ਰੂਲ, ਉਦੋਂ ਕੋਈ ਡਿਵੈਲਪਮੈਂਟ ਹੋ ਨਹੀਂ ਸਕੀ। ਔਰ ਉਹਦੇ ਬਾਅਦ ਠੀਕ ਆ 2-3 ਸਰਕਾਰਾਂ ਆਈਆਂ, ਪਰ ਉਹ 2-3 ਸਰਕਾਰਾਂ ਵੀ ਆਪਣੇ ਕੰਮ 'ਚ ਬਿਲਕੁਲ ਫੇਲ ਰਹੀਆਂ ਔਰ ਕੋਈ ਕੰਮ ਹੋ ਨਹੀਂ ਸਕਿਆ। ਔਰ ਇਹਦੇ ਵਿੱਚ ਵੀ ਜਿਹੜਾ ਕੰਮ ਹੁਣ ਹੋਇਆ ਉਹ ਹਜੇ ਵੀ ਬੜੀ ਕਿੱਲਤ ਆ ਔਰ ਹਜੇ ਵੀ ਬੜੀ ਲੋੜ ਆ ਕਿ ਉਹਨਾਂ ਗੱਲਾਂ ਤੇ ਧਿਆਨ ਦਿੱਤਾ ਜਾਏ। ਜਿਹੜੀਆਂ ਮੌਜੂਦਾ ਸਰਕਾਰ ਵੀ ਆ, ਇਹਨੇ ਵੀ ਵੇਸਟੇਜ ਆਫ ਫੰਡਸ ਕੀਤੀ ਆ। ਇਹਨੇ ਉਹਦਾ ਪੂਰਾ ਸਹੀ ਜਿਹੜਾ ਪ੍ਰਯੋਗ ਕਰਨਾ ਚਾਹੀਦਾ ਸੀਗਾ ਉਹ ਪ੍ਰਯੋਗ ਹਜੇ ਹੋਇਆ ਨਹੀਂ। ਜੇ ਕਿਤੇ ਕੋਈ ਵਧੀਆ ਫੰਡ ਦੀ ਯੂਟਿਲਾਈਜੇਸ਼ਨ ਹੋਈ ਆ ਤੇ ਮੈਂ ਸਮਝਦਾ ਕਿ ਉਹ ਸੁਲਤਾਨਵਿੰਡ ਏਰੀਏ ਵਿੱਚ ਹੋਈ ਆ। ਉਹ ਵੀ ਇਸ ਕਰਕੇ ਕਿਉਂਕਿ ਮੈਂ ਬੜਾ ਉਹਦੇ ਵਿੱਚ ਇੰਟਰਸਟ ਲਿਆ, ਮੈਂ ਪੂਰਾ ਧਿਆਨ ਲਾਇਆ ਔਰ ਮੈਂ ਆਪਣੀਆਂ ਗੱਲਾਂ ਜਿਹੜੇ ਅਫਸਰਾਂ ਦੇ ਨਾਲ ਬਹਿ ਕੇ ਕਰਾਉਣ ਦੇ ਵਿੱਚ ਕਾਮਯਾਬ ਰਿਹਾ, ਉਹਦਾ ਉਹ ਸੱਟਾ ਹੈ। ਔਰ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵੱਡੇ ਵੱਡੇ ਪ੍ਰੋਜੈਕਟਾਂ ਤੇ ਪੈਸਾ ਲਾਇਆ ਜਾ ਰਿਹਾ, ਉਹਦੀ ਥਾਂ ਦੇ ਉੱਤੇ ਬੁਨਿਆਦੀ ਚੀਜ਼ਾਂ ਦੇ ਉੱਤੇ ਪੈਸਾ ਲਾਉਣ ਦੀ ਲੋੜ ਹੈ। ਬਿਲਕੁਲ। ਬੁਲਾਰੀਆ ਸਾਹਿਬ, ਆਮ ਜਨਤਾ ਦੀ ਸਹੂਲਤ ਦੇ ਲਈ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਜਾਂ ਸੂਬੇ ਦੀ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਬੜੇ ਅੱਛੇ ਅੱਛੇ ਕੇਂਦਰ ਖੋਲ੍ਹੇ ਨੇ, ਸਾਂਝ ਕੇਂਦਰ ਹੈ, ਸੁਵਿਧਾ ਸੈਂਟਰ ਨੇ ਜਾਂ ਹੋਰ ਨੇ, ਪਰ ਫਿਰ ਵੀ ਆਮ ਜਨਤਾ ਦੀ ਕਿਤੇ ਨਾ ਕਿਤੇ ਇੱਕ ਇਹ ਸ਼ਿਕਾਇਤ ਜਿਹੜੀ ਹੈ ਉਹ ਜ਼ਰੂਰ ਰਹਿੰਦੀ ਹੈ ਸਰਕਾਰ ਦੇ ਨਾਲ। ਜਦੋਂ ਕੋਈ ਕੰਮ ਕਰਾਉਣ ਜਾਂਦੇ ਆ ਤਾਂ ਉਹ ਕੰਮ ਤਾਂ ਇੱਕ ਪ੍ਰੋਪਰ ਸਮੇਂ ਨਾਲ ਹੁੰਦਾ ਨਹੀਂ ਹੈ। ਦੂਸਰਾ, ਜਾਂ ਫਿਰ ਕਿਸੇ MLA ਜਾਂ MLA ਦੇ PA ਦਾ ਜਾਂ ਕਿਸੇ ਸੈਕਟਰੀ ਦਾ ਫੋਨ ਆਏ ਤੇ ਉਹ ਕੰਮ ਹੁੰਦਾ। ਖਾਸ ਕਰਕੇ ਸਾਡੇ ਪੁਲਿਸ ਅਦਾਰਿਆਂ ਦੇ ਵਿੱਚ FIR ਅਗਰ ਦਰਜ ਕਰਾਣੀ ਹੁੰਦੀ ਹੈ ਤਾਂ ਉਸ ਵੇਲੇ ਕਿਸੇ ਨਾ ਕਿਸੇ ਦੇ ਫੋਨ ਦੀ ਉਡੀਕ ਉਸ SHO ਨੂੰ ਜਾਂ ASI ਨੂੰ ਜਾਂ DSP ਜਾਂ ਹੋਰ ਉੱਚ ਅਹੁਦੇਦਾਰ ਨੂੰ ਹੁੰਦੀ ਹੈ। ਅਗਰ ਕਿਸੇ MLA ਜਾਂ ਕਿਸੇ ਸੈਕਟਰੀ PA ਦਾ ਫੋਨ ਜਾਏ ਤਾਂ FIR ਦਰਜ ਹੁੰਦੀ ਹੈ। ਇਹ ਸਭ ਦੇ ਪਿੱਛੇ ਕੀ ਕਾਰਨ ਹੈ ਕਿ ਜਿਹੜੀ ਸਾਡੀ ਸਟੇਟ ਫੋਰਸ ਹੈ ਜਿਸ ਦੇ ਉੱਪਰ ਬੜਾ ਮਾਣ ਹੈ ਸਾਡੇ ਆਵਾਮ ਨੂੰ, ਕੀ ਉਹ ਰਾਜਨੀਤੀ ਦੇ ਥੱਲੇ ਵੱਜੀ ਪਈ ਹੈ? ਵੇਖੋ ਸਤਿੰਦਰ ਜੀ, ਸਭ ਤੋਂ ਪਹਿਲੇ ਮੈਂ ਸਮਝਦਾ ਕਿ ਬੜੀ ਵੱਡੀ ਲੋੜ ਹੈ ਇਸ ਸਮੇਂ ਦੀ ਕਿ ਜਿਹੜੀ ਪੁਲਿਸ ਆ ਉਹਨੂੰ ਇੰਡੀਪੈਂਡੈਂਸ ਦਿੱਤੀ ਜਾਏ, ਉਹਨੂੰ ਡੀਪੋਲਿਟਿਸਾਈਜ਼ ਕੀਤਾ ਜਾਏ। ਔਰ ਜਦ ਤੱਕ ਪੁਲਿਸ ਜਿਹੜੀ ਆ ਉਹ ਸਿਆਸੀ ਬੰਦਿਆਂ ਦੇ ਕੰਟਰੋਲ 'ਚ ਰਹੇਗੀ ਤਦ ਤੱਕ ਮੈਂ ਸਮਝਦਾ ਕਿ ਇਹ ਗੱਲਾਂ ਦੇ ਉੱਤੇ ਕਿੰਤੂ ਪਰੰਤੂ ਆਣਾ ਹੀ ਆਣਾ। ਔਰ ਮੈਂ ਸਮਝਦਾ ਕਿ ਕਈ ਜਿਹੜੇ ਚੰਗੀ ਸੋਚ ਰੱਖਣ ਵਾਲੇ ਸਿਆਸਤਦਾਨ ਨੇ ਉਹ ਸਗੋਂ ਚਾਹੁੰਦੇ ਵੀ ਨੇ ਕਿ ਸਾਨੂੰ ਇਹ ਪੁਲਿਸ ਦੇ ਵਿੱਚ ਫੋਨ ਨਾ ਕਰਨਾ ਪਵੇ ਤੇ ਸਾਡੀ ਜਿਹੜੀ ਜਾਨ ਸੌਖੀ ਹੋ ਜਾਏਗੀ। ਕਿਉਂਕਿ ਮੇਰੇ ਹਿਸਾਬ ਨਾਲ ਕਿਸੇ ਵੀ ਸਿਆਸੀ ਬੰਦੇ ਦਾ ਅੱਧੇ ਤੋਂ ਵੱਧ ਸਮਾਂ ਪੁਲਿਸ ਨੂੰ ਡੀਲ ਕਰਨ 'ਚ ਨਿਕਲਦਾ, ਰਾਜੀਨਾਮੇ ਕਰਾਉਣ 'ਚ, ਉਹਨਾਂ ਦੇ ਫੈਸਲੇ ਕਰਾਉਣ 'ਚ ਲੋਕਾਂ ਦੇ। ਇਹ ਸਾਰੀਆਂ ਚੀਜ਼ਾਂ ਡਾਇਰੈਕਟ ਪੁਲਿਸ ਦੇ ਐਂਬਿਟ 'ਚ ਚਲੀਆਂ ਜਾਣੀਆਂ ਚਾਹੀਦੀਆਂ। ਔਰ ਮੈਂ ਸਮਝਦਾ ਕਿ ਸਿਆਸੀ ਲੋਕਾਂ ਦੀ ਜੀਵਨ ਵੀ ਸੌਖੀ ਹੋ ਜਾਏਗੀ। ਔਰ ਜਿਹੜੀਆਂ ਉਂਗਲਾਂ ਉੱਠਦੀਆਂ ਨੇ ਕਿ ਇਹ ਚੀਜ਼ ਕਿਸੇ ਦੇ PA ਦੇ ਫੋਨ ਕਰਨ ਨਾਲ ਹੁੰਦੀ ਹੈ ਜਾਂ ਕਿਸੇ MLA ਦੇ ਫੋਨ ਨਾਲ ਕਰਨਾ, ਉਹ ਵੀ ਗੱਲਾਂ ਖਤਮ ਹੋ ਜਾਣਗੀਆਂ। ਮੈਂ ਸਮਝਦਾ ਕਿ ਜਿਹੜੀ ਆਉਣ ਵਾਲੀ ਪੋਲੀਟੀਕਲ ਪਾਰਟੀ ਜਿਹੜੀ ਵੀ ਹੋਏਗੀ, ਜਿਹਦਾ ਪੰਜਾਬ ਦੇ ਉੱਤੇ ਜਿਨ੍ਹਾਂ ਦੀ ਗਵਰਨਮੈਂਟ ਫਾਰਮ ਹੁੰਦੀ ਹੈ, ਔਰ ਸਭ ਤੋਂ ਪਹਿਲਾ ਕੰਮ ਉਹਨਾਂ ਨੂੰ ਇਹ ਕਰਨਾ ਚਾਹੀਦਾ ਕਿ ਇਹ ਡੀਪੋਲਿਟਿਸਾਈਜ਼ ਕੀਤਾ ਜਾਏ ਪੁਲਿਸ ਨੂੰ। ਜੀ ਬਿਲਕੁਲ। ਬੁਲਾਰੀਆ ਸਾਹਿਬ, ਇੱਕ ਸਪਸ਼ਟ ਜਿਹਾ ਸਵਾਲ ਹੈ ਇਸ ਵੇਲੇ ਔਰ ਮੈਂ ਚਾਹਾਂਗਾ ਵੀ ਉਹਦਾ ਸਪਸ਼ਟ ਹੀ ਆਨਸਰ ਮੈਂ ਨਹੀਂ ਬਲਕਿ ਸਾਡੇ ਸਾਰੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਵੀ ਇਸ TV ਦੇ ਮੂਹਰੇ ਬੈਠੇ ਨੇ ਉਹ ਵੀ ਬੜੀ ਉਤਸੁਕਤਾ ਦੇ ਨਾਲ ਜਾਣਨਾ ਚਾਹਣਗੇ ਕਿ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ BJP ਗਠਬੰਧਨ ਕਿੰਨੀ ਕੁ ਪਰਸੈਂਟੇਜ ਰੱਖਦਾ ਹੈ ਜਿੱਤ ਦੇ ਲਈ?
ਵੇਖੋ ਮੈਂ ਸਮਝਦਾ ਕਿ ਜਿਹੜੇ ਰਾਵਾਂ ਤੇ ਚੱਲ ਪਏ ਨੇ, ਜੀ ਜਿਹੜੇ ਸਿਸਟਮ ਨਾਲ ਅੱਗੇ ਵਧ ਰਹੇ ਨੇ, ਮੈਂ ਨਹੀਂ ਸਮਝਦਾ ਕਿ ਇਹ ਕੋਈ 5-7 ਸੀਟਾਂ ਤੋਂ ਵੱਧ ਲੈ ਕੇ ਜਾਣਗੇ। ਬਾਕੀ ਅੱਗੇ ਪਰਮੇਸ਼ਵਰ ਜਾਣਦਾ, ਜੋ ਇਹਨਾਂ ਨੇ ਕੀਤਾ ਉਹ ਸਾਰਾ ਕੁਝ ਸਾਹਮਣੇ ਆਣਾ, ਉਹ ਕੋਈ ਲੁਕਿਆ ਛਿਪਿਆ ਹੈ ਨਹੀਂ। ਔਰ ਉਹਨਾਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਤਾਂ ਨਹੀਂ ਸਮਝਦਾ ਕਿ ਇਹ ਕਿਤੇ ਵੀ ਖੜੇ। ਬਿਲਕੁਲ ਜੀ, ਯੂਥ ਦੀ ਗੱਲ ਕਰੀਏ ਤਾਂ ਇਨ ਕੇਸ ਇੰਦਰਬੀਰ ਸਿੰਘ ਕਿਸੇ ਵੀ ਪਾਰਟੀ ਦੇ ਨਾਲ ਜੁੜਦੇ ਨੇ, ਜੁੜ ਕਰਕੇ ਦੁਬਾਰਾ ਤੋਂ ਵਿਧਾਇਕ ਬਣ ਕੇ ਸਾਹਮਣੇ ਆਉਂਦੇ ਨੇ, ਯੂਥ ਲਈ ਕੀ ਕੰਮ ਕਰੋਗੇ? ਯੂਥ ਲਈ ਮੈਂ ਸਭ ਤੋਂ ਪਹਿਲੇ ਇਸ ਗੱਲ ਲਈ ਅਗਰਸਰ ਰਹਾਂਗਾ ਔਰ ਤਤਪਰ ਰਹਾਂਗਾ ਕਿ ਸਭ ਤੋਂ ਪਹਿਲੇ ਸਕਿੱਲ ਡਿਵੈਲਪਮੈਂਟ ਆਪਾਂ ਨੂੰ ਨੌਜਵਾਨਾਂ 'ਚ ਕਰਨੀ ਪਏਗੀ। ਜੀ ਕਿ ਉਹ ਸਰਕਾਰ ਕੋਈ ਵੀ ਆਵੇ, ਮੈਂ ਨਹੀਂ ਸਮਝਦਾ ਕਿ ਉਹ ਲੱਖਾਂ ਦੀ ਤਾਦਾਦ ਦੇ ਵਿੱਚ ਨੌਕਰੀ ਨਹੀਂ ਦੇ ਸਕਣਗੇ, ਕਿਉਂਕਿ ਜੋ ਅੱਜ ਦੀ ਇਕਨੋਮੀ ਪੰਜਾਬ ਦੀ ਹੈਗੀ ਆ ਉਹਦੇ ਵਿੱਚ ਠੀਕ ਆ ਨੌਕਰੀਆਂ ਦੇਣ ਦੀ ਗੱਲ ਤੇ ਕਰਦੇ ਆ, ਪਰ ਬਾਅਦ ਚੋਂ ਧਰਨੇ ਲੱਗਦੇ ਆ, ਰੌਲਾ ਪੈਂਦਾ, ਨਾਅਰੇਬਾਜ਼ੀ ਹੁੰਦੀ ਹੈ, ਕੋਈ ਪੂਰਾ ਵਧੀਆ ਤਰੀਕੇ ਦੇ ਨਾਲ ਸਿਸਟਮ ਨਹੀਂ ਚੱਲ ਰਿਹਾ। ਔਰ ਮੈਂ ਸਮਝਦਾ ਕਿ ਜੇ ਤੁਸੀਂ ਨੌਜਵਾਨਾਂ ਨੂੰ ਆਪਣੇ ਆਪ ਉਹਨਾਂ ਨੂੰ ਕਾਬਿਲ ਬਣਾ ਦੋਗੇ, ਆਪ ਉਹਨਾਂ ਨੂੰ ਸਸ਼ਕਤ ਬਣਾ ਦੋਗੇ, ਉਹ ਆਪਣਾ ਕੰਮ ਕਰਨ ਦੇ ਕਾਬਿਲ ਹੋਣਗੇ। ਚਾਹੇ ਕੋਈ ਕਾਰਪੈਂਟਰ ਬਿਜ਼ਨਸ 'ਚ ਜਾਏ, ਚਾਹੇ ਕੋਈ ਪਲੰਬਿੰਗ 'ਚ ਜਾਵੇ, ਚਾਹੇ ਕੋਈ ਮੈਨੂਫੈਕਚਰਿੰਗ ਆਫ ਵੇਰੀਅਸ ਗੁੱਡਸ ਨੇ, ਕਿਸੇ ਚੀਜ਼ ਨੂੰ ਵੀ ਆਪਾਂ ਲੈ ਕੇ ਅੱਗੇ ਨੌਜਵਾਨ ਵੱਧ ਸਕਦਾ। ਉਹ ਚੀਜ਼ ਨੂੰ ਸਾਨੂੰ ਬੜਾਵਾ ਦੇਣਾ ਚਾਹੀਦਾ ਔਰ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਨੌਜਵਾਨ ਟ੍ਰੇਨਿੰਗ ਲੈ ਹਟਣ, ਜਿਹੜਾ ਵੀ ਕੋਈ ਨੌਜਵਾਨ ਟ੍ਰੇਨਿੰਗ ਲੈ ਹਟੇ, ਉਹਦੇ ਲਈ ਕੋਈ ਉਹਨੂੰ ਸਹਾਇਤਾ ਕਰਨ ਲਈ ਕੋਈ ਚੀਜ਼ ਬਣਾਉਣੀ ਚਾਹੀਦੀ ਹੈ ਕਿ ਉਹ ਆਪਣਾ ਬਿਜ਼ਨਸ ਆਪ ਖੜਾ ਕਰ ਸਕੇ। ਕੋਈ ਲੱਖ 2 ਲੱਖ ਰੁਪਇਆ ਦੇ ਕੇ ਉਸ ਨੌਜਵਾਨ ਦੀ ਪਹਿਲੇ ਵੇਖਿਆ ਜਾਏ ਕਿ ਉਹਨੇ ਕੋਰਸ ਕਿਹੜਾ ਕੀਤਾ, ਜਿਹੜਾ ਵੀ ਕੋਰਸ ਕੀਤਾ ਹੈ, ਤੇ ਉਹ ਰਾਦਰ ਦੈਨ ਕਿ ਤੁਸੀਂ ਸਰਕਾਰ ਉੱਤੇ ਬੋਝ ਪਾਓ ਇਸ ਗੱਲ ਦਾ ਕਿ ਉਹਨਾਂ ਨੂੰ 50,000 ਜਾਂ 60,000 ਦੀ ਨੌਕਰੀ ਮਹੀਨੇ ਦੇ ਉੱਤੇ ਰੱਖਿਆ ਜਾਏ, ਉਹਦੇ ਥਾਂ ਦੇ ਉੱਤੇ ਇੱਕੋ ਵਾਰੀ ਉਹਨਾਂ ਨੂੰ ਕੋਈ ਸਿਸਟਮ ਬਣਾ ਕੇ ਕਿ ਜੇ ਸਪੋਜ਼ ਕਰ ਲਓ ਕਿ ਕਿਸੇ ਨੇ ਕਾਰਪੈਂਟਰ ਦਾ ਕੰਮ ਸਿੱਖਿਆ ਤਾਂ ਉਹਨੂੰ ਔਜ਼ਾਰ ਲੈ ਕੇ ਦਿੱਤੇ ਜਾਣ। ਜੀ ਬਿਲਕੁਲ, ਉਹ ਚਾਹੇ ਲੱਖ ਰੁਪਏ ਦੇ ਹੋਣ, ਚਾਹੇ 1.5 ਲੱਖ ਦੇ ਹੋਣ। ਜਿਹਨੇ ਕੋਈ ਪਲੰਬਿੰਗ ਦਾ ਸਿੱਖਿਆ ਉਹਨੂੰ ਉਹਦਾ ਬਿਜ਼ਨਸ ਐਸਟੈਬਲਿਸ਼ ਕਰਨ ਲਈ ਕੋਈ ਉਹਦੀ ਮਦਦ ਕੀਤੀ ਜਾਵੇ। ਇਹ ਮੈਂ ਸਮਝਦਾ ਕਿ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਅਸੀਂ ਜੇ ਉਹਨਾਂ ਨੂੰ ਇੰਪਾਵਰਮੈਂਟ ਕਰਾਂਗੇ, ਉਹਨਾਂ ਨੂੰ ਤਾਕਤ ਦੇਵਾਂਗੇ, ਤਾਂ ਉਹ ਬਿਹਤਰ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਣ 'ਚ ਕਾਮਯਾਬ ਹੋ ਸਕਣਗੇ। ਬਿਲਕੁਲ ਜੀ। ਬੁਲਾਰੀ ਸਾਹਿਬ, ਤੁਹਾਡੇ ਹਲਕੇ ਦੇ ਵਿੱਚ ਕੋਈ ਲੋਨ ਸਿਸਟਮ ਬਣਾ ਦਿੱਤਾ ਜਾਏ ਕਿ ਆਪਾਂ ਕਿਸ ਚੀਜ਼ ਦਾ ਲੋਨ, ਜਿਹੜੇ ਵੀ ਫੀਲਡ ਦੇ ਵਿੱਚ ਉਹਨੇ ਮਹਾਰਤਾ ਹਾਸਲ ਕੀਤੀ ਆ ਉਹਦੇ ਵਿੱਚ ਉਹ ਬਿਜ਼ਨਸ ਐਸਟੈਬਲਿਸ਼ ਕਰਨਾ ਚਾਹੁੰਦਾ ਤੇ ਉਹਨੂੰ 5 ਲੱਖ ਦਾ ਲੋਨ ਵੀ ਹੋਵੇ ਤੇ ਉਹ ਪੰਜਾਬ ਸਰਕਾਰ ਨੂੰ ਦਿੱਤਾ ਜਾਣਾ ਚਾਹੀਦਾ। ਬਿਲਕੁਲ ਜੀ, ਬੜੀ ਅੱਛੀ ਸੋਚ ਹੈ ਯੂਥ ਨੂੰ ਲੈ ਕੇ, ਕਿਉਂਕਿ ਯੂਥ ਅਗਰ ਅੱਗੇ ਆਏਗਾ ਤਾਂ ਮੈਂ ਸਮਝਦਾ ਵੀ ਦੇਸ਼ ਦਾ ਜਿਹੜਾ ਚੰਗੀ ਤਰੀਕੇ ਦੇ ਨਾਲ ਵਿਕਾਸ ਹੈ ਜਿਹੜਾ ਉਹ ਹੋ ਪਾਏਗਾ। ਡਰੱਗ ਦੀ ਜਿਹੜੀ ਸਮੱਸਿਆ ਉਹ ਸਭ ਤੋਂ ਵੱਧ ਹੈ ਹੀ ਇਸ ਕਰਕੇ ਆ ਕਿਉਂਕਿ ਯੂਥ ਨਿਰਾਸ਼ ਹੋ ਚੁੱਕਿਆ। ਜੀ, ਜਦੋਂ ਘਰ ਵੀ ਜਾਂਦਾ ਤੇ ਮਾਂ-ਬਾਪ ਕਈ ਸਵਾਲ ਕਰਦੇ ਆ ਕਿ ਬੇਟਾ ਤੂੰ ਪੜ੍ਹਾਈ ਪੂਰੀ ਖਤਮ ਕਰ ਲਈ, ਹੁਣ ਕੀ ਕਰਨਾ? ਉਹ ਜਦੋਂ ਬੇਟਾ ਵਿਚਾਰਾ ਵੇਖਦਾ ਕਿ ਮੈਂ ਨਾ ਇੱਧਰ ਦਾ ਨਾ ਮੈਂ ਉੱਧਰ ਦਾ, ਫਿਰ ਉਹ ਨਸ਼ਿਆਂ 'ਚ ਜਾਂਦਾ। ਔਰ ਮੈਂ ਸਮਝਦਾ ਕਿ ਇਹਨਾਂ ਨੂੰ ਨਸ਼ਿਆਂ ਨੂੰ ਹੈਂਡਲ ਕਰਨ ਲਈ ਸਭ ਤੋਂ ਵੱਡੀ ਗੱਲ ਹੀ ਇਹ ਹੋਏਗੀ ਜੇ ਕੋਈ 5-7 ਹਜ਼ਾਰ ਕਰੋੜ ਰੁਪਇਆ ਸਾਈਡ ਤੇ ਰੱਖ ਕੇ ਔਰ ਉਹ ਨੌਜਵਾਨਾਂ ਨੂੰ ਨੌਕਰੀ ਜਿਹੜਾ ਉਹਨਾਂ ਨੂੰ ਇੰਪਾਵਰਮੈਂਟ ਕੀਤੀ ਜਾਏ, ਉਹਨਾਂ ਦੀ ਵੀ ਸਕਿੱਲ ਡਿਵੈਲਪਮੈਂਟ ਉਹਨਾਂ ਦੀ ਕੀਤੀ ਜਾਏ, ਫਿਰ ਉਹ ਸਕਿੱਲ ਦੇ ਵਿੱਚ ਉਹਨਾਂ ਨੂੰ ਅੱਗੇ ਸ਼ਾਬਾਸ਼ੀ ਦਿੱਤੀ ਜਾਏ, ਉਹਨਾਂ ਨੂੰ ਫਾਈਨੈਂਸ਼ੀਅਲ ਏਡ ਦਿੱਤੀ ਜਾਏ, ਤੇ ਉਹ ਮੈਂ ਸਮਝਦਾ ਕਿ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕਣਗੇ। ਔਰ ਨਸ਼ੇ ਦੀ ਜਿਹੜੀ ਹੈ ਜਿਹੜਾ ਖੂਹ ਅੱਜ ਦੀ ਡੇਟ 'ਚ ਪਿਆ ਜਾਂ ਜਿਹੜੀ ਨਹਿਰ ਹੈ ਵਗਦੀ ਨਸ਼ਿਆਂ ਦੀ, ਤੋਂ ਆਪਣੇ ਨੂੰ ਦੂਰੀ ਬਰਕਰਾਰ ਰੱਖ ਕੇ ਆਪਣਾ ਜ਼ਿੰਦਗੀ ਜਿਹੜੀ ਉਹ ਫਕਰ ਦੇ ਨਾਲ ਜੀ ਸਕਣਗੇ। ਬਿਲਕੁਲ ਜੀ। ਬੁਲਾਰੀ ਸਾਹਿਬ, ਮੈਂ ਗੱਲ ਕਰ ਰਿਹਾ ਸੀਗਾ ਕਿ ਤੁਹਾਡੇ ਹਲਕੇ ਦੇ ਵਿੱਚ ਇੱਕ ਪਾਰਕ ਹੈ ਜਿਹਦਾ ਨਾਂ ਆਪ ਜੀ ਨੂੰ ਪਿਤਾ ਜੀ ਦੇ ਨਾਂ ਦੇ ਉੱਪਰ ਸੁਸ਼ੋਭਿਤ ਹੈ। ਉਸ ਦੇ ਸਾਹਮਣੇ ਇੱਕ ਕੂੜੇ ਦਾ ਢੇਰ ਹੈ। ਹਲਕੇ ਦੇ ਲੋਕਾਂ ਦਾ ਕਿਤੇ ਨਾ ਕਿਤੇ ਰੋਸ ਹੈ ਕਿ ਆਪ ਜੀ ਦੇ ਪਿਤਾ ਜੀ ਦੇ ਨਾਂ ਦੇ ਉੱਪਰ ਹੈ, ਮੌਕੇ ਦੀ ਸਰਕਾਰ ਦੇ ਵਿੱਚ ਤੁਸੀਂ ਵਿਧਾਇਕ ਹੋ, ਕਿਉਂ ਨਹੀਂ ਉਹ ਕੂੜੇ ਦਾ ਢੇਰ ਜਿਹੜਾ ਹੈ ਉਹਦੇ ਅੱਗੋਂ ਚੁਕਾਇਆ ਗਿਆ? ਕਿਤੇ ਨਾ ਕਿਤੇ ਇਹ ਮਤਭੇਦ ਦੇ ਕਾਰਨ ਇਹ ਉੱਥੇ ਪਿਆ ਰਿਹਾ ਜਾਂ ਫਿਰ ਤੁਹਾਡੇ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ? ਸਤਿੰਦਰ ਜੀ, ਇਹ ਤੇ ਸਾਫ਼ ਤੇ ਸਪਸ਼ਟ ਹੈ। ਮੈਂ ਗੱਲ ਕਲੀਅਰ ਕਰ ਚੁੱਕਿਆ ਕਿ ਮੇਰੇ ਮਤਭੇਦ ਜਿਹੜੇ ਇਹਨਾਂ ਨਾਲ ਹੋਣੇ ਉਹ ਉਦੋਂ ਹੀ ਸ਼ੁਰੂ ਹੋ ਗਏ ਸੀਗੇ। ਔਰ ਠੀਕ ਆ, ਸਮੇਂ ਦੇ ਨਾਲ ਜਿਵੇਂ ਵੱਧਦੇ ਗਏ। ਔਰ ਕਿਤੇ ਨਾ ਕਿਤੇ ਅਫਸੋਸ ਵਾਲੀ ਗੱਲ ਵੀ ਹੈ ਕਿ ਕੋਈ ਵੀ ਕਾਰਪੋਰੇਸ਼ਨ ਜਿਹੜੀ ਆ ਪੰਜਾਬ ਦੇ ਵਿੱਚ ਉਹ ਚੀਜ਼ ਤੇ ਬਣਾ ਲੈਂਦੀ ਆ ਪਰ ਉਸ ਨੂੰ ਮੇਨਟੇਨ ਕਰਨ ਦਾ ਕੋਈ ਫੰਡ ਨਹੀਂ ਰੱਖਦੇ ਜੀ। ਔਰ ਜ਼ਾਹਿਰ ਆ ਜਦ ਤੱਕ ਮੈਂ ਇਹਨਾਂ ਨਾਲ ਨਾਰਾਜ਼ਗੀ ਮੇਰੀ ਉੱਭਰ ਕੇ ਨਹੀਂ ਆਈ ਸੀ, ਅੱਜ ਤੋਂ 1.5 ਸਾਲ ਪਹਿਲੇ ਤੱਕ ਮੈਂ ਉੱਤੇ ਕੰਮ ਕਰਦਾ ਰਿਹਾ। ਲੋਕ ਸਭਾ ਦੀ ਇਲੈਕਸ਼ਨ ਤੱਕ ਮੈਂ ਉਹਨੂੰ ਫੰਡ ਦਾ ਆਪਣੇ ਫੰਡ ਜਨਰੇਟ ਕਰਕੇ ਮੈਂ ਉਹਦੀ ਮੇਨਟੇਨੈਂਸ ਕਰਦਾ ਰਿਹਾ ਪਾਰਕ ਦੀ। ਪਰ ਹੁਣ ਸਥਿਤੀ ਇਹੋ ਜਿਹੀ ਆ ਗਈ ਕਿ ਬਿਲਕੁਲ ਹੀ ਇਹਨਾਂ ਨੇ ਹੱਥ ਖੜੇ ਕਰਤੇ ਜਦੋਂ ਪਤਾ ਲੱਗਾ ਕਿ ਬੁਲਾਰੀਆ ਬਿਲਕੁਲ ਖਿਲਾਫ ਹੋ ਗਿਆ। ਜੀ ਜੀ, ਤਾਂ ਕਿਤੇ ਨਾ ਕਿਤੇ ਸਾਡੀ ਛਵੀ ਨੂੰ ਵੀ ਧੱਕਾ ਲਾਉਣ ਦੀ ਕੋਸ਼ਿਸ਼ ਹੈ।
ਔਰ ਉਹ ਸਰਕਾਰ ਨੇ, ਤੁਹਾਨੂੰ ਪਤਾ ਸਰਕਾਰਾਂ ਫਿਰ ਸਾਰਾ ਕੁਝ ਕਰਦੀਆਂ, ਜਿੱਥੇ ਸਾਡੇ ਕਾਰੋਬਾਰ ਬੰਦ ਕਰਾਉਣ ਤੱਕ ਜਾ ਰਹੀਆਂ ਨੇ ਜੀ ਜੀ ਤੇ ਜੀ ਫਿਰ ਇਹ ਤੇ ਇੱਕ ਛੋਟੀ ਗੱਲ ਆ ਜਾਂਦੀ ਹੈ। ਬਿਲਕੁਲ ਜੀ। ਬੁਲਾਰੀਆ ਸਾਹਿਬ, ਸਮੇਂ ਜਿਹੜਾ ਸੀਮਿਤ ਆ, ਸਮੇਂ ਆਪਣੀ ਰਫ਼ਤਾਰ ਦੇ ਨਾਲ ਵਧ ਰਿਹਾ, ਪਰ ਫਿਰ ਵੀ ਮੈਂ ਆਖਰ ਦੇ ਵਿੱਚ ਇੱਕ ਆਖਰੀ ਕੁਐਸਚਨ ਪੁੱਛਣਾ ਚਾਹਾਂਗਾ। ਇੰਨਾ ਚਿਰ ਤੁਹਾਨੂੰ ਸੱਤਾ ਦੇ ਵਿੱਚ ਹੋ ਗਿਆ, ਵਿਧਾਇਕ ਹੋ, ਆਉਣ ਵਾਲਾ ਇਲੈਕਸ਼ਨ ਆਉਣ ਜਾ ਰਿਹਾ, ਕੰਪੇਨਿੰਗ ਬਹੁਤ ਤੇਜ਼ ਹੋ ਚੱਲੀ ਹੈ ਇਸ ਵੇਲੇ, ਇੰਨੇ ਅੱਛੇ ਅੱਛੇ ਅਹੁਦੇ ਵੀ ਸੀਗੇ, ਪਰ ਕੀ ਕਾਰਨ ਹੈ ਕਿ ਜੋ ਮਨ ਦੇ ਵਿੱਚ ਆਪ ਦੇ ਇੱਕ ਪੰਜਾਬ ਅਤੇ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਦੀ ਜੋ ਇੱਕ ਤੀਵਰ ਇੱਛਾ ਸੀ, ਉਹ ਧਰੀ ਦੀ ਧਰੀ ਰਹਿ ਗਈ? ਕੀ ਸਮਝ ਲਈ ਕਿ ਉਹ ਮਹਿਜ ਇੱਕ ਔਪਚਾਰਿਕਤਾ ਸੀਗੀ ਅਹੁਦਿਆਂ ਦੀ, ਕੋਈ ਪਾਵਰ ਜਾਂ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਜਾਂ ਕਿਸੇ ਤਰ੍ਹਾਂ ਦਾ ਹੱਥ ਵੱਜਣ ਵਾਲੀ ਗੱਲ ਸੀਗੀ? ਵੇਖੋ ਸਤਿੰਦਰ ਜੀ, ਇੱਥੇ ਗੱਲ ਤੁਹਾਨੂੰ ਸਮਝਣੀ ਪਏਗੀ। ਜਿਹੜੀ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਆ ਉਹ ਭਾਜਪਾ ਕੋ ਆ, ਬੀਜੇਪੀ ਕੋ ਆ। ਠੀਕ ਹੈ ਜਿਹੜਾ ਲੋਕਲ ਬਾਡੀਜ਼ ਮਹਿਕਮਾ ਉਹ ਬੀਜੇਪੀ ਕੋ ਆ ਜੀ। ਜਿਹੜੀ ਡਿਵੈਲਪਮੈਂਟ ਹੈ, ਜਿਹੜੇ ਫੰਡ ਆਣੇ ਆ ਸ਼ਹਿਰੀ ਹਲਕਿਆਂ ਲਈ, ਉਹ ਲੋਕਲ ਬਾਡੀਜ਼ ਵੱਲੋਂ ਆਣੇ ਆ ਜੀ ਜਾਂ ਆਣੇ ਇੰਪਰੂਵਮੈਂਟ ਟਰਸਟ ਵੱਲੋਂ ਨੇ। ਜਿਹੜਾ ਕਾਰਪੋਰੇਸ਼ਨ ਚਲਾਣੀ ਹੈ, ਜਿਹਨੇ ਸਾਫ਼ ਸਫਾਈ ਦਾ ਧਿਆਨ ਰੱਖਣਾ, ਉਹ ਵੀ ਬੀਜੇਪੀ ਦੀ ਹੈ ਜੀ। ਤੇ ਅਕਾਲੀ ਦਲ ਤੇ ਐਵੇਂ ਅੱਖਾਂ ਦੇ ਪੱਟੀ ਬਣ ਕੇ ਐਵੇਂ ਪਿੱਛੇ ਪਿੱਛੇ ਤੁਰਨ ਵਾਲਿਆਂ ਚੋਂ ਹੀ ਇਹਨਾਂ ਨੇ ਕੰਮ ਕੀਤਾ। ਜਦੋਂ ਇਹਨਾਂ ਅੱਗੇ ਗੱਲ ਚੁੱਕੀ ਕਿ ਇਹ ਚੀਜ਼ਾਂ ਤੁਸੀਂ ਸਿੱਧੀਆਂ ਕਰੋ, ਤਾਂ ਇਹਨਾਂ ਦਾ ਧਿਆਨ ਹੀ ਹੈ ਨਹੀਂ। ਇਹਨਾਂ ਦਾ ਧਿਆਨ ਸਿਰਫ ਦਿੱਲੀ 'ਚ ਜਿਹੜੇ ਆਕਾ ਬੈਠੇ ਉਹਨਾਂ ਨੂੰ ਖੁਸ਼ ਰੱਖਣਾ, ਔਰ ਐਂਟੀ ਜਿਹੜਾ ਪੰਥਕ ਆ ਉਹ ਇਹਨਾਂ ਦੀ ਵਿਚਾਰਧਾਰਾ। ਪੰਥ ਦਾ ਤੇ ਐਵੇਂ ਇਹਨਾਂ ਨੇ ਮੁਖੌਟਾ ਪਾਇਆ, ਜਿਹੜੀ ਮੌਜੂਦਾ ਸਰਕਾਰ ਚਲਾ ਰਹੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ, ਤੇ ਇਹ ਕੰਪਰੋਮਾਈਜ਼ ਕਰ ਜਾਂਦੇ ਆ। ਔਰ ਮੈਂ ਸਮਝਦਾ ਕਿ ਅੰਮ੍ਰਿਤਸਰ ਸਾਹਿਬ ਦਾ ਵੀ ਇਹਨਾਂ ਨੇ ਕੰਪਰੋਮਾਈਜ਼ ਕੀਤਾ ਹੋਇਆ, ਜਿੱਥੇ ਵੇਖੋ ਵੀ ਇੰਨਾ ਵੱਡਾ ਤੁਹਾਡਾ ਪਾਵਨ ਪਵਿੱਤਰ ਸਥਾਨ ਹੋਵੇ, ਸਿੱਖੀ ਦਾ ਧੁਰਾ ਹੋਵੇ, ਔਰ ਨਾ ਇੱਥੇ ਮੇਅਰ ਇਹਨਾਂ ਦਾ, ਨਾ ਇੱਥੇ ਮੈਂਬਰ ਪਾਰਲੀਮੈਂਟ ਇਹਨਾਂ ਦਾ। ਸੌਦਾ ਹੀ ਹੈ ਨਾ, ਇਹ ਤੋਂ ਵੱਡਾ ਸੌਦਾ ਹੋਰ ਕਿਹੜਾ ਹੋ ਸਕਦਾ? ਜੀ ਜੀ ਜੀ। ਵੀ ਇਹ ਜੇ ਇਹਨਾਂ ਨੂੰ ਇੰਨਾ ਸਿੱਖੀ ਨਾਲ ਪਿਆਰ ਹੋਵੇ, ਜੇ ਇਹਨਾਂ ਨੂੰ ਇੰਨਾ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ, ਉਹਦੇ ਸਜਦਾ ਦੇ ਵਿੱਚ ਹਰ ਮਹੀਨੇ ਇੱਥੇ ਆਉਂਦੇ ਨੇ, ਤੇ ਉਹ ਸਾਰਾ ਸਿਸਟਮ ਜਿਹੜਾ ਉਹ ਕਿਉਂ ਨਹੀਂ ਇਹਨਾਂ ਨੇ ਅੰਮ੍ਰਿਤਸਰ ਦਾ ਸ਼੍ਰੋਮਣੀ ਅਕਾਲੀ ਦਲ ਥੱਲੇ ਰੱਖਿਆ? ਕਿਉਂ ਨਹੀਂ ਅੰਮ੍ਰਿਤਸਰ ਸਾਹਿਬ ਦਾ ਮੇਅਰ ਅਕਾਲੀ ਦਲ ਦਾ ਹੋਇਆ? ਕਿਉਂ ਨਹੀਂ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਦਾ ਅਕਾਲੀ ਦਲ ਦਾ ਹੋਇਆ? ਕਿਉਂ 5 ਸੀਟਾਂ ਚੋਂ ਸਿਰਫ 1 ਸੀਟ ਅਕਾਲੀ ਦਲ ਕੋਲ ਆ ਜੀ? ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਾਫ਼ ਦਿਖਾਉਂਦੀਆਂ ਨੇ ਕਿ ਕਿਤੇ ਨਾ ਕਿਤੇ ਬੜੀ ਵੱਡੀ ਸੌਦੇਬਾਜ਼ੀ ਇਹਨਾਂ ਦੇ ਵਿੱਚ ਔਰ ਦੂਜੇ ਲੀਡਰਾਂ ਦੇ ਵਿੱਚ, ਦੂਜੀਆਂ ਪਾਰਟੀਆਂ ਦੇ ਵਿੱਚ ਹੁੰਦੀ ਆ, ਔਰ ਪੰਥ ਨੂੰ ਬਿਲਕੁਲ ਜਿਹੜਾ ਛਿੱਕੇ ਤੇ ਟਾਂਕੇ ਆ ਸਾਰੇ ਕੰਮ ਕਰਦੇ। ਬਿਲਕੁਲ ਜੀ। ਸੋ ਇਹ ਸਨ ਸਰਦਾਰ ਇੰਦਰਬੀਰ ਸਿੰਘ ਬੁਲਾਰੀਆ ਜੀ, ਮੌਜੂਦਾ ਵਿਧਾਨ ਸਭਾ ਦੇ ਸਭ ਤੋਂ ਯੰਗੈਸਟ ਐਮਐਲਏ, ਔਰ ਇਸ ਵੇਲੇ ਇਹਨਾਂ ਦੇ ਪਾਰਟੀ ਦੇ ਨਾਲ, ਆਪਣੀ ਹੀ ਪਾਰਟੀ ਦੇ ਨਾਲ ਚੱਲ ਰਹੇ ਨੇ ਮਨਮੁਟਾਵ, ਔਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਊਂਠ ਕਿਸ ਕਰਵਟ ਬੈਠਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਰਟੀ ਨੂੰ ਜੁਆਇਨ ਕਰਦੇ ਨੇ। ਪਰ ਇੱਕ ਗੱਲ ਇਹਨਾਂ ਨੇ ਬੜੀ ਸਪਸ਼ਟ ਕੀਤੀ ਹੈ ਕਿ ਇਹ ਉਹੀ ਪਾਰਟੀ ਦਾ ਝੰਡਾ ਚੁੱਕਣਗੇ ਜਿਹੜੀ ਪਾਰਟੀ ਅੰਮ੍ਰਿਤਸਰ ਸਾਹਿਬ ਸ਼ਹਿਰ ਅਤੇ ਪੰਜਾਬ ਦੇ ਵਿਕਾਸ ਅਤੇ ਤਰੱਕੀ, ਖਾਸ ਕਰਕੇ ਯੂਥ ਦੇ ਵਿਕਾਸ ਅਤੇ ਤਰੱਕੀ ਦੇ ਵੱਲ ਸੋਚੇਗੀ। ਸੋ ਬਹੁਤ ਲੋੜ ਹੈ ਅੱਜ ਸਾਨੂੰ ਉਹਨਾਂ ਐਮਐਲਏ, ਉਹਨਾਂ ਐਮਪੀਜ਼ ਦੀ, ਉਹਨਾਂ ਲੀਡਰਾਂ ਦੀ, ਉਹਨਾਂ ਵਰਕਰਾਂ ਦੀ ਜਿਹੜੇ ਪੰਜਾਬ ਅਤੇ ਪੰਜਾਬੀਅਤ ਨੂੰ ਮਾਣ ਦੇਣ ਦੇ ਲਈ ਹਮੇਸ਼ਾ ਹੀ ਕਲਮਬੰਦ ਰਹਿੰਦੇ ਨੇ ਤੇ ਆਪਣੇ ਪੈਰ ਨੂੰ ਹਮੇਸ਼ਾ ਹੀ ਚੱਕਣ ਦੇ ਲਈ ਤਿਆਰ ਰਹਿੰਦੇ ਨੇ ਕਿ ਇਹ ਪੰਜਾਬ ਤੇ ਪੰਜਾਬੀਅਤ ਹਮੇਸ਼ਾ ਵਿਕਾਸ ਦੇ ਰਾਹ ਦੇ ਉੱਪਰ ਤੁਰੇ। ਸੋ ਬੁਲਾਰੀਆ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਕੁ ਕੀਮਤੀ ਸਮਾਂ ਸਾਡੇ ਲਈ ਕੱਢਿਆ, ਸਾਡੇ ਸਰੋਤਿਆਂ ਦੇ ਲਈ ਕੱਢਿਆ, ਸਾਡੇ ਸ਼ੋਅ ਦੇ ਵਿੱਚ ਆਏ। ਬਹੁਤ ਬਹੁਤ ਧੰਨਵਾਦ ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿੰਦਰ ਜੀ। ਇੱਕ ਨਜ਼ਰ